ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत मेहरबानी जी। डॉक्टर साहब आज 5 अगस्त 2022 21 सावन सम्मत 21 सावन नानकशाही सम्मत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ फेसबुक राਹੀਂ जुड़े तो इस वध लाइक करो तो शेयर करो और नाल ही यूट्यूब से सबसक्राइब करो। ये भी दस दे कि तुसी टीवी 84 की ऐप नूं एंड्रॉयड एंड ऐप स्टोर से डाउनलोड करके जो टीवी 84 की लाइव स्ट्रीम है इसनूं तुसी 24 आवर्स देख सकते हो। व्यूअर्स असी इस वीक का एंड वाला प्रोग्राम करन जा रहे हैं और आपां अरदास से दुआ करते हैं कि जिहड़ा तुहाडा वीकेंड है बहुत ही वधिया गुजरे। सो व्यूअर प्रोग्राम की शुरुआत करन जा रहे हैं अज दी स्पॉन्सरशिप के हवाले नाल कि अज दे प्रोग्राम सच्चो सच नूं स्पॉन्सर किया गया है सियाटल तो सरदार सनमोहन सिंह सोडी जी वालों। सो इन्हां ने न्यूयॉर्क विच पैन मनदीप कौर वालों घरेलू हिंसा तो तंग आके की खुदकुशी संबंधी कहा है कि सानू सब नूं खास करके गुरुद्वारा साहिबाना के प्रबंध विच मोडी ਜਿਹੜੇ ਆਗੂਆਂ ਨੂੰ ਸਾਡੇ ਸਮਾਜ ਵਿੱਚ ਵਾਪਰ ਰਹੀਆਂ ਇਹਨਾਂ ਘਟਨਾਵਾਂ ਨੂੰ ਪਹਿਲਾਂ ਰੋਕਣ ਲਈ ਹੋਰ ਯਤਨਸ਼ੀਲ ਹੋਣ ਦੀ ਲੋੜ ਹੈ। ਸੋ ਅਸੀਂ ਸਮਾਂ ਲੰਘੇ ਹੀ ਰਿਐਕਟ ਕਰਦੇ ਹਾਂ। ਸੋ ਜਿੱਥੇ ਸਾਡੇ ਗੁਰੂ ਘਰ ਧਾਰਮਿਕ ਰੂਹਾਨੀਅਤ ਦਾ ਕੇਂਦਰ ਹਨ ਉੱਥੇ ਐਕਟਿਵਿਜ਼ਮ ਸਮੇਤ ਇਹਨਾਂ ਸਮਾਜਿਕ ਅਤੇ ਘਰੇਲੂ ਮਸਲਿਆਂ ਦੇ ਹੱਲ ਲਈ ਵੀ ਗੁਰਦੁਆਰਾ ਦੇ ਯਤਨ ਜਿਹੜੇ ਗੁਰੂ ਘਰਾਂ ਦੇ ਜਿਹੜੇ ਯਤਨ ਨੇ ਉਹ ਹੋਣੇ ਚਾਹੀਦੇ ਨੇ। ਸੋ ਅਸੀਂ ਗੁਰੂ ਘਰ ਦੇ ਅਸਲ ਮਕਸਦ ਤੋਂ ਕੋਸਾਂ ਦੂਰ ਫਿਰਦੇ ਜਾਪਦੇ ਹਾਂ। ਹੋਰ ਉਪਰਾਲੇ ਕਰਨ ਦੀ ਲੋੜ ਹੈ। ਬਾਕੀ ਟੀਵੀ 84 ਜਿਹੜੇ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ सनमोहन सिंह सोडी जी का तय दिल तो धन्यवाद करते हैं। तुहानूं भी अपील ते बेनती करते हैं कि तुसीं भी प्रोग्राम सच्चो सच नूं वध तो वध स्पॉन्सर करो। स्पॉन्सरशिप लिए तुसीं सानूं कॉल कर सकते हो साडे फोन नंबर ते 5166191984 सेम नंबर ते व्हाट्सएप कर सकते हो। तुसीं सानूं ईमेल भी कर सकते हो info@tv84.tv ते। सो व्यूअर्स पहले सैगमेंट दे विच गलबात करांगे कि अज तो ठीक 3 साल पहला 5 अगस्त 2019 नूं ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਕੇ ਉਸ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ ਸੀ। ਸੋ 10 ਲੱਖ ਤੋਂ ਜ਼ਿਆਦਾ ਫੌਜ ਦੇ ਬਲਬੂਤੇ ਕਸ਼ਮੀਰੀਆਂ ਤੇ ਭਾਰੀ ਜ਼ੁਲਮ ਕੀਤੇ ਗਏ ਜਿਹੜੇ ਕਿ ਅੱਜ ਵੀ ਜਾਰੀ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਨਮੋਹਨ ਸਿੰਘ ਸੋਢੀ ਸਿਐਟਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਪਹਿਲਾਂ ਆਫਿਸ ਬੀਅਰਰ ਸਨ, ਹੁਣ ਵੀ ਉਹਨਾਂ ਦੀ ਪਾਰਟਿਸਿਪੇਸ਼ਨ ਹੈ। ਸਾਡੇ ਮਿੱਤਰ ਵੀ ਨੇ ਟੀਵੀ 84 ਦੇ ਖੈਰਖਵਾਹ ਵੀ ਨੇ ਔਰ ਜਿਹੜਾ ਮੈਸੇਜ ਉਹਨਾਂ ਨੇ ਦਿੱਤਾ ਇਸ ਸਪਾਂਸਰਸ਼ਿਪ ਦੇ ਹਵਾਲੇ ਦੇ ਨਾਲ ਹੀ ਕੁਝ ਦਿਨ ਪਹਿਲਾਂ ਇੱਕ ਬੜੀ ਮੰਦਭਾਗੀ ਘਟਨਾ ਰਿਚਮੰਡ ਏਰੀਆ ਦੇ ਵਿੱਚ ਹੀ ਹੋਈ ਜਿੱਥੇ ਇੱਕ ਵਿਆਹੁਤਾ ਸਿੱਖ ਬੀਬੀ ਮਨਦੀਪ ਕੌਰ ਜਿਸ ਤੇ ਛੋਟੀਆਂ ਬੱਚੀਆਂ ਵੀ ਸਨ ਔਰ ਉਸ ਦੇ ਘਰ ਵਾਲੇ ਨੇ ਲਗਾਤਾਰਤਾ ਨਾਲ ਉਹਨੂੰ ਮੈਂਟਲੀ ਫਿਜ਼ੀਕਲੀ ਉਹ ਟਾਰਚਰ ਕਰਦਾ ਰਿਹਾ ਔਰ ਉਸ ਨੇ ਆਪਣਾ ਮੈਸੇਜ ਰਿਕਾਰਡ ਕਰਵਾਇਆ ਔਰ ਖੁਦਕੁਸ਼ੀ ਕਰ ਲਈ। ਹੁਣ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਰਾਹੀਂ ਕੋਈ ਘਟਨਾ ਕਿਤੇ ਵੀ ਵਾਪਰਦੀ ਹੈ ਉਹ ਫਿਰ ਲੋਕਲ ਨਹੀਂ ਰਹਿੰਦੀ। ਹਾਲਾਂਕਿ ਰਿਚਮੰਡ ਹਿੱਲ ਗੁਰਦੁਆਰਾ ਕਮੇਟੀ ਦੇ ਆਫਿਸ ਬੀਅਰਰਸ ਵੱਲੋਂ ਸਿੱਖ ਐਕਟਿਵਿਸਟ ਵੱਲੋਂ ਜਿਹੜਾ ਇਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇਨਵੋਲਵਮੈਂਟ ਕਰਕੇ ਇਨਸਾਫ ਦਿਵਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਔਰ ਕੁਝ ਜਿਹੜੇ ਸਿੱਖ ਗਰੁੱਪ ਨੇ ਕਿਉਂਕਿ ਇਸ ਬੀਬੀ ਦੇ ਪਰਿਵਾਰ ਦਾ ਸਬੰਧ ਪਿੱਛੇ ਯੂਪੀ ਦੇ ਵਿੱਚ ਇਹ ਪਰਿਵਾਰ ਹੈ ਉਹਨਾਂ ਤੱਕ ਵੀ ਪਹੁੰਚ ਕੀਤੀ ਹੈ ਔਰ ਇਸ ਦੇ ਉੱਤੇ ਕਾਫੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਹਲਚਲ ਹੈ
ਲੇਕਿਨ ਜਿਹੜੀ ਗੱਲ ਵੀਰ ਸਨਮੋਹਨ ਸਿੰਘ ਹੋਰਾਂ ਨੇ ਕਹੀ, ਮੈਂ ਤਾਂ ਲਗਾਤਾਰਤਾ ਨਾਲ ਅੱਜ ਤੋਂ ਸ਼ਾਇਦ 25 ਸਾਲ ਪਹਿਲਾਂ ਮੈਂ ਕੈਨੇਡਾ ਸੀ, ਟੋਰਾਂਟੋ, ਔਰ ਉੱਥੇ ਵੀ ਇਸ ਕਿਸਮ ਦੀ ਘਟਨਾ ਵਾਪਰੀ ਸੀ। ਉਹ ਇੱਕ ਸਿੱਖ ਨੌਜਵਾਨ ਸਕੂਲ ਗੋਇੰਗ ਏਜ ਦਾ ਸਿੱਖੀ ਸਰੂਪ, ਉਹਨੇ ਖੁਦਕੁਸ਼ੀ ਕੀਤੀ ਸੀ। ਤੇ ਮੈਂ ਤਾਂ ਹਮੇਸ਼ਾ ਇਸ ਗੱਲ ਦੀ ਐਡਵੋਕੇਸੀ ਕਰਦਾ ਰਿਹਾ ਕਿ ਭਾਈ ਸਾਡੇ ਗੁਰਦੁਆਰੇ ਸਿਰਫ ਤੇ ਸਿਰਫ ਕੋਈ ਇਬਾਦਤ ਦੀ ਥਾਂ ਹੀ ਨਹੀਂ ਨੇ, ਉਹ ਤਾਂ ਹੈ ਗੁਰੂ ਦਾ ਘਰ ਹੈ ਜੀ, ਜਿੱਥੇ ਸਾਡੇ ਲਈ ਰੂਹਾਨੀ ਖੁਰਾਕ ਹੈ। ਫਿਰ ਅਸੀਂ ਫਿਜ਼ੀਕਲ ਖੁਰਾਕ ਦੇ ਲਈ ਜ਼ਾਹਰ ਹੈ ਲੰਗਰ ਦਾ ਸਾਡਾ ਸਿਸਟਮ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖੀ ਦਾ ਡੰਕਾ ਵੱਜਦਾ ਉਹਦੇ 'ਚ ਲੰਗਰ ਦੀ ਗੱਲ ਹੁੰਦੀ ਹੈ। ਪਰ ਜਿਉਂ-ਜਿਉਂ ਅਸੀਂ ਅੱਡ-ਅੱਡ ਕਲਚਰਸ ਦੇ ਵਿੱਚ ਪਹੁੰਚੇ ਹਾਂ, ਅੱਡ-ਅੱਡ ਸਮਾਜਾਂ ਦੇ ਵਿੱਚ, ਔਰ ਘਰੇਲੂ ਔਰ ਸਮਾਜਿਕ ਦਬਾਅ ਔਰ ਬਹੁਤ ਸਾਰਾ ਐਸਾ ਕੁਝ ਜਿਹੜਾ ਜਿੱਥੇ ਅਸੀਂ ਪੰਜਾਬੀ ਤਹਿਜ਼ੀਬ ਦੀ ਖੂਬਸੂਰਤੀ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਪੋਜ਼ਿਟਿਵਿਟੀਜ਼ ਦੀ ਗੱਲ ਕਰਦੇ ਹਾਂ, ਉੱਥੇ ਕੁਝ ਇਸ ਕਿਸਮ ਦਾ ਵੀ ਮੇਲ ਪ੍ਰਧਾਨ ਸੁਸਾਇਟੀ ਦੇ ਵਿੱਚ ਮਾਹੌਲ ਹੈ ਜਿੱਥੇ ਘਰਾਂ ਦੇ ਵਿੱਚ ਹਿੰਸਾ ਵੀ ਹੈ, ਜਿੱਥੇ ਨਸ਼ੇ ਸ਼ਰਾਬ ਖਾਸ ਤੌਰ ਤੇ ਜਿਨ੍ਹਾਂ ਘਰਾਂ ਦੇ ਵਿੱਚ ਹੈ, ਉੱਥੇ ਵੀ ਅਸੀਂ ਦੇਖਦੇ ਹਾਂ ਵੀ ਘਰਾਂ ਦੇ ਵਿੱਚ ਬੱਚੇ ਵੀ ਅਬਿਊਜ਼ ਹੁੰਦੇ ਨੇ। ਔਰ ਬਾਕੀ ਜਿਹੜਾ ਕਲੇਸ਼, ਜਿਹਦੇ ਲਈ ਲਫ਼ਜ਼ ਪੰਜਾਬੀ ਦਾ ਐਪਰੋਪਰੀਏਟ ਹੈ, ਕਲੇਸ਼ ਵੀ ਹੁੰਦਾ ਹੈ। ਫਿਰ ਅਸੀਂ ਇਹ ਵੀ ਦੇਖਦੇ ਹਾਂ ਵੀ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਡਾਈਵੋਰਸ ਰੇਟ ਹੈ ਉਹ ਬੜੀ ਤੇਜ਼ੀ ਨਾਲ ਪਿਛਲੀਆਂ ਦਹਾਈਆਂ ਦੇ ਵਿੱਚ ਵੱਧ ਰਿਹਾ। ਉਹਦੇ ਵੀ ਰੀਜ਼ਨ ਨੇ, ਔਰ ਕਈ ਵਾਰ ਇਸ ਦੇ ਵਿੱਚ ਇੱਕ ਕਲਚਰਲ ਗੈਪ ਵੀ ਹੁੰਦਾ ਹੈ। ਤੇ ਇਹ ਵੀ ਹੁੰਦਾ ਹੈ ਕਿ ਉੱਥੋਂ ਦੇ ਸਾਡੇ ਬੈਕ ਹੋਮ ਸਮਾਜ ਦੇ ਵਿੱਚ ਤੇ ਅਸੀਂ ਤੁਹਾਡੇ ਰਿਸ਼ਤੇਦਾਰ, ਸਾਂਝਾ ਭਾਈਚਾਰਾ, ਕੋਈ ਸਮੱਸਿਆ ਹੈ, ਪਰਿਵਾਰ ਦੇ ਜੀ ਬਹਿ ਕੇ ਸਮਝਾਉਂਦੇ ਸੀ, ਫਿਰ ਪੰਚਾਇਤ ਆ ਜਾਂਦੀ ਸੀ, ਫਿਰ ਧਾਰਮਿਕ ਅਦਾਰੇ ਆ ਜਾਂਦੇ ਸੀ। ਔਰ ਉਹ ਜਿਹੜਾ ਸਮਾਜਿਕ ਦਬਾਅ ਹੈ ਉਹ ਕਈ ਵਾਰ ਜਿਹੜੀਆਂ ਨਿੱਕੀਆਂ-ਨਿੱਕੀਆਂ ਸਮੱਸਿਆਵਾਂ ਘਰਾਂ 'ਚ ਸ਼ੁਰੂ ਹੁੰਦੀਆਂ, ਜਿਹਨੂੰ ਬਾਤ ਦਾ ਬਤੰਗੜ ਕਹਿੰਦੇ ਨੇ, ਬਤੰਗੜ ਬਣ ਜਾਂਦਾ, ਉਹਨੂੰ ਹੱਲ ਕਰਦੀਆਂ। ਬਿਲਕੁਲ। ਹੁਣ ਕਿਉਂਕਿ ਸਾਂਝੇ ਪਰਿਵਾਰ ਵੀ ਟੁੱਟੇ ਨੇ, ਇੱਥੇ ਦੇ ਰਹਿੰਦੇ ਆ ਕੋਈ ਸਮਾਜਿਕ, ਕੋਈ ਮਾਮੇ ਮਾਸੀਆਂ ਜਾਂ ਕੋਈ ਨਾਨਕਿਆਂ ਦਾਦਕਿਆਂ ਵਾਲਾ ਕੋਈ ਦਬਾਅ ਪ੍ਰਭਾਵ ਵਾਲੀ ਗੱਲ ਤਾਂ ਹੈ ਨਹੀਂ। ਬਿਲਕੁਲ। ਸੋ ਮੇਰਾ ਹਮੇਸ਼ਾ ਇਹ ਟੇਕ ਰਹੀ ਹੈ ਵੀ ਸਾਡੇ ਇੱਥੇ ਸਿੱਖ ਕੌਮ ਦੀ ਘੱਟੋ ਘੱਟ ਇੱਕ ਇੰਸਟੀਟਿਊਸ਼ਨ ਜਿਹੜਾ ਗੁਰਦੁਆਰਾ ਸਾਹਿਬ ਦੇ ਰੂਪ, ਜਿੱਥੇ ਵੀ ਸਿੱਖ ਦੁਨੀਆ 'ਚ ਜਾਂਦੇ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਬਣਾਉਂਦੇ ਨੇ। ਆਪਣੇ ਘਰ ਤੋਂ ਵੀ ਸੋਹਣਾ ਉਹਨਾਂ ਦੀ ਚਾਹਨਾ ਹੁੰਦੀ ਹੈ, ਜਿਹੜੀ ਬੈਸਟ ਚੀਜ਼ ਹੈ ਉਹ ਗੁਰਦੁਆਰੇ ਲਈ ਹੁੰਦੀ ਹੈ। ਬਿਲਕੁਲ। ਤੇ ਉੱਥੇ ਇਕੱਠ ਵੀ ਹੁੰਦਾ ਹੈ, ਦੀਵਾਨ ਵੀ 7 ਦਿਨ ਹੁੰਦਾ, ਖਾਸ ਤੌਰ ਤੇ ਐਤਵਾਰ ਇੱਕ ਸਭ ਦੇ ਮਿਲਣ ਦੀ ਥਾਂ ਹੁੰਦੀ ਹੈ। ਸੋ ਮੇਰਾ ਹਮੇਸ਼ਾ ਇਹ ਕਹਿਣਾ ਹੈ ਵੀ ਗੁਰਦੁਆਰਿਆਂ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਵੱਲ, ਕਿਉਂਕਿ ਇਹ ਪਰਿਵਾਰਕ ਵੀ, ਫਿਰ ਅਸੀਂ ਸਕੂਲਾਂ ਦੇ ਵਿੱਚ ਹੇਟ ਕ੍ਰਾਈਮ ਦੇਖਦੇ ਹਾਂ, ਬੱਚੇ ਸਾਡੇ ਬੁਲਿੰਗ ਦਾ ਸ਼ਿਕਾਰ ਹੁੰਦੇ ਨੇ, ਜਿਹੜੇ ਹਾਈ ਸਕੂਲ ਤੋਂ ਕਾਲਜ ਦੇ ਵਿੱਚ ਜਾਂਦੇ ਨੇ ਉਹ ਵੱਖਰੀ ਕਿਸਮ ਦੀਆਂ, ਔਰ ਬਹੁਤ ਸਾਰੀਆਂ ਜਿਹੜੀਆਂ ਇੱਥੇ ਸਮਾਜਿਕ ਜਿਹੜਾ ਦਬਾਅ ਹੈ ਡਰੱਗਸ ਦਾ ਹੈ ਔਰ ਦੂਸਰੇ ਉਸ ਦਾ ਵੀ ਸ਼ਿਕਾਰ ਹੁੰਦੇ ਨੇ। ਸੋ ਸਾਡੇ ਗੁਰਦੁਆਰਿਆਂ ਕੋਲ ਇਨਫ ਰਿਸੋਰਸ ਨੇ ਜਿਹਦੇ 'ਚ ਅਸੀਂ ਕੰਸਲਟੈਂਟ ਰੱਖ ਸਕਦੇ ਹਾਂ। ਹੁਣ ਜਿਹੜੇ ਡਾਈਵੋਰਸ ਨੇ, ਕਈ ਵਾਰ ਵਿਆਹ ਤੋਂ ਇੱਕਦਮ ਬਾਅਦ ਜਿਹੜੇ ਨੇ ਪਹਿਲੇ ਸਾਲ 2 ਸਾਲ ਦੇ ਵਿੱਚ ਹੀ ਹੁੰਦੇ, ਜਿਹਦੇ 'ਚ ਤੁਹਾਡੇ ਕੋਲ ਇੱਕ ਕਾਉਂਸਲਿੰਗ ਦਾ ਰੋਲ ਹੋਏ, ਜਿਹਦੇ 'ਚ ਕਿ ਤੁਸੀਂ ਨਵ ਵਿਆਹੇ ਜੋੜਿਆਂ ਨੂੰ, ਜਿਨ੍ਹਾਂ ਨੂੰ ਕੋਈ ਕਿਸੇ ਹੈਲਪ ਦੀ ਲੋੜ ਹੈ, ਉਹਨਾਂ ਨੂੰ ਤੁਸੀਂ ਹੈਲਪ ਦੇ ਸਕੋ। ਜਿਹੜੇ ਬੱਚੇ ਬੁਲਿੰਗ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਪ੍ਰਬੰਧ ਹੋਏ ਕਿ ਭਾਈ ਸਕੂਲਾਂ 'ਚ ਜਾ ਕੇ ਜਾਂ ਦੂਸਰਾ ਤੁਸੀਂ ਬਰੀਫ ਕਰਨਾ ਹੈ ਸਿੱਖ ਧਰਮ ਬਾਰੇ। ਔਰ ਇਸੇ ਤਰ੍ਹਾਂ ਜਿਹੜੀਆਂ ਕੋਈ ਹੋਰ ਵੀ ਡੋਮੈਸਟਿਕ ਔਰ ਦੂਸਰੀਆਂ ਪ੍ਰੋਬਲਮਸ ਨੇ, ਉਹਨਾਂ ਦੇ ਲਈ ਤੁਹਾਡਾ ਇੱਕ ਨੈਟਵਰਕਿੰਗ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੇ ਖਾਸ ਤੌਰ ਤੇ ਉੱਥੋਂ ਆਉਂਦੀਆਂ ਨੇ ਬੀਬੀਆਂ ਜਾਂ ਬੰਦੇ, ਲੈਂਗੁਏਜ ਪ੍ਰੋਬਲਮ ਵੀ ਉਹਨਾਂ ਨੂੰ ਹੁੰਦੀ ਹੈ। ਹਾਲਾਂਕਿ ਕੁਝ ਗੁਰਦੁਆਰਿਆਂ ਜਿਵੇਂ ਯੂਨਾਈਟਿਡ ਸਿੱਖਸ ਜਿਹੜੀ ਸ਼ੁਰੂ ਹੋਈ ਹਿਊਮੈਨਿਟੇਰੀਅਨ ਏਡ ਤੋਂ ਪਹਿਲਾਂ, ਇਹਨਾਂ ਦਾ ਨਾਂ ਹੀ ਯੂਨਾਈਟਿਡ ਸਿੱਖਸ ਇਨ ਸਰਵਿਸ ਆਫ ਅਮਰੀਕਾ ਸੀ, USA। ਔਰ ਉਹਦੇ 'ਚ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਕੰਪਿਊਟਰ ਕਲਾਸਿਸ, ਇੰਗਲਿਸ਼ ਐਜ਼ ਏ ਸੈਕੰਡ ਲੈਂਗੁਏਜ, ਹੋਰ ਕਿਸੇ ਨੇ ਕੋਈ ਫਾਰਮ ਭਰਵਾਣੇ ਨੇ, ਕੋਈ ਇਮੀਗ੍ਰੇਸ਼ਨ ਦੇ, ਕੋਈ ਸੋਸ਼ਲ ਸਿਕਿਉਰਿਟੀ ਦੇ ਲਈ, ਕੋਈ ਦੂਸਰੇ ਤੀਸਰੇ, ਉਹਦੇ ਲਈ ਉਹ ਹੈਲਪ ਪ੍ਰੋਵਾਈਡ ਕਰਦੇ ਸੀ। ਔਰ ਇਵੇਂ ਉਹਨਾਂ ਦੀ ਸ਼ੁਰੂਆਤ ਹੋਈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਸਾਡੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਅਸੀਂ ਇੰਨੇ ਖੂਬਸੂਰਤ ਦੀਵਾਨ ਹਾਲ ਔਰ ਦੂਸਰੇ ਬਣਾਉਂਦੇ, ਇਹ ਨਾਲ ਇਸ ਕਿਸਮ ਦਾ ਸੈਟਅਪ ਸਾਡਾ ਹੋਣਾ ਚਾਹੀਦਾ ਤਾਂ ਕਿ ਹੈਲਪ ਵੀ ਅਸੀਂ ਕਰ ਸਕੀਏ। ਔਰ ਇਹ ਜਿਹੜਾ ਬੀਬੀ ਮਨਦੀਪ ਕੌਰ ਦਾ ਜਿਸ ਹਾਲਾਤ ਦੇ ਵਿੱਚ ਦੁਨੀਆ ਤੋਂ ਜਾਣਾ,
ਇਹ ਸਾਡੇ ਲਈ ਸ਼ਰਮ ਦੀ ਗੱਲ ਹੈ। ਬਿਲਕੁਲ। ਔਰ ਬੇਸ਼ੱਕ ਹੁਣ ਸਾਰੇ ਹੀ ਗੁਰਦੁਆਰਾ ਕਮੇਟੀਆਂ ਔਰ ਬਹੁਤ ਸਾਰੇ ਹੋਰ ਵੀ ਕਮੈਂਟ ਕਰ ਰਹੇ ਨੇ, ਮਦਦ ਵੀ ਕਰਨਾ ਚਾਹੁੰਦੇ ਨੇ, ਪਰ ਮੈਂ ਸਮਝਦਾ ਵੀ ਕੋਈ ਜੇ ਸਪੋਰਟ ਸਿਸਟਮ ਐਗਜ਼ਿਸਟ ਹੁੰਦਾ ਹੋਏ ਤੇ ਜਦੋਂ ਵੀ ਕੋਈ ਬੀਬੀ ਜਾਂ ਬੰਦਾ ਕਿਸੇ ਇਸ ਕਿਸਮ ਦੀ ਮਾਨਸਿਕ ਹਾਲਤ ਚੋਂ ਨਿਕਲ ਰਿਹਾ ਹੈ, ਕੋਈ ਹੈਲਪਲਾਈਨ ਹੋਏ ਜਿਹਦੇ ਚੋਂ ਕਾਲ ਕਰ ਸਕੇ, ਕਿਉਂਕਿ ਇਹ ਜਦੋਂ ਤੁਸੀਂ ਖੁਦਕੁਸ਼ੀ ਜਾਂ ਦੂਸਰੇ ਵੱਲ ਵੀ ਇਸ ਕਿਸਮ ਦਾ ਇੱਕ ਸੋਲੂਸ਼ਨ ਜਾਂ ਆਪਸ਼ਨ ਨਜ਼ਰ ਆਉਂਦਾ ਹੈ ਜਦੋਂ ਤੁਸੀਂ ਆਪਣੀਆਂ ਮੁਸ਼ਕਲਾਂ ਦੇ ਵਿੱਚ ਘਿਰ ਜਾਂਦੇ ਹੋ। ਸੋ ਉਹਦੇ 'ਚ ਜਿਹੜਾ ਕੋਈ ਵੀ ਔਰ ਆਰਥਿਕ ਤੌਰ ਤੇ ਵੀ ਜੇ ਕੋਈ ਸਟਰਗਲ ਕਰ ਰਿਹਾ ਹੈ ਔਰ ਅਸੀਂ ਆਲੇ ਦੁਆਲੇ ਜਿਹੜਾ ਉਹਨਾਂ ਦਾ ਦੋਸਤ ਸਰਕਲ ਜਾਂ ਦੂਜੇ ਅਸੀਂ ਆਪਣੀਆਂ ਕੋਠੀਆਂ 'ਚ ਔਰ ਵੱਡੇ ਵੱਡੇ ਕਾਰੋਬਾਰ ਬਣਾਉਣ 'ਚ ਰੁੱਝੇ ਹੋਏ ਹਾਂ, ਸਾਨੂੰ ਫਿਕਰ ਨਹੀਂ ਹੈ ਕਿ ਕੋਈ ਸਾਡਾ ਸਾਥੀ ਜਾਂ ਸਾਡਾ ਜਿਹੜਾ ਕਾਮਰੇਡ ਇਨਾਮ ਜਿਹੜਾ ਸਾਡੀ ਸਟਰਗਲ 'ਚ ਨਾਲ ਤੁਰਿਆ ਉਸ ਨੂੰ ਅਸੀਂ ਮਦਦ ਕਰਨੀ ਹੈ। ਬਾਅਦ ਦੇ ਵਿੱਚ ਜੋ ਮਰਜ਼ੀ ਅਸੀਂ ਗੱਲਾਂ ਕਰੀਏ। ਸੋ ਮੈਂ ਸਮਝਦਾ ਵੀ ਇਸ ਪੱਖੋਂ ਅਸੀਂ ਕੋਈ ਵੀ ਸਿਸਟਮ ਉਸਾਰਨ ਦੇ ਵਿੱਚ, ਔਰ ਇਹਦੇ ਲਈ ਕੋਈ ਤੁਹਾਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣਾਉਣ ਦੀ ਲੋੜ ਨਹੀਂ ਹੈ। ਹਰ ਗੁਰਦੁਆਰੇ ਦੇ ਵਿੱਚ ਜਿੱਥੇ 200, 250, 400, 500 ਦੇ ਕਰੀਬ ਪਰਿਵਾਰ ਨੇ, ਐਵਰੇਜ ਗੁਰਦੁਆਰੇ 'ਚ ਇੰਨੇ ਕੁ ਵੱਡੇ ਗੁਰਦੁਆਰਿਆਂ ਨੂੰ ਛੱਡ ਕੇ ਉੱਥੇ ਸਾਰੀ ਕਮਿਊਨਿਟੀ ਕਲੋਜ਼ ਹੁੰਦੀ ਹੈ। ਬਹੁਤਿਆਂ ਨੂੰ ਪਤਾ ਵੀ ਹੁੰਦਾ ਹੈ ਵੀ ਕਿੱਥੇ ਕੀ ਚੱਲ ਰਿਹਾ ਹੈ। ਕਈ ਵਾਰ ਅਸੀਂ ਇੱਕ ਦੂਜੇ ਦੇ ਪਿੱਠ ਪਿੱਛੇ ਗੱਲਾਂ ਕਰਕੇ ਸਵਾਦ ਲੈ ਰਹੇ ਹੁੰਦੇ ਹਾਂ, ਲੇਕਿਨ ਮਦਦ ਜਿਹੜੀ ਕਰਨੀ ਹੈ ਉਹ ਬੜੀ ਜ਼ਰੂਰੀ ਹੁੰਦੀ ਹੈ। ਔਰ ਅਸੀਂ ਵੀਰ ਸਨਮੋਹਨ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ 5 ਅਗਸਤ ਦਾ ਦੋ ਕਾਰਨਾਂ ਕਰਕੇ ਜਿਹੜਾ ਹੈ ਉਹ ਹਿਸਟਰੀ ਦਾ ਹਿੱਸਾ ਹੈ। ਉਹਦੇ 'ਚ ਇੱਕ ਤਾਂ ਅੱਜ ਤੋਂ ਠੀਕ 10 ਸਾਲ ਪਹਿਲਾਂ ਵਿਸਕੌਨਸਨ ਦੇ ਓਕਰੀ ਗੁਰਦੁਆਰਾ ਸਾਹਿਬ 'ਚ ਇੱਕ ਨਸਲਵਾਦੀ ਗੋਰੇ ਨੇ 6 ਸਿੱਖਾਂ ਨੂੰ, ਜਿਨ੍ਹਾਂ 'ਚ ਇੱਕ ਬੀਬੀ ਵੀ ਸਨ, ਬੀਬੀ ਪਰਮਜੀਤ ਕੌਰ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ। ਔਰ ਉਹ ਵਾਕਿਆ ਆਪਣੇ ਆਪ ਦੇ ਵਿੱਚ ਇੱਕ ਬੜਾ ਸ਼ੌਕਿੰਗ ਸੀ। ਪਿਛਲੇ 10 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਹੇਟ ਕ੍ਰਾਈਮਸ ਦੇ ਵਿੱਚ ਔਰ ਇੱਥੋਂ ਦੀ ਫਿਜ਼ਾ 'ਚ ਇਹ ਵਾਧਾ ਹੀ ਹੋਇਆ। ਉਹਦੀ ਗੱਲ ਅਸੀਂ ਇੰਡੀਪੈਂਡੈਂਟ ਟੌਪਿਕ ਦੇ ਰੂਪ 'ਚ ਕਰਾਂਗੇ। ਲੇਕਿਨ ਦੂਸਰਾ ਜਿਹਦਾ ਸਬੰਧ ਸਾਡੀ ਸਾਊਥ ਏਸ਼ੀਆ ਦੀ ਸਿਆਸਤ ਦੇ ਨਾਲ, ਔਰ ਖਾਸ ਤੌਰ ਤੇ ਕਿਉਂਕਿ ਅਸੀਂ ਖਾਲਿਸਤਾਨ ਦੇ ਝੰਡਾ ਬਰਦਾਰ ਹੋਣ ਦੇ ਨਾਤੇ ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ, ਸੋ ਅਸੀਂ ਹਮੇਸ਼ਾ ਇਸ ਪਹੁੰਚ ਦੇ ਨਾਲ ਹੀ ਤੁਰੇ ਹਾਂ ਕਿ ਭਾਈ ਸਾਡੀ ਮੰਗ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇੱਕੋ ਹੈ, ਸਾਡਾ ਦੁਸ਼ਮਣ ਵੀ ਇੱਕ ਹੈ, ਦਿੱਲੀ ਦਰਬਾਰ, ਜਿਹੜਾ ਸੈਕੂਲਰ ਇੰਡੀਆ ਤੋਂ ਨਿਕਲ ਕੇ ਹੁਣ ਖੁੱਲ੍ਹ ਕੇ ਹਿੰਦੂਤਵਾ ਵਾਲੇ ਇੰਡੀਆ ਵੱਲ ਜਾ ਰਿਹਾ। ਔਰ ਜਿਸ ਕਿਸਮ ਦਾ ਜੋ ਤੌਰ ਤਰੀਕੇ ਭਾਰਤੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਦੇ ਲਈ ਸਿੱਖ ਨਸਲਕੁਸ਼ੀ ਦੇ ਨਾਲ ਕੀਤੇ, ਉਹੀ ਜਿਹੜੇ ਉਹਨਾਂ ਦੇ ਯਤਨ ਨੇ, ਉਹੀ ਉਹਨਾਂ ਦੇ ਹੱਥਕੰਡੇ ਨੇ, ਉਹੀ ਉਹਨਾਂ ਦੀ 1 ਮਿਲੀਅਨ ਤੋਂ ਜ਼ਿਆਦਾ ਜੰਮੂ ਕਸ਼ਮੀਰ 'ਚ ਰੱਖੀ ਫੌਜ ਹੈ, ਜਿਹਦੇ ਰਾਹੀਂ ਪਿਛਲੇ ਦਹਾਕਿਆਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਕਸ਼ਮੀਰੀ ਸ਼ਹੀਦ ਕੀਤੇ ਗਏ ਨੇ। ਔਰ ਅਸੀਂ ਜੇ 3 ਸਾਲ ਪਹਿਲਾਂ ਦੀ ਗੱਲ ਕਰੀਏ, 5 ਅਗਸਤ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ, ਤੇ 5 ਅਗਸਤ 2019 ਨੂੰ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੱਥ ਦੇ ਵਿੱਚ ਇੱਕ ਰੁੱਕਾ ਫੜ ਕੇ ਰਾਜ ਸਭਾ ਦੇ ਵਿੱਚ ਦਾਖਲ ਹੋਇਆ ਔਰ ਉਹਦੇ 'ਚ ਉਹਨੇ ਐਲਾਨ ਕੀਤਾ ਕਿ ਜੀ ਅਸੀਂ ਕਸ਼ਮੀਰ ਦੇ ਵਿੱਚ ਜਿਹੜਾ ਕਸ਼ਮੀਰ ਨੂੰ ਕਨਸਟੀਟਿਊਸ਼ਨ ਰਾਹੀਂ, ਸੰਵਿਧਾਨ ਰਾਹੀਂ, ਆਇਨ ਰਾਹੀਂ ਸਪੈਸ਼ਲ ਦਰਜਾ ਆਰਟੀਕਲ 370 ਦੇ ਰਾਹੀਂ ਦਿੱਤਾ ਹੋਇਆ ਹੈ, 35A ਦੇ ਰਾਹੀਂ ਦਿੱਤਾ ਹੋਇਆ ਹੈ, ਜਿਹਦੇ ਥੱਲੇ ਜੰਮੂ ਕਸ਼ਮੀਰ ਦੀ ਆਪਣੀ ਕਨਸਟੀਟਿਊਐਂਟ ਅਸੈਂਬਲੀ ਸੀ, ਜਿਹਦੇ ਥੱਲੇ ਜੰਮੂ ਕਸ਼ਮੀਰ ਦਾ ਆਪਣਾ ਝੰਡਾ ਹੈ, ਆਪਣਾ ਉਹਨਾਂ ਦਾ ਨੈਸ਼ਨਲ ਐਂਥਮ ਹੈ, ਉਸ ਨੂੰ ਅਸੀਂ ਖਤਮ ਕਰ ਰਹੇ ਹਾਂ। ਔਰ ਉਹ ਇੱਥੇ ਹੀ ਨਹੀਂ ਰੁਕਿਆ, ਉਹਨੇ ਕਿਹਾ ਜੀ ਅਸੀਂ ਜੰਮੂ ਕਸ਼ਮੀਰ ਉਹ ਤਾਂ ਕਨਸਟੀਟਿਊਸ਼ਨਲ ਸਟੇਟਸ ਤਾਂ ਖਤਮ ਕਰ ਹੀ ਰਹੇ ਹਾਂ, ਪਰ ਨਾਲ ਦੀ ਨਾਲ ਅਸੀਂ ਜੰਮੂ ਕਸ਼ਮੀਰ ਦਾ ਸਟੇਟ ਦੇ ਤੌਰ ਦੇ ਉੱਤੇ ਵੀ ਵਜੂਦ ਖਤਮ ਕਰਕੇ ਉਸ ਦੀਆਂ 2 ਜਿਹੜੀਆਂ ਨੇ ਯੂਨੀਅਨ ਟੈਰੀਟਰੀਜ਼ ਬਣਾ ਰਹੇ। ਹੁਣ 2 ਯੂਨੀਅਨ ਟੈਰੀਟਰੀਜ਼, ਇੱਕ ਲਦਾਖ ਔਰ ਦੂਸਰੀ ਜੰਮੂ ਕਸ਼ਮੀਰ, ਔਰ ਇਸ ਨੂੰ ਰਾਜ ਸਭਾ 'ਚ ਲਿਆਂਦਾ ਗਿਆ, ਵੌਇਸ ਵੋਟ ਰਾਹੀਂ ਜਿਹੜਾ ਉਸ ਨੂੰ ਪਾਸ ਕਰਵਾ ਲਿਆ ਗਿਆ। ਜ਼ਾਹਰ ਹੈ ਲੋਕ ਸਭਾ ਦੇ ਵਿੱਚ ਤਾਂ ਉਹਨਾਂ ਦੀ ਪਹਿਲਾਂ ਹੀ ਮੈਜੋਰਿਟੀ ਸੀ। ਔਰ ਇਵੇਂ ਉਹ ਇਕਰਾਰਨਾਮਾ ਜਿਹਨੂੰ ਕਦੇ ਇਹਨਾਂ ਨੇ ਖੁਦ ਹੀ ਪ੍ਰਚਾਰਿਆ ਕਿ ਜੰਮੂ ਕਸ਼ਮੀਰ ਦੇ 1947 ਦੇ ਦੌਰ 'ਚ ਮਹਾਰਾਜਾ ਹਰੀ ਸਿੰਘ ਨੇ ਆਪਣਾ ਐਕਸੈਸ਼ਨ ਡਾਕੂਮੈਂਟ
ਆਪਣਾ ਭਾਰਤ ਦੇ ਨਾਲ ਇਲਹਾਕ ਦਾ ਜਿਹੜਾ ਡਾਕੂਮੈਂਟ ਸੀ ਉਹ ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਨੂੰ ਦਿੱਤਾ ਸੀ ਜੀ ਔਰ ਉਸੇ ਹੀ ਐਕਸੈਸ਼ਨ ਡਾਕੂਮੈਂਟ ਦੇ ਥੱਲੇ ਹੀ ਆਰਟੀਕਲ 370 ਜਿਹੜਾ ਹੈ ਜਾਂ ਖੁਦ ਮੁਖਤਾਰੀ ਦਾ ਇਹ ਉਸ ਦੀ ਇੰਟਰਪ੍ਰੀਟੇਸ਼ਨ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਕਨਸਟੀਟਿਊਐਂਟ ਅਸੈਂਬਲੀ ਹੋਏਗੀ, ਉਹ ਆਪਣਾ ਸੰਵਿਧਾਨ ਬਣਾਉਣਗੇ, ਕੋਈ ਭਾਰਤ ਦਾ ਕਾਨੂੰਨ ਆਟੋਮੈਟਿਕਲੀ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਹੋਏਗਾ। ਔਰ ਇਸ ਦੇ ਨਾਲ ਆਰਟੀਕਲ 370 ਨਾਲ 35A ਜੋੜ ਕੇ ਫਿਰ ਇਹ ਸੀ ਕਿ ਕੋਈ ਵੀ ਗੈਰ ਕਸ਼ਮੀਰੀ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਾਇਦਾਦ ਨਹੀਂ ਖਰੀਦ ਸਕਦਾ। ਜੰਮੂ ਕਸ਼ਮੀਰ ਦੇ ਮੁਖੀ ਨੂੰ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਕਿਹਾ ਜਾਏਗਾ, ਉਹਨਾਂ ਦਾ ਆਪਣਾ ਝੰਡਾ ਨੈਸ਼ਨਲ ਐਂਥਮ ਜਿਵੇਂ ਮੈਂ ਪਹਿਲਾਂ ਦੱਸਿਆ। ਅੱਛਾ, ਹੁਣ ਇੱਕ ਪਾਸੇ ਤਾਂ ਭਾਰਤ ਨੇ ਜਦੋਂ ਖੁਦ ਜੰਮੂ ਕਸ਼ਮੀਰ ਦਾ ਕੇਸ 1948 ਦੇ ਵਿੱਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਖੜਿਆ ਤੇ ਉੱਥੇ ਉਸੇ ਡਾਕੂਮੈਂਟ ਦਾ ਸਹਾਰਾ ਲੈ ਕੇ ਜਿਸ ਬਾਰੇ ਅੱਗੋਂ ਸਵਾਲ ਨੇ ਕਿ ਉਹ ਵੀ ਈਵਨ ਜਿਹੜਾ ਐਕਸੈਸ਼ਨ ਡਾਕੂਮੈਂਟ ਹੈ ਉਹ ਫੇਕ ਹੈ, ਲੇਕਿਨ ਜੇ ਅਸੀਂ ਉਸ ਡਿਬੇਟ 'ਚ ਨਾ ਵੀ ਜਾਈਏ ਤੇ ਭਾਰਤ ਨੇ ਇਹ ਤਸਲੀਮ ਕੀਤਾ ਸੀ ਕਿ ਜੀ ਅਸੀਂ ਜਿਹੜਾ ਕਨਸਟੀਟਿਊਸ਼ਨਲ ਔਰ ਇਹ ਜਿਹੜਾ ਆਰਟੀਕਲ 370 ਹੈ ਇਹ ਭਾਰਤ ਦੇ ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ, ਹਾਲਾਂਕਿ 100 ਤੋਂ ਜ਼ਿਆਦਾ ਕਨਸਟੀਟਿਊਸ਼ਨਲ ਅਮੈਂਡਮੈਂਟਸ ਪਿਛਲੇ ਲਗਭਗ 72 ਸਾਲ 'ਚ ਹੋਈਆਂ ਨੇ ਜਦੋਂ ਤੋਂ ਇਹ ਸੰਵਿਧਾਨ ਲਾਗੂ ਕੀਤਾ ਗਿਆ। 26 ਜਨਵਰੀ 1950 ਨੂੰ ਇੰਡੀਅਨ ਕਨਸਟੀਟਿਊਸ਼ਨ ਲਾਗੂ ਹੁੰਦਾ ਹੈ, ਉਹ ਅਮੈਂਡਮੈਂਟਸ ਦਾ ਬਾਅਦ ਹੀ ਇਹ ਤਾਂ ਜਿਹੜਾ ਮੇਨ ਡਰਾਫਟ ਕਨਸਟੀਟਿਊਸ਼ਨ ਦਾ 26 ਜਨਵਰੀ 1950 ਨੂੰ ਮਨਜ਼ੂਰ ਕੀਤਾ ਗਿਆ ਸੀ ਉਸ ਦੇ ਵਿੱਚ ਆਰਟੀਕਲ 370 ਨੂੰ ਇਨਸਰਟ ਕਰਕੇ ਸਪੈਸ਼ਲ ਸਟੇਟਸ ਔਰ ਇਹ ਸਾਰੀਆਂ ਸਹੂਲਤਾਂ ਜਿਹਦੇ ਥੱਲੇ ਕਿ ਜੰਮੂ ਕਸ਼ਮੀਰ ਦਾ ਰੁਤਬਾ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਅੱਡ ਸੀ, ਉਹਨਾਂ ਦੇ ਕੋਲ ਆਪਣੀ ਵਿਧਾਨ ਘੜੀ ਅਸੈਂਬਲੀ ਸੀ, ਆਪਣਾ ਨੈਸ਼ਨਲ ਫਲੈਗ, ਆਪਣਾ ਨੈਸ਼ਨਲ ਐਂਥਮ ਔਰ ਮੁਸਲਮਾਨ ਮੈਜੋਰਿਟੀ ਤਾਂ ਹੈ ਹੀ ਸੀ ਔਰ ਇਸ ਦੇ ਥੱਲੇ ਉਹਨਾਂ ਨੂੰ ਘੱਟੋ ਘੱਟ ਇੰਨਾ ਕੁ ਤਹਫ਼ੁਜ਼ ਸੀ ਕਿ ਇੱਕ ਹਿੰਦੂ ਮੈਜੋਰਿਟੀ ਮੁਲਕ ਦੇ ਵਿੱਚ ਇੱਕ ਸੂਬਾ ਜਿੱਥੇ ਮੁਸਲਮਾਨ ਮੈਜੋਰਿਟੀ 'ਚ ਨੇ ਉੱਥੇ ਸੈਂਟਰ ਦੇ ਕਾਨੂੰਨ ਜਿਹੜੇ ਨੇ ਉਹ ਕੋਈ ਇੰਟਰਫੀਅਰਿੰਗ ਨਹੀਂ ਹੋਣਗੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਇਹ ਨਹਿਰੂ ਇਸ ਕੇਸ ਨੂੰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਲੈ ਕੇ ਗਿਆ ਔਰ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ UN ਸਿਕਿਉਰਿਟੀ ਕਾਉਂਸਲ ਦੇ 14 ਤੋਂ ਜ਼ਿਆਦਾ ਰੈਜ਼ੋਲੂਸ਼ਨਸ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਈ ਭਾਰਤ ਔਰ ਪਾਕਿਸਤਾਨ ਇਹਨਾਂ ਚੋਂ ਜੰਮੂ ਕਸ਼ਮੀਰ ਨੇ ਕਿਹਨੂੰ ਜੁਆਇਨ ਕਰਨਾ ਹੈ ਇਸ ਦਾ ਫੈਸਲਾ ਜੰਮੂ ਕਸ਼ਮੀਰ ਦੇ ਲੋਕ ਪਲੇਬਿਸਾਈਟ ਰਾਹੀਂ ਆਪਣੇ ਖੁਦਦਾਰੀ ਦੇ ਨਾਲ ਆਪਣੀ ਜਿਹੜਾ VOTING ਰਾਈਟ ਦੇ ਨਾਲ ਡਿਸਾਈਡ ਕਰਨਗੇ ਔਰ ਉਹਦੇ ਲਈ ਹਾਲਾਤ ਜਦੋਂ ਨਾਰਮਲ ਹੋਣਗੇ ਭਾਰਤ ਪਾਕਿਸਤਾਨ ਆਪਣੀਆਂ ਫੌਜਾਂ ਪਿੱਛੇ ਹਟਾਉਣ ਔਰ ਜੰਮੂ ਕਸ਼ਮੀਰ ਦੇ ਲੋਕਾਂ ਕੋਲੇ ਫੈਸਲੇ ਦਾ ਹੱਕ ਹੈ ਕਿ ਉਸਨੇ ਕਿਹਨੂੰ ਜੁਆਇਨ ਕਰਨਾ। ਸੋ ਇਹ ਰੈਜ਼ੋਲੂਸ਼ਨ ਔਨ ਦਾ ਰੈਕਰਡ ਹੋਣ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਤਾਂ ਇਮੀਡੀਏਟ ਜੰਗ 48 ਦੀ ਸੀ ਜਿਹਦੇ 'ਚ ਈਵਨ ਪੁੰਛ ਦਾ ਇਲਾਕਾ ਲਗਭਗ 1 ਸਾਲ ਜਿਹੜਾ ਹੈ ਉਹ ਵੀ ਘਿਰਿਆ ਰਿਹਾ ਕਸ਼ਮੀਰ ਵਾਦੀ ਦੇ ਵਿੱਚ ਵੀ ਔਰ ਜਿਹੜੀ ਅੱਜ ਜਿਹੜਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਕੋਲ ਹੈ ਉਹ ਆਜ਼ਾਦ ਕਸ਼ਮੀਰ ਕੋਲ ਆਉਂਦਾ ਹੈ। ਇੱਧਰ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਆਰਟੀਕਲ 370 ਦੇ ਥੱਲੇ ਵਿਸ਼ੇਸ਼ ਰੁਤਬਾ ਦੇ ਕੇ ਜਿਹੜਾ ਉਹ ਭਾਰਤ ਦੀ ਇੱਕ ਸਟੇਟ ਤਾਂ ਐਲਾਨਿਆ ਹੋਇਆ ਸੀ, ਲੇਕਿਨ ਕਦੇ ਵੀ ਪਾਕਿਸਤਾਨ ਨੇ ਇਸ ਪੋਜੀਸ਼ਨ ਨੂੰ ਨਹੀਂ ਮੰਨਿਆ। ਇਸ ਲਈ 48 ਤੋਂ ਬਾਅਦ 65 ਦੇ ਵਿੱਚ 71 ਦੇ ਵਿੱਚ ਫਿਰ ਅਸੀਂ 1999 ਚ ਕਾਰਗਿਲ ਦੇ ਵਿੱਚ ਇਸ ਟਕਰਾਅ ਨੂੰ ਦੇਖਦੇ। ਸੋ ਇਹ ਨਹੀਂ ਹੈ ਔਰ ਇਹਦੇ ਚ ਜਦੋਂ ਇਹ ਇਸ਼ੂ UN ਸਿਕਿਉਰਿਟੀ ਕਾਉਂਸਲ ਚ ਗਿਆ ਉਸ ਨੇ ਇਸ ਨੂੰ ਡਿਸਪਿਊਟਡ ਟੈਰੀਟਰੀ ਐਲਾਨਿਆ ਕਿ ਜੰਮੂ ਕਸ਼ਮੀਰ ਝਗੜੇ ਵਾਲਾ ਖਿੱਤਾ ਹੈ, ਡਿਸਪਿਊਟਡ ਟੈਰੀਟਰੀ ਹੈ। ਇਸ ਲਈ UN ਦੇ ਉੱਥੇ ਆਬਜ਼ਰਵਰ ਵੀ ਬੈਠੇ ਹੋਏ ਨੇ। UN ਦੇ ਵਿੱਚ ਜੇ ਲੌਂਗੈਸਟ ਪੈਂਡਿੰਗ ਕੋਈ ਕੇਸ ਕਹਿਣਾ ਹੋਏ ਕਿ ਜਿਹਦਾ ਅੱਜ ਤੱਕ ਨਿਤਾਰਾ UN ਨੇ ਨਹੀਂ ਕੀਤਾ ਤੇ ਉਹ ਜੰਮੂ ਕਸ਼ਮੀਰ ਦਾ ਇਹ ਇਹਦਾ ਪਿਛੋਕੜ ਹੈ। ਪਰ ਜਿਹੜਾ ਪਾਰਟ UN ਸਿਕਿਉਰਿਟੀ ਕਾਉਂਸਲ ਤੋਂ ਵੀ ਪਹਿਲਾਂ ਸ਼ੇਖ ਅਬਦੁੱਲਾ ਜਿਹੜਾ 1947 ਦੇ ਦੌਰ ਦੇ ਵਿੱਚ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਲੀਡਰ ਸੀ
ਕਿਉਂਕਿ ਉਹ ਨੈਸ਼ਨਲ ਕਾਨਫਰੰਸ ਨਾਂ ਦੀ ਪਾਰਟੀ ਉਹਨੇ ਬਣਾਈ ਹੋਈ ਸੀ। ਉਹਦੇ ਨਾਲ ਵੀ ਉਹਨੂੰ ਵੀ ਇਵੇਂ ਹੀ ਡਿਊਪ ਕੀਤਾ ਗਿਆ ਜਾਂ ਉਹ ਵੀ ਇਵੇਂ ਹੀ ਧੋਖੇ 'ਚ ਫਸਿਆ ਜਿਵੇਂ ਸਿੱਖ ਲੀਡਰਸ਼ਿਪ 47 ਦੌਰ ਦੀ ਫਸੀ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ। ਸੋ ਜਿਵੇਂ ਸਿੱਖ ਲੀਡਰਸ਼ਿਪ ਨੇ ਕਾਂਗਰਸ ਲੀਡਰਸ਼ਿਪ ਦੇ ਧੋਖੇ 'ਚ ਆ ਕੇ ਆਪਣਾ ਇੰਡੀਪੈਂਡੈਂਟ ਮੁਲਕ ਖਾਲਿਸਤਾਨ ਲੈਣ ਦੀ ਥਾਂ ਭਾਰਤ ਦੇ ਨਾਲ ਇਲਹਾਕ ਕਰਨਾ ਜਿਹੜਾ ਹੈ ਉਹ ਸਮਝਿਆ ਕਿ ਸਿੱਖਾਂ ਦੇ ਹਿੱਤ 'ਚ ਹੈ, ਕਿਉਂਕਿ ਸਿੱਖਾਂ ਦੇ ਨਾਲ ਇੱਥੇ ਤਾਂ ਆਰਟੀਕਲ 370 ਰਾਹੀਂ ਕਨਸਟੀਟਿਊਸ਼ਨਲ ਗਾਰੰਟੀ ਮਿਲੀ, ਪਰ ਦੂਸਰੇ ਸਿੱਖਾਂ ਦੇ ਨਾਲ ਤਾਂ ਜ਼ਬਾਨੀ ਕਲਾਮੀ ਵਾਅਦੇ ਕੀਤੇ ਗਏ। ਉਹ ਗਾਂਧੀ ਦਾ ਕਹਿਣਾ, ਨਹਿਰੂ ਦਾ ਕਹਿਣਾ ਮੈਂ ਰਿਪੀਟ ਨਹੀਂ ਕਰਾਂਗਾ, ਕੋਈ ਕਨਸਟੀਟਿਊਸ਼ਨ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਸਾਨੂੰ ਕੋਈ ਇਤਰਾਜ਼ ਨਹੀਂ ਕਿ ਭਾਰਤ ਦੇ ਨਾਰਥ ਦੇ ਵਿੱਚ ਸਿੱਖਾਂ ਨੂੰ ਖਿੱਤਾ ਦਿੱਤਾ ਜਾਏ ਜਿੱਥੇ ਬਹਾਦਰ ਸਿੱਖ ਜਿਹੜੇ ਨੇ ਉਹ ਗਲੋ ਆਫ ਫਰੀडम ਨੂੰ ਮਾਣ ਸਕਣ। ਸੋ ਇੱਕ ਪਾਸੇ ਜੇ ਅਸੀਂ ਕਾਨੂੰਨੀ ਪੋਜੀਸ਼ਨ ਦੋਨੋਂ ਧਿਰਾਂ ਦੀ ਦੇਖਣੀ ਹੋਏ, ਸਿੱਖਾਂ ਦੀ, ਖਾਲਿਸਤਾਨ ਦੀ ਸਟਰਗਲ ਦੀ, ਔਰ ਜਿਸ 'ਚੋਂ ਅੱਜ ਕਸ਼ਮੀਰ ਗੁਜ਼ਰ ਰਿਹਾ, ਸੋ ਕਸ਼ਮੀਰੀਆਂ ਨੇ ਤਾਂ ਇਹਦੇ ਬਾਵਜੂਦ ਕਿ ਕੋਈ ਲੋਕਾਂ ਤੋਂ ਨਹੀਂ ਸੀ ਪੁੱਛਿਆ ਗਿਆ, ਸ਼ੇਖ ਅਬਦੁੱਲਾ ਨੇ ਐਕਸੀਡ ਕੀਤਾ। ਐਕਸੀਡ ਤਾਂ ਹਰੀ ਸਿੰਘ ਰਾਹੀਂ ਹੋਇਆ, ਕਿਉਂਕਿ ਹਰੀ ਸਿੰਘ ਜਿਹੜਾ ਉਹ ਰਾਜਪੂਤ, ਉਹੀ ਟ੍ਰੇਟਰ ਖਾਨਦਾਨ ਗੁਲਾਬ ਸਿੰਘ ਡੋਗਰੇ ਦਾ ਜਿਨ੍ਹਾਂ ਨੇ ਸਿੱਖ ਰਾਜ ਨਾਲ ਗਦਾਰੀ ਕੀਤੀ ਸੀ ਅੰਗਰੇਜ਼ਾਂ ਦੇ ਟਾਊਟ ਬਣ ਕੇ। ਲੇਕਿਨ ਸ਼ੇਖ ਅਬਦੁੱਲੇ ਦੇ ਅੰਦਰ ਵੀ ਉਹੀ ਸੈਕੂਲਰਿਜ਼ਮ ਔਰ ਦੂਸਰਾ ਤੀਸਰਾ ਵੜਿਆ ਹੋਇਆ ਸੀ। ਉਹਨੂੰ ਲੱਗਦਾ ਸੀ ਵੀ ਮੈਂ ਤਾਂ ਨਹਿਰੂ ਦੇ ਪਾਏ ਦਾ ਲੀਡਰ ਹਾਂ ਔਰ ਮੇਰਾ ਵੱਡੇ ਮੁਲਕ ਦੇ ਵਿੱਚ ਵੱਡਾ ਰੋਲ ਹੋਏਗਾ, ਔਰ ਉਹ ਆਪਣੇ ਸੁਪਨਿਆਂ ਦੀ ਦੁਨੀਆ 'ਚ ਰਹਿੰਦਾ ਸੀ। ਸਿੱਖ ਨੁਮਾਇੰਦਿਆਂ ਨੂੰ ਇੱਕਦਮ ਸਮਝ ਆ ਗਈ ਕਿ ਇੱਕ ਬਹੁਤ ਵੱਡਾ ਗਲਤ ਫੈਸਲਾ ਹੋ ਗਿਆ, ਔਰ ਇਹੀ ਕਾਰਨ ਸੀ ਕਿ ਜਦੋਂ ਭਾਰਤ ਦਾ ਕਨਸਟੀਟਿਊਸ਼ਨ ਬਣ ਰਿਹਾ ਸੀ, ਸਿੱਖ ਜਿਹੜੇ 2 ਸਿੱਖ ਨੁਮਾਇੰਦੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਨ, ਉਹਨਾਂ ਨੇ ਭਾਰਤੀ ਇਸ ਕਨਸਟੀਟਿਊਸ਼ਨ ਦੇ ਡਰਾਫਟ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਕਿ ਭਾਈ ਸਾਡੇ ਨਾਲ ਜੋ ਕੀਤੇ ਇਕਰਾਰ ਸੀ, ਕਾਲ ਸੀ, ਉਹ ਤਾਂ ਵਫਾ ਨਹੀਂ ਹੋਏ, ਔਰ ਉਹਨਾਂ ਨੇ ਕਿਹਾ ਵੀ ਅਸੀਂ ਇਸ ਸੰਵਿਧਾਨ ਨੂੰ ਰਿਜੈਕਟ ਕਰਦੇ ਹਾਂ। ਸੋ ਸਿੱਖ ਪੋਜੀਸ਼ਨ, ਬੇਸ਼ੱਕ ਸਾਡਾ ਕੇਸ ਕੋਈ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਨਹੀਂ ਗਿਆ, ਲੇਕਿਨ ਸਾਡੀ ਪੋਜੀਸ਼ਨ ਡੀ ਫੈਕਟੋ ਅਸੀਂ ਇੰਡੀਅਨ ਮੈਪ 'ਚ ਕੈਦ ਹੋਏ, ਪਰ ਡੀ ਜੂਰਿਸ ਜਿਹੜਾ ਹੈ ਉਹ ਅਸੀਂ ਉਹਨਾਂ ਦਾ ਹਿੱਸਾ ਨਹੀਂ ਹੈ। ਹੁਣ ਕਸ਼ਮੀਰ ਬੇਸ਼ੱਕ ਡੀ ਜੂਰਿਸ ਆਰਟੀਕਲ 370 ਦੇ ਥੱਲੇ ਇੰਡੀਆ ਨੇ ਆਪਣਾ ਹਿੱਸਾ ਬਣਾਇਆ, ਪਰ ਕਿਉਂਕਿ ਇੰਡੀਆ ਖੁਦ ਹੀ ਉਸ ਕੇਸ ਨੂੰ UN ਦੇ ਵਿੱਚ ਲੈ ਕੇ ਗਿਆ, ਇਸ ਲਈ UN ਦੇ ਥੱਲੇ ਇੰਟਰਨੈਸ਼ਨਲ ਵੱਡੀ ਅਦਾਲਤ ਦੇ ਵਿੱਚ ਪੰਚਾਇਤ ਦੇ ਵਿੱਚ ਜੰਮੂ ਕਸ਼ਮੀਰ ਡਿਸਪਿਊਟਡ ਟੈਰੀਟਰੀ ਸੀ। ਜਦੋਂ UN ਡਿਸਪਿਊਟਡ ਟੈਰੀਟਰੀ ਬਣਾਉਂਦਾ ਹੈ ਫਿਰ ਤੁਸੀਂ ਨਾ ਉਹਦੇ ਕੋਈ ਬਾਰਡਰ ਬਦਲ, ਤੁਸੀਂ ਸਟੇਟਸ ਕੋ ਬਦਲ ਨਹੀਂ ਸਕਦੇ। ਪਰ RSS ਜਿਹਦੀ ਉਦੋਂ ਪੋਲੀਟੀਕਲ ਆਊਟਫਿਟ ਭਾਰਤੀ ਜਨਸੰਘ ਸੀ, ਉਹਨਾਂ ਨੇ ਉਦੋਂ ਹੀ ਇਹ ਕਿ ਉਦੋਂ ਵੀ ਉਹਨਾਂ ਦਾ ਇਹੀ ਸਟੈਂਡ ਸੀ ਕਿ ਅਸੀਂ ਜਿਹੜਾ ਕਸ਼ਮੀਰ ਦੇ ਇਸ ਸਟੇਟਸ ਦੇ ਖਿਲਾਫ ਹੈ, ਔਰ ਜੰਮੂ ਕਸ਼ਮੀਰ ਜਿਹੜਾ ਉਹ ਭਾਰਤ ਦਾ ਟੁੱਟ ਅੰਗ ਹੈ, ਔਰ ਉਹ ਬਾਕੀ ਥਾਵਾਂ ਵਾਂਗ ਅਸੀਂ ਉਹਨੂੰ ਕਰਾਂਗੇ। ਉਹਦੀ ਇੱਕ ਵੱਖਰੀ ਹਿਸਟਰੀ ਹੈ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਜੰਮੂ ਕਸ਼ਮੀਰ 'ਚ ਗ੍ਰਿਫਤਾਰ ਵੀ ਹੋਇਆ, ਉੱਥੋਂ ਦੀ ਜੇਲ੍ਹ 'ਚ ਉਹਦੀ ਮੌਤ ਵੀ ਹੋਈ। ਸੋ ਉਹਨਾਂ ਦੀ ਲਾਈਨ ਉਹੀ ਰਹੀ। ਇਸ ਲਈ BJP ਦਾ ਜਦੋਂ ਇਹ ਭਾਰਤੀ ਜਨਸੰਘ BJP ਦੇ ਰੂਪ 'ਚ ਆਇਆ, ਇਹਨਾਂ ਦੇ ਜਿੰਨੇ ਇਲੈਕਸ਼ਨ ਮੈਨੀਫੈਸਟੋ ਸੀ ਉਹਦੇ ਜਿਹੜੀਆਂ 3-4 ਚੀਜ਼ਾਂ ਉਹ ਲਗਾਤਾਰਤਾ ਨਾਲ ਕਹਿੰਦੇ ਰਹੇ, ਜਿਹਦੇ 'ਚ ਉਹਨਾਂ ਨੇ ਹਾਸਲ ਵੀ ਕਰਨੀਆਂ ਹੁਣ ਸ਼ੁਰੂ ਕਰ ਦਿੱਤੀਆਂ ਨੇ ਸਿਆਸੀ ਤਾਕਤ ਲੈ ਕੇ। ਉਹਦੇ 'ਚ ਇੱਕ ਇਹੀ ਸੀ ਕਿ ਕਸ਼ਮੀਰ, ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਨਾ। ਲੇਕਿਨ ਜੋ ਅਮਿਤ ਸ਼ਾਹ ਨੇ ਕੀਤਾ ਉਹ ਤਾਂ ਸਪੈਸ਼ਲ ਸਟੇਟਸ ਦਾ ਖਤਮ ਕੀਤਾ ਹੀ ਕੀਤਾ ਹੈ, ਅੱਗੇ ਜਾ ਕੇ ਈਵਨ ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਉਹ 2 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ। ਫਿਰ ਇੱਥੇ ਨਹੀਂ ਰੁਕੇ। ਯੂਨੀਅਨ ਟੈਰੀਟਰੀ ਦਾ ਮਤਲਬ ਹੁੰਦਾ ਹੈ ਗਵਰਨਡ ਬਾਈ ਦਾ ਸੈਂਟਰ ਡਾਇਰੈਕਟਲੀ। ਉਹਨਾਂ ਦਾ ਅਪਾਇੰਟਡ ਹੀ ਉੱਥੇ ਲੈਫਟੀਨੈਂਟ ਗਵਰਨਰ ਹੈ, ਔਰ ਪਹਿਲਾਂ ਉੱਥੇ ਉਹਨੂੰ ਸਤਪਾਲ ਨੂੰ ਬਣਾਇਆ ਹੋਇਆ ਸੀ, ਸਤਪਾਲ ਮਲਕ। ਹੁਣ ਸ਼ਾਇਦ ਮਨੋਜ ਕੁਮਾਰ ਕੇ ਕੌਣ ਹੈ, ਇਨ ਬਿਟਵੀਨ ਸਿਨਹਾ ਨੂੰ ਲਾਇਆ ਸੀ। ਸੋ ਕੁੱਲ ਮਿਲਾ ਜਨਰਲ ਫੌਜੀ। ਸੋ ਬਹੁਤ ਵਾਰ ਔਰ ਇਹ ਡਾਇਰੈਕਟਲੀ ਭਾਵੇਂ ਉੱਥੇ ਗਵਰਨਰ ਕੋਈ ਸਿਵਲ ਦਾ ਲਾਇਆ ਹੋਏ ਜਾਂ ਫੌਜੀ ਲਾਇਆ, ਰੂਲ ਉਹ ਆਰਮੀ ਰਾਹੀਂ ਕਰ ਰਹੇ ਨੇ। ਇਸ ਵੇਲੇ ਵੀ 1 ਮਿਲੀਅਨ ਤੋਂ ਜ਼ਿਆਦਾ ਫੌਜ ਉੱਥੇ ਮੌਜੂਦ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਜਦੋਂ ਅਸੀਂ ਇਹਨਾਂ 3 ਸਾਲਾਂ ਦੀ ਗੱਲ ਕਰ ਰਹੇ ਕਿ ਇੱਕ ਪਾਸੇ ਇਹ ਕਲੇਮ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ, ਉਸ ਤੋਂ ਬਾਅਦ ਦੇਖੋ ਜੀ ਜੰਮੂ ਕਸ਼ਮੀਰ ਦੇ ਵਿੱਚ ਤਾਂ ਕੋਈ ਲੋਕਾਂ ਨੇ ਬਗਾਵਤ ਨਹੀਂ। ਹਾਲਾਂ ਹੋਇਆ ਇਹ ਹੈ ਕਿ ਇਸ ਸਾਰੇ ਪੀਰੀਅਡ 'ਚ ਪਹਿਲੇ ਸਾਲ ਦੇ ਵਿੱਚ ਹੀ ਹਜ਼ਾਰਾਂ ਕਸ਼ਮੀਰੀ ਨੌਜਵਾਨ
ਚੁੱਕ ਕੇ ਘਰਾਂ 'ਚੋਂ ਜੇਲ੍ਹਾਂ 'ਚ ਕੱਲੇ, ਔਰ ਉਹਨਾਂ ਨੂੰ ਕਸ਼ਮੀਰ ਜੰਮੂ ਦੀਆਂ ਜੇਲ੍ਹਾਂ 'ਚ ਨਹੀਂ ਰੱਖਿਆ ਗਿਆ, ਯੂਪੀ, ਰਾਜਸਥਾਨ, ਬਿਹਾਰ ਤੱਕ ਭੇਜਿਆ ਗਿਆ। ਕਿੰਨੇ ਨੇ, ਕੀ ਆ, ਉਹਦੀ ਕੋਈ ਫਿਗਰ ਸਾਹਮਣੇ ਨਹੀਂ। ਜੀ। ਫਿਰ ਜਿਹੜੀ ਓਵਰਗਰਾਉਂਡ ਲੀਡਰਸ਼ਿਪ ਜਿਹੜੀ ਭਾਰਤੀ ਕਨਸਟੀਟਿਊਸ਼ਨ 'ਚ ਜਿਹੜਾ ਉਹ ਵਿਸ਼ਵਾਸ ਰੱਖਦੇ ਆ, ਚੋਣਾਂ ਦੇ ਸਿਸਟਮ 'ਚ ਵੜਦੀ ਸੀ। ਇੱਕ ਪਾਸੇ ਤਾਂ ਹੁਰੀਅਤ ਕਾਨਫਰੰਸ ਜਾਂ ਕਸ਼ਮੀਰੀ ਜੁਝਾਰੂ ਸੀ ਜਿਹੜੇ ਤਾਂ ਮੁਕੰਮਲ ਆਜ਼ਾਦੀ ਦੇ ਦਾਅਵੇਦਾਰ ਨੇ। ਫਿਰ ਇਹਨਾਂ ਨੇ ਜਿਵੇਂ ਜਿਹੜੀ ਓਵਰਗਰਾਉਂਡ ਲੀਡਰਸ਼ਿਪ ਸੀ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਫਾਰੂਕ ਅਬਦੁੱਲਾ ਦਾ ਟੱਬਰ, ਸ਼ੇਖ ਅਬਦੁੱਲੇ ਦਾ ਮੁੰਡਾ ਜਿਹੜਾ ਫਾਰੂਕ, ਫਿਰ ਉਹ ਉਮਰ ਅਬਦੁੱਲਾ, ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਨੇ ਹਾਊਸ ਅਰੈਸਟ ਰੱਖਿਆ। ਮਹਿਬੂਬਾ ਮੁਫਤੀ ਜਿਹੜੀ ਇਸ 5 ਅਗਸਤ 2019 ਤੋਂ ਪਹਿਲਾਂ ਜਿਹੜੀ ਸਰਕਾਰ ਸੀ ਜੰਮੂ ਕਸ਼ਮੀਰ 'ਚ, ਉਹ ਬੀਜੇਪੀ ਔਰ ਮਹਿਬੂਬਾ ਮੁਫਤੀ ਦੀ ਪਾਰਟੀ ਦੀ ਸੀ। ਬੀਜੇਪੀ ਦਾ ਨਿਰਮਲ ਸਿੰਘ ਡਿਪਟੀ ਚੀਫ ਮਿਨਿਸਟਰ ਸੀ, ਮਹਿਬੂਬਾ ਮੁਫਤੀ ਚੀਫ ਮਿਨਿਸਟਰ ਸੀ। ਉਹਨੂੰ ਕਿਵੇਂ ਹਾਊਸ ਅਰੈਸਟ ਔਰ ਦੂਸਰੇ 'ਚ ਰੱਖਿਆ। ਔਰ ਜਿਹੜੇ ਦੂਸਰੇ ਯਾਸੀਨ ਮਲਿਕ ਔਰ ਦੂਜੇ ਜਿਹੜੇ ਮਿਲੀਟੈਂਟ ਰੈਂਕ 'ਚੋਂ ਆ ਕੇ ਮੇਨ ਸਟ੍ਰੀਮ 'ਚ ਇਹਨਾਂ ਦੇ ਸੋ ਕਾਲ 'ਚ ਆਏ, ਉਹ ਕਿਵੇਂ ਅੱਜ ਵੀ ਰੋਲੇ ਜਾ ਰਹੇ ਨੇ, ਮਨੀ ਲਾਂਡਰਿੰਗ, ਦਹਿਸ਼ਤਗਰਦੀ, ਇਹ ਉਹ। ਸੋ ਉੱਥੇ ਉਹਨਾਂ ਨੇ ਫਿਰ ਕੋਈ ਫਰਕ ਨਹੀਂ ਰੱਖਿਆ ਕਿ ਕੌਣ ਮਿਲੀਟੈਂਟ ਸੀ, ਕੌਣ, ਸਭ ਨੂੰ ਹੀ ਜਿਹੜਾ ਹੈ ਉਹ ਇੱਕੋ ਹੀ ਡੰਡੇ ਦੇ ਨਾਲ ਇਹ ਸਮਝ ਕੇ ਕਿ ਭਾਈ ਹਰ ਕਸ਼ਮੀਰੀ ਮੁਸਲਮਾਨ ਜਿਹੜਾ ਜੰਮੂ ਕਸ਼ਮੀਰ ਦਾ ਉਹ ਦੇਸ਼ ਦੁਸ਼ਮਣ ਹੈ, ਇਵੇਂ ਕੀਤਾ। ਔਰ ਵਿਦਨ ਦਾ ਸਿਸਟਮ ਜਿਵੇਂ ਉਹਨਾਂ ਨੇ 3 ਡਰਟੀ ਡੀਜ਼, ਡੀਲਿਮਿਟੇਸ਼ਨ ਕਮਿਸ਼ਨ, ਹੁਣ ਜਿਹੜਾ ਉਹਨਾਂ ਨੇ ਜਿਹਦੇ ਥੱਲੇ ਇਹਨਾਂ ਨੇ ਚੋਣਾਂ ਕਰਵਾਉਣੀਆਂ ਨੇ ਯੂਨੀਅਨ ਟੈਰੀਟਰੀ ਦੀਆਂ, ਆਲਰੇਡੀ ਜੰਮੂ ਦੀਆਂ ਸੀਟਾਂ ਵਧਾ ਦਿੱਤੀਆਂ ਗਈਆਂ। ਔਰ ਬੀਜੇਪੀ ਇਹ ਕਹਿ ਰਹੀ ਹੈ ਕਿ ਅਗਲਾ ਚੀਫ ਮਿਨਿਸਟਰ ਜੰਮੂ ਕਸ਼ਮੀਰ ਦਾ ਹਿੰਦੂ ਹੋਏਗਾ। ਕਸ਼ਮੀਰ ਦੇ ਵਿੱਚ ਕਿਵੇਂ ਜਿਹੜੀ ਜੰਮੂ ਕਸ਼ਮੀਰ ਦੀ ਜ਼ਮੀਨ ਹੈ ਉਹ ਬਾਹਰਲੇ ਕਾਰਖਾਨੇਦਾਰਾਂ ਨੂੰ ਮੰਦਰਾਂ ਦੇ ਨਾਂ ਥੱਲੇ ਔਰ ਦੂਜੇ ਫਿਰ ਜਿਹੜੇ ਜੰਮੂ ਕਸ਼ਮੀਰ ਔਰ ਰੀਜਨ ਦੇ ਮੁਸਲਮਾਨ ਨੇ ਨੌਕਰੀਆਂ ਤੋਂ ਫਾਇਰ ਕਰਕੇ ਬਾਹਰੋਂ ਯੂਪੀ, ਬਿਹਾਰ ਦੇ ਔਰ ਦੂਸਰੇ ਲਿਆਂਦੇ ਜਾ ਰਹੇ ਨੇ। ਸੋ ਮਤਲਬ ਇਹ ਹੈ ਕਿ ਡੀਲਿਮਿਟੇਸ਼ਨ ਕਮਿਸ਼ਨ ਦੇ ਨਾਲ ਅਸੈਂਬਲੀਆਂ ਦਾ ਡੈਮੋਗ੍ਰਾਫੀ ਬਦਲਣੀ, 3 ਡਰਟੀ ਡੀਜ਼, ਔਰ ਇਹ ਸਾਰਾ ਪਾਰਟ ਚੱਲ ਰਿਹਾ ਹੈ। ਲੇਕਿਨ ਇਹਦੇ ਬਾਵਜੂਦ 3 ਸਾਲ ਬੀਤਣ ਬਾਅਦ ਵੀ ਜੰਮੂ ਕਸ਼ਮੀਰ ਸ਼ਾਂਤ ਨਹੀਂ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਅੱਜ ਜਦੋਂ ਕਿ ਇਹ ਤੀਸਰੀ ਐਨੀਵਰਸਰੀ ਸੀ ਜੰਮੂ ਕਸ਼ਮੀਰ ਦੀ, ਕਸ਼ਮੀਰ ਘਾਟੀ ਦੇ ਵਿੱਚ ਮੁਕੰਮਲ ਹੜਤਾਲ ਹੋਈ। ਹਾਲਾਂਕਿ ਇਹਨਾਂ ਨੇ ਤਾਂ ਖਬਰ ਬਣਾਈ ਕਸ਼ਮੀਰ ਵੈਲੀ ਸੀਜ਼ ਪਾਰਸ਼ਲ ਸ਼ਟਡਾਊਨ, ਪਰ ਜਿੰਨੇ ਏਰੀਏ ਨੇ ਉਸ ਦੇ ਆਲੇ ਦੁਆਲੇ ਮੁਕੰਮਲ ਕਾਰੋਬਾਰ ਔਰ ਦੂਸਰੇ ਲੋਕਾਂ ਨੇ ਬੰਦ ਰੱਖੇ। ਮਹਿਬੂਬਾ ਮੁਫਤੀ ਨੇ ਵੀ ਪ੍ਰੋਟੈਸਟ ਲੀਡ ਕੀਤਾ, ਪਰ ਉਹਨੂੰ ਲਾਲ ਚੌਂਕ ਜਿਹੜਾ ਸ੍ਰੀਨਗਰ ਦਾ ਮੇਨ ਹੱਬ ਹੈ ਪੋਲੀਟੀਕਲ ਐਕਟੀਵਿਟੀ ਦਾ, ਉੱਥੇ ਤੱਕ ਨਹੀਂ ਜਾਣ ਦਿੱਤਾ। ਹਾਲਾਂਕਿ ਇੰਡੀਅਨ ਗਵਰਨਮੈਂਟ ਨੇ ਬੜੇ ਫਖਰ ਨਾਲ ਇਹ ਸਟੇਟਮੈਂਟ ਦਿੱਤੀ ਕਿ ਜੀ ਇਹ ਜਦੋਂ ਦਾ ਅਸੀਂ 3 ਸਾਲ ਪਹਿਲਾਂ ਦਾ ਤੋੜਿਆ ਹੈ ਆਰਟੀਕਲ 370, 88% ਡ੍ਰੌਪ ਇਨ ਲਾਅ ਐਂਡ ਆਰਡਰ ਇਨਸੀਡੈਂਟਸ ਇਨ ਕਸ਼ਮੀਰ, ਕਿ 88% ਜਿਹੜੀਆਂ ਨੇ ਉਹ ਘਟਨਾਵਾਂ ਰੁਕ। ਹਾਲਾਂਕਿ ਕਸ਼ਮੀਰੀ ਪੰਡਤਾਂ ਦੀ ਮਾਈਗ੍ਰੇਸ਼ਨ ਜਿਹੜੀ ਇਹਨਾਂ ਨੇ ਉਹ ਸਪੈਸ਼ਲ ਕਾਲੋਨੀਜ਼ ਬਣਾ ਕੇ ਨਾਂ ਥੱਲੇ ਵੀ, ਉਹ ਤਾਂ ਆਪਣੇ ਨੌਕਰੀਆਂ ਤੇ ਹੀ ਨਹੀਂ ਜਾਂਦੇ ਹੈ ਕਿ ਭਾਈ ਸੇਫ ਨਹੀਂ ਨੇ, ਕੁਛ ਨਾ ਕੁਛ ਰੋਜ਼ਾਨਾ ਉੱਥੇ ਹੋ ਰਿਹਾ ਹੁੰਦਾ। ਔਰ ਇਸ ਦੇ ਬਾਵਜੂਦ ਜਦੋਂ ਅੱਜ ਵੀ ਅਸੀਂ ਇਹ ਡਿਸਕਸ ਕਰ ਰਹੇ ਹਾਂ, BSF ਜਵਾਨ ਸ਼ੂਟ ਹਿਮਸੈਲਫ ਡੈਡ ਇਨ ਜੰਮੂ ਐਂਡ ਕਸ਼ਮੀਰ ਦੇ ਅਨੰਤਨਾਗ। ਇੰਨੀ ਫਰਸਟ੍ਰੇਸ਼ਨ 'ਚ ਨੇ ਫੌਜੀ ਵੀ, ਦੂਜੇ ਵੀ, ਉਹ ਆਪਣਾ ਅੰਤ ਕਰ ਰਹੇ ਨੇ। ਇਸ ਤੋਂ ਪਹਿਲਾਂ ਵੀ ਘਟਨਾ ਕੁਝ ਹਫ਼ਤੇ ਪਹਿਲਾਂ ਹੋਈ ਹੈ ਜਿਹਦੇ 'ਚ ਇੱਕ ਜਵਾਨ ਨੇ ਆਪਣੇ 2 ਆਫੀਸਰਸ ਔਰ ਇੱਕ ਫੈਲੋ ਜਵਾਨ ਨੂੰ ਮਾਰ ਕੇ ਖੁਦਕੁਸ਼ੀ ਕੀਤੀ। ਕਿਉਂਕਿ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਈਵਨ ਜਿਹੜੀ ਫੌਜੀ ਨੇ ਉਹ ਵੀ ਹਿਊਮਨ ਬੀਇੰਗ ਨੇ, ਉਹਨਾਂ ਨੂੰ ਤੁਸੀਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਪੁਸ਼ ਕੀਤਾ ਹੋਇਆ ਹੈ। ਔਰ ਇਸ ਸਾਰੇ ਦੇ ਚੱਲਦੇ ਆ ਇਹ ਵੀ ਪ੍ਰਚਾਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਹੁਣ ਤਾਂ ਨਾਰਮਲ ਵਾਂਗ ਹੋ ਗਿਆ, ਲੋਕਾਂ ਨੂੰ ਨਹੀਂ ਫਰਕ ਪੈਂਦਾ ਆਰਟੀਕਲ 370 ਹੈ ਕਿ ਨਹੀਂ। ਜਿਵੇਂ ਅਮਰਜੀਤ ਸਿੰਘ ਦੁਲਟ ਜਿਹੜਾ ਰਾਹ ਦਾ ਕਸ਼ਮੀਰ ਹੈਡ ਕਰਦਾ ਰਿਹਾ, ਕਦੇ ਕਦੇ ਫੇਵਰੇਬਲ ਗੱਲਾਂ ਵੀ ਕਰਦਾ, ਅੱਜ ਉਹਦਾ ਵੀ ਇੰਟਰਵਿਊ ਛਾਪਿਆ ਹੋਇਆ, ਕਸ਼ਮੀਰੀਜ਼ ਹੈਵ ਕਮ ਟੂ ਟਰਮਸ ਵਿਦ ਆਰਟੀਕਲ 370 ਹੈਵਿੰਗ ਗੋਨ ਫॉर ਗੁੱਡ ਐਕਸ ਰਾਹ ਚੀਫ। ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਨੇ ਜਿਵੇਂ ਅੱਜ ਉਹਨਾਂ ਨੇ ਇਸਲਾਮਾਬਾਦ ਵਿੱਚ ਜਿਹੜਾ ਉਹਨਾਂ ਦਾ ਇੰਡੀਆ ਦਾ ਚਾਰਜ ਦੀ ਅਫੇਅਰ ਹੈ, ਕਿਉਂਕਿ ਹਾਈ ਕਮਿਸ਼ਨਰ ਲੈਵਲ ਤਾਂ ਨਹੀਂ ਹੈ, ਡਿਪਲੋਮੈਟਿਕ ਸਬੰਧ ਲੋਅਰ ਡਾਊਨ ਕੀਤੇ ਹੋਏ ਨੇ, ਉਹਨੂੰ ਤਲਬ ਕਰਕੇ ਉਹਨਾਂ ਨੇ ਆਪਣਾ ਪ੍ਰੋਟੈਸਟ ਜਤਾਇਆ ਕਿ ਭਾਈ ਤੁਸੀਂ ਜੋ 3 ਸਾਲ ਪਹਿਲਾਂ ਕੀਤਾ ਉਹ ਗੈਰ ਕਾਨੂੰਨੀ ਹੈ ਔਰ ਉਹ ਸਾਨੂੰ ਮਨਜ਼ੂਰ ਨਹੀਂ ਹੈ। ਔਰ ਕੱਲਾ ਇਹੀ ਨਹੀਂ ਕਿ ਵੀ ਇਹ 3 ਸਾਲ ਪਹਿਲਾਂ ਉਹਨਾਂ ਨੇ ਸਟੇਟਸ ਖਤਮ ਕੀਤਾ। ਪਿਛਲੇ ਸਾਲ 5 ਅਗਸਤ 2021 ਨੂੰ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਜੀ ਅਸੀਂ ਇਸ ਦਿਨ ਮੋਦੀ ਜਿਹੜਾ ਉਹ ਅਯੁੱਧਿਆ ਮੰਦਿਰ ਦਾ ਸ਼ਿਲਾਨਿਆਸ ਕਰੇਗਾ।
ਸੋ ਮਤਲਬ ਇਹ ਵੀ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਕਿ ਵੀ ਇੱਕ ਪਾਸੇ ਕਸ਼ਮੀਰੀ 5 ਅਗਸਤ ਨੂੰ ਇੱਕ ਕਾਲੇ ਦਿਨ ਵਜੋਂ, ਔਰ ਜਿਵੇਂ ਇੱਕ ਕਸ਼ਮੀਰੀ ਲੀਡਰ ਨੇ ਕਿਹਾ ਕਿ ਵੀ ਇਟ ਇਜ਼ ਏ black, not only black day, this black day robbed us of everything. ਔਰ ਦੂਸਰੇ ਪਾਸੇ ਇਹਨਾਂ ਨੇ ਇਹ ਕਿਹਾ ਕਿ ਜੀ ਇਹ ਤਾਂ ਸਾਡਾ ਪਵਿੱਤਰ ਦਿਨ ਹੈ, ਰਾਮਚੰਦਰ ਦੇ ਮੰਦਿਰ ਦਾ ਸ਼ਿਲਾਨਿਆਸ ਮੋਦੀ ਕਰ ਰਿਹਾ। ਹੁਣ ਅੱਜ ਕਾਂਗਰਸ ਨੇ ਬੜੇ ਵੱਡੇ ਪੈਮਾਨੇ ਤੇ ਭਾਰਤ ਭਰ ਦੇ ਵਿੱਚ ਕਾਲੇ ਕੱਪੜੇ ਪਾ ਕੇ, ਜਿਨ੍ਹਾਂ 'ਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਸਾਰੇ ਪ੍ਰੋਟੈਸਟ ਕੀਤੇ ਨੇ ਭਾਰਤ 'ਚ ਵੱਧ ਰਹੀ ਮਹਿੰਗਾਈ, ਲਾਲੈਸਨੈਸ, ਜਿਹੜਾ ਐਕਸਪ੍ਰੈਸ਼ਨ ਦੇ ਹੱਕ ਨੂੰ ਦਬਾਣਾ ਔਰ ਦੂਜੇ ਤੀਜੇ। ਔਰ ਤੁਸੀਂ ਦੇਖੋ ਵੀ ਕਿਸ ਕਦਰ ਇਹ ਸ਼ੈਤਾਨ ਦੀ ਟੂਟੀ ਨੇ ਆਦਿੱਤਿਆਨਾਥ ਯੋਗੀ ਔਰ ਅਮਿਤ ਸ਼ਾਹ ਇਹ ਬਿਆਨ ਦੇ ਰਹੇ ਨੇ ਕਿ ਜੀ ਕਾਂਗਰਸ ਨੇ ਭਗਵਾਨ ਰਾਮ ਦਾ ਅਪਮਾਨ ਕੀਤਾ ਹੈ, ਕਿਉਂਕਿ 5 ਅਗਸਤ 2021 ਨੂੰ ਮੋਦੀ ਜੀ ਨੇ ਸ਼ਿਲਾਨਿਆਸ ਕੀਤਾ ਸੀ ਅਯੁੱਧਿਆ ਮੰਦਿਰ ਦਾ, ਇਹ ਤਾਂ ਭਗਵਾਨ ਰਾਮ ਦਾ ਦਿਨ ਹੈ। ਔਰ ਇਹਨਾਂ ਨੇ ਜਿਹੜੇ ਕਾਲੇ ਕੱਪੜੇ ਪਾ ਕੇ ਕੀਤਾ ਹੈ, ਇਹਨਾਂ ਨੇ ਅਪੀਜ਼ਮੈਂਟ ਕੀਤਾ ਹੈ, ਮੁਸਲਮਾਨਾਂ ਨੂੰ ਖੁਸ਼ ਕੀਤਾ ਹੈ ਕਿ ਵੀ ਇਹ ਕਾਲੇ ਕੱਪੜੇ ਇਹਨਾਂ ਨੇ ਇਸ ਲਈ ਪਾਏ ਨੇ ਕਿ ਮੁਸਲਮਾਨਾਂ ਨੂੰ ਉਹਦਾ ਉਹ ਪੁਸ਼ਟੀ ਕਰਨਗੇ। ਸੋ ਇਹ ਹੈ ਜਦੋਂ ਤੁਸੀਂ ਇੱਕ ਨਫ਼ਰਤ ਔਰ ਹੇਟਰੇਡ ਦੇ ਨਾਲ ਜਿਹੜਾ ਇੱਕ ਸਿਸਟਮ ਨੂੰ ਰਨ ਕਰਦੇ ਹੋ ਤਾਂ ਹਰ ਚੀਜ਼ ਤੁਸੀਂ ਨਫ਼ਰਤ ਫੈਲਾ ਰਹੇ ਹੁੰਦੇ ਹੋ। ਅਸੀਂ ਹਮੇਸ਼ਾ ਹੀ ਜਦੋਂ ਤੋਂ ਪਿਛਲੇ 10 ਸਾਲ 'ਚ TV 84 ਕੰਸਿਸਟੈਂਟਲੀ ਕਸ਼ਮੀਰੀ ਜੁਝਾਰੂਆਂ ਦੇ ਹੱਕਾਂ ਦਾ ਸਿਰਫ ਝੰਡਾ ਬਰਦਾਰ ਹੀ ਨਹੀਂ ਹੈ, ਅਸੀਂ ਉਹਨੂੰ ਇਸ ਕਾਜ਼ ਨੂੰ ਨਾ ਹੀ ਅਜ਼ੀਜ਼ ਸਮਝਦੇ ਹਾਂ ਜਿੰਨਾ ਸਾਡੀ ਆਪਣੀ ਫਰੀडम ਮੂਵਮੈਂਟ ਹੈ, ਖਾਲਿਸਤਾਨ ਦੀ ਮੂਵਮੈਂਟ ਹੈ। ਔਰ ਅਸੀਂ ਅੱਜ ਦਾ ਦਿਨ ਜਿਹੜਾ ਹੈ ਉਹ ਉਹਨਾਂ ਬਹਾਦਰ ਕਸ਼ਮੀਰੀਆਂ ਦੇ ਨਾਂ ਕਰਦੇ ਹਾਂ, ਕਸ਼ਮੀਰੀ ਜੁਝਾਰੂ ਜਿਹੜੇ ਲੜੇ, ਸ਼ਹੀਦ ਹੋਏ, ਜਿਹੜੇ ਅੱਜ ਵੀ ਜੇਲ੍ਹਾਂ 'ਚ ਬੰਦ ਨੇ। ਔਰ ਇਹਨਾਂ ਜਿਹੜੀਆਂ ਸਭ ਤੋਂ ਦੁਖਦ ਔਰ ਕਸ਼ਟਦਾਇਕ ਹਾਲਤਾਂ ਨੇ, ਇਹਨਾਂ ਦੇ ਵਿੱਚ ਵੀ ਜਿਨ੍ਹਾਂ ਨੇ ਕਸ਼ਮੀਰੀ ਆਜ਼ਾਦੀ ਦਾ ਝੰਡਾ ਬੁਲੰਦ ਰੱਖਿਆ ਹੋਇਆ, ਅਸੀਂ ਉਹਨਾਂ ਸਭ ਨੂੰ ਸਿਜਦਾ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਜ਼ੁਲਮ ਦੀ ਰਾਤ ਜਿੰਨੀ ਮਰਜ਼ੀ ਕਾਲੀ ਬੋਲੀ ਹੋਏ, ਹਨੇਰੀ ਹੋਏ, ਹਰ ਹਨੇਰੀ ਰਾਤ ਦੀ ਵੀ ਇੱਕ ਸਵੇਰ ਹੁੰਦੀ ਹੈ। ਇਨਸਾਫ ਦਾ ਸੂਰਜ ਚੜ੍ਹੇਗਾ। ਅਸੀਂ ਰੱਬ ਦੇ ਵਿੱਚ ਈਮਾਨ ਰੱਖਣ ਵਾਲੀਆਂ ਕੌਮਾਂ, ਅਲਟੀਮੇਟਲੀ ਟਰੂਥ ਪ੍ਰੀਵੇਲ ਕਰਦੀ ਹੈ। ਔਰ ਸ਼ਾਇਦ ਇਹ ਸਾਡੇ ਸਬਰ ਦਾ ਇਮਤਿਹਾਨ ਹੈ। ਉਸ ਧਰਤੀ ਦੇ ਉੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਵੀ ਹੋਣ ਚਾਹੇਗਾ ਔਰ ਜੰਮੂ ਕਸ਼ਮੀਰ ਦੇ ਲੋਕ ਵੀ ਭਾਰਤੀ ਖੂਨੀ ਪੰਜੇ ਤੋਂ ਨਿਜਾਤ ਪਾ ਕੇ ਆਜ਼ਾਦਾਨਾ ਤੌਰ ਤੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਹਾਸਲ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗਲੋਂ ਲਾਉਣੀ ਪੈਣੀ ਹੈ। ਗੱਤਕਾ ਅਖਾੜਾ ਸ਼ਹੀਦ ਬਾਬਾ ਅਜੀਤ ਸਿੰਘ ਜੀ ਨਿਊ ਜਰਸੀ ਪੇਸ਼ ਕਰਦੇ ਹਨ ਮੈਦਾਨੇ ਜੰਗ 2022 8ਵਾਂ ਸਾਲਾਨਾ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ, ਜਿਹੜਾ ਸਮਰਪਿਤ ਹੈ ਉਸ ਇਨਕਲਾਬੀ ਸੋਚ ਨੂੰ ਜਿਸਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਜਿਹਨ ਵਿੱਚੋਂ ਜਨਮ ਲਿਆ ਔਰ ਕਿਸਾਨ ਮੋਰਚੇ ਵਿੱਚ ਖੁਦ ਮੁਖਤਿਆਰਗੀ ਵਾਲੀ ਸ੍ਰੇਸ਼ਟ ਬੁੱਧੀ ਲਿਆਈ। ਦੀਪ ਸਿੱਧੂ ਵਰਗੇ ਨੌਜਵਾਨ ਜੋ ਇਸ ਸੋਚ ਤੇ ਪੈਰਾ ਦੇ ਗਏ, ਗੁਰੂ ਪੰਥ ਵੱਲੋਂ ਸਿਹਰਾ ਪ੍ਰਾਪਤ ਕਰ ਗਏ। ਟੂਰਨਾਮੈਂਟ ਵੱਲੋਂ $12,000 ਕੈਸ਼ ਪ੍ਰਾਈਜ਼ ਅਤੇ ਸ੍ਰੀ ਸਾਹਿਬ ਭੇਟ ਹੋਵੇਗੀ। ਅਗਸਤ ਦੀ 6 ਔਰ 7 ਤਰੀਕ ਸ਼ਨੀਚਰ ਐਤਵਾਰ ਮੁਕਾਬਲਾ ਜਾਰੀ ਹੋਵੇਗਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ। ਖਿਡਾਰੀਆਂ ਵਾਸਤੇ theyoung.org ਜਾਂ ਮੋਬਾਈਲ ਐਪ ਵਿਖੇ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। ਡੈਡਲਾਈਨ 31 ਜੁਲਾਈ।
ਸਾਧ ਸੰਗਤ ਜੀਓ, ਤੁਹਾਡੇ ਭਰਵੇਂ ਹੰਗਾਰੇ ਨਾਲ ਇਹ ਮੁਕਾਬਲਾ 8 ਸਾਲ ਪਹਿਲਾਂ 30 ਖਿਡਾਰੀਆਂ ਨਾਲ ਸ਼ੁਰੂ ਹੋਇਆ ਸੀ, ਜੋ ਕਿ ਹੁਣ 150 ਦੀ ਵੱਧ ਸ਼ਮੂਲੀਅਤ ਹਾਸਲ ਕਰ ਚੁੱਕਾ ਹੈ। ਤੁਹਾਡੀ ਬਦੌਲਤ ਕਰਕੇ ਟੂਰਨਾਮੈਂਟ ਹਰ ਪੱਖੋਂ ਪ੍ਰਫੁੱਲਤ ਹੈ। ਉਮੀਦ ਹੈ ਕਿ ਤੁਸੀਂ ਐਤਕੀ ਵੀ ਸਹਿਯੋਗ ਬਖਸ਼ੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸਟੱਡੀ ਨਿਊਯਾਰਕ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਤੇ ਸਮੂਹ ਸਿੰਘਾਂ ਦੀ ਯਾਦ ਵਿੱਚ 14 ਅਗਸਤ ਦਿਨ ਐਤਵਾਰ ਨੂੰ ਸ਼ਹੀਦੀ ਦਿਹਾੜਾ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਮਨਾਇਆ ਜਾ ਰਿਹਾ ਹੈ। ਭੋਗ ਦੀ ਸਮਾਪਤੀ ਤੋਂ ਬਾਅਦ ਰਾਗੀ ਢਾਡੀ ਕਥਾਵਾਚਕ ਕੀਰਤਨੀ ਜਥੇ ਹਾਜ਼ਰੀਆਂ ਭਰਨਗੇ। ਅਚੇਚੇ ਤੌਰ ਤੇ ਜਥੇਬੰਦੀ ਵੱਲੋਂ ਉਪਰਾਲਾ ਕੀਤਾ ਗਿਆ ਹੈ। ਡਾਕਟਰ ਸੁਖਪ੍ਰੀਤ ਸਿੰਘ ਜੀ ਉਦਯੋਗ, ਹਰਿੰਦਰ ਸਿੰਘ ਜੀ ਟੈਕਸਸ, ਡਾਕਟਰ ਅਮਰਜੀਤ ਸਿੰਘ ਜੀ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਆਪਾਂ ਨੇ ਕਿੱਦਾਂ ਅਗਾਹ ਰਾਜਪਾਲ ਪ੍ਰਾਪਤ ਕਰਨਾ ਉਸ ਸੰਬੰਧੀ ਚਾਨਣਾ ਪਾਉਣਗੇ। 14 ਅਗਸਤ ਦਿਨ ਐਤਵਾਰ ਨੂੰ ਹਮ ਵਾਕਿਆ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 57 ਮੁਸਲਮਾਨ ਦੇਸ਼ਾਂ ਦੀ OIC ਵੱਲੋਂ ਕਸ਼ਮੀਰੀਆਂ ਦੇ ਹੱਕ ਵਿੱਚ ਹਾਂ ਦਾ ਨਾਰਾ ਜਿਹੜਾ ਹੈ ਉਹ ਮਾਰਿਆ ਗਿਆ ਹੈ ਔਰ OIC ਦੇ ਇਸ ਬਿਆਨ ਉੱਤੇ ਭਾਰਤ ਨੇ ਬੜਾ ਬਚਕਾਨਾ ਅਤੇ ਗੈਰ ਜ਼ਿੰਮੇਵਾਰ ਐਕਸ਼ਨ ਜਿਹੜਾ ਹੈ ਉਹ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲੇ ਸੈਗਮੈਂਟ 'ਚ ਅਸੀਂ ਵੇਰਵੇ ਨਾਲ ਜ਼ਿਕਰ ਕੀਤਾ ਹੈ ਕਿ ਜਿਹੜਾ ਗੈਰ ਕਾਨੂੰਨੀ, ਗੈਰ ਇਖਲਾਕੀ ਔਰ ਨਫ਼ਰਤ ਨਾਲ ਭਰਿਆ ਹੋਇਆ ਐਕਸ਼ਨ 5 ਅਗਸਤ 2019 ਨੂੰ ਭਾਰਤ ਦੀ ਪਾਰਲੀਮੈਂਟ ਨੇ ਕੀਤਾ, ਕਸ਼ਮੀਰ ਦਾ ਸਪੈਸ਼ਲ ਦਰਜਾ ਖਤਮ ਕਰਕੇ ਆਰਟੀਕਲ 370 35A ਉਸ ਨਾਲ ਸੰਬੰਧਿਤ ਪਿਛੋਕੜ, ਹਿਸਟੋਰੀਕਲ, ਆਈਨੀ, ਇੰਟਰਨੈਸ਼ਨਲ ਅਸੀਂ ਗੱਲ ਕੀਤੀ। ਹੁਣ ਅਸੀਂ ਇਹ ਦੇਖਦੇ ਹਾਂ ਕਿ ਜਦੋਂ 5 ਅਗਸਤ 2019 ਨੂੰ ਇਹ ਜਿਹੜਾ ਇਹਨਾਂ ਨੇ ਇਸ ਕਿਸਮ ਦੀ ਹਰਕਤ ਕੀਤੀ ਤੇ ਉਸ ਦਾ ਇੰਟਰਨੈਸ਼ਨਲ ਰਿਐਕਸ਼ਨ ਕੀ ਹੋਇਆ। ਸੋ ਜ਼ਾਹਰ ਹੈ ਕਿ ਉਸ ਵੇਲੇ ਤੱਕ ਭਾਰਤ ਨੇ ਜਿਹੜਾ ਇਸ ਤੋਂ ਪਹਿਲਾਂ, ਕਿਉਂਕਿ ਟਰੰਪ ਦਾ ਪੀਰੀਅਡ ਸੀ ਅਮਰੀਕਾ ਦੇ ਵਿੱਚ ਔਰ ਟਰੰਪ ਨੇ 2 ਵਾਰ ਇਸ ਤੋਂ ਪਹਿਲਾਂ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਹੜੀ ਮੈਨੂੰ ਲੱਗਦਾ ਵੀ ਇੱਕ ਸਮੋਕ ਸਕਰੀਨ ਸੀ। ਕਿਤੇ ਨਾ ਕਿਤੇ ਅਮਰੀਕਾ ਨੂੰ ਭਰੋਸੇ ਵਿੱਚ ਲੈ ਕੇ ਹੀ ਜਾਂ ਅਮਰੀਕਾ ਨੇ ਆਪਣੇ ਹਿੱਤ ਕੋਈ ਵਾਚਦੇ ਆ ਇਸ ਕਿਸਮ ਦਾ, ਕਿਉਂਕਿ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦਾ ਮਤਲਬ ਸੀ ਕਿ ਕਸ਼ਮੀਰ ਜਿਹੜਾ ਚਾਈਨਾ ਦੇ ਨਾਲ ਲੱਗਦਾ ਹੈ ਖਿੱਤਾ, ਕਿਉਂਕਿ ਲੱਦਾਖ ਦੇ ਉੱਤੇ ਹਮੇਸ਼ਾ ਹੀ ਜਿਹੜਾ ਉਹ ਚਾਈਨਾ ਦਾ ਕਲੇਮ ਰਿਹਾ। ਜਦੋਂ ਉਹ 5 ਫਿੰਗਰਸ ਦੀ ਗੱਲ ਕਰਦੇ ਨੇ ਔਰ ਕਦੇ ਵੀ ਉਹਨਾਂ ਨੇ ਲਾਈਨ ਆਫ ਐਕਚੁਅਲ ਕੰਟਰੋਲ ਦਾ ਵੱਡਾ ਹਿੱਸਾ ਲੱਦਾਖ ਚੋਂ ਗੁਜ਼ਰਦਾ। ਸੋ ਇਸ ਦੇ ਉੱਤੇ ਚਾਈਨਾ ਨੇ ਉਸ ਵੇਲੇ 5 ਅਗਸਤ 2019 ਨੂੰ ਜਦੋਂ ਇਹ ਹਰਕਤ ਕੀਤੀ ਤਾਂ ਚਾਈਨਾ ਨੇ ਬੜਾ ਸਟਰੋਂਗ ਰਿਐਕਸ਼ਨ ਦਿੱਤਾ ਸੀ ਕਿ ਭਾਈ ਇੰਡੀਆ ਨੇ ਵਾਇਲੇਟ ਕੀਤਾ ਹੈ UN ਦੇ ਉਸ ਫੈਸਲੇ ਨੂੰ ਵੀ ਜਿਹਦੇ ਥੱਲੇ ਡਿਸਪਿਊਟਡ ਟੈਰੀਟਰੀ ਹੈ। ਅੱਛਾ, ਅਮਰੀਕਨ US ਕਾਂਗਰਸਮੈਨ ਨੇ ਜਾਂ ਦੂਜਾ ਹਿਊਮਨ ਰਾਈਟਸ ਜਾਂ ਜੰਮੂ ਕਸ਼ਮੀਰ 'ਚ ਇੰਟਰਨੈਟ ਖਤਮ ਕਰ ਦਿੱਤਾ ਹੈ, ਲੋਕਾਂ ਨੂੰ ਘਰਾਂ 'ਚ ਤਾੜ ਦਿੱਤਾ ਹੈ, ਉਹਨਾਂ ਦੀ ਰੀਚ ਨਹੀਂ ਹੈ, ਇਸ ਕਿਸਮ ਦੇ ਹਿਊਮਨ ਰਾਈਟਸ ਇਸ਼ੂ ਦੀ ਗੱਲ ਤਾਂ ਕੀਤੀ, ਲੇਕਿਨ ਕੁੱਲ ਮਿਲਾ ਕੇ ਵਾਈਟ ਹਾਊਸ ਵੱਲੋਂ ਕੋਈ ਵੀ ਇਸ ਕਿਸਮ ਦਾ ਭਾਰਤ ਦੇ ਖਿਲਾਫ ਐਕਸ਼ਨ ਲੈ ਤਾਂ ਦੂਰ ਦੀ ਗੱਲ, ਕੋਈ ਸਟਰੋਂਗ ਸਟੈਂਡ ਵਾਲੀ ਗੱਲ ਨਜ਼ਰ ਨਹੀਂ ਆਈ। ਬਾਅਦ 'ਚ ਅਸੀਂ ਦੇਖਦੇ ਹਾਂ ਕਿ ਯੂਰਪ ਦੇ ਵਿੱਚ, ਕਿਉਂਕਿ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਹਮੇਸ਼ਾ ਸਿੰਪਥੀ ਰਹੀ ਹੈ ਔਰ UN ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਵੀ ਗੱਲ ਹੋਈ। ਸੋ ਜਿਵੇਂ ਭਾਰਤ ਦੇ ਇੱਕ ਪੂਰਾ ਜਿਹੜਾ ਰਾਹ ਦਾ ਨੈਟਵਰਕ ਜਿਹੜਾ ਬਾਅਦ ਦੇ ਵਿੱਚ ਇੱਕ ਯੂਰਪੀਅਨ NGO ਨੇ ਉਸ ਨੂੰ ਰਿਵੀਲ ਵੀ ਕੀਤਾ ਜਾਂ ਉਸ ਨੂੰ ਐਕਸਪੋਜ਼ ਕੀਤਾ ਕਿ ਕਿਵੇਂ 600 ਤੋਂ ਜ਼ਿਆਦਾ ਵੈਬਸਾਈਟ, NGOs ਔਰ ਐਸੀਆਂ ਬਣਾ ਕੇ ਜਿਹੜਾ ਡਿਸਇਨਫੋ ਲੈਬ ਜਿਹੜਾ ਉਹਨਾਂ ਦੀ NGO ਨੇ ਆਪਣੀ ਇਨਵੈਸਟੀਗੇਟਿਵ ਰਿਪੋਰਟ ਨੂੰ ਕਿਹਾ ਕਿ ਉਹਨਾਂ ਨੇ ਕਿਵੇਂ ਦੁਨੀਆ ਨੂੰ ਗੁੰਮਰਾਹ ਕੀਤਾ। ਔਰ ਉਸ ਡਿਸਇਨਫੋ ਲੈਬ ਦੀ ਰਿਪੋਰਟ ਮੁਤਾਬਕ ਹੀ ਜਿਹੜਾ ਇੱਕ ਕਾਮਨਵੈਲਥ ਜਾਂ ਯੂਰਪੀਅਨ ਯੂਨੀਅਨ ਦੇ ਕੁਝ MPs ਜਿਹੜੇ ਰਾਈਟ ਵਿੰਗਰ ਔਰ ਜਿਨ੍ਹਾਂ ਨੂੰ
ਜਿਹੜੇ ਨੇ ਹਿੰਦੂਤਵੀ ਫੀਡ ਕਰ ਰਹੇ ਸੀ ਜਾਂ ਰਾਹ ਫੀਡ ਕਰ ਰਹੇ ਸੀ, ਉਹਨਾਂ ਦਾ ਇੱਕ ਡੈਲੀਗੇਸ਼ਨ ਉੱਥੇ ਭੇਜਣ ਦੀ ਉਹਨਾਂ ਨੇ ਕੀਤਾ, ਇਹ ਦੱਸਣ ਦੇ ਲਈ ਕਿ ਸਭ ਕੁਝ ਨਾਰਮਲ ਹੈ। ਉਹਨਾਂ ਨੂੰ ਵੀ ਸਿਲੈਕਟ ਲੋਕਾਂ ਦੇ ਨਾਲ ਹੀ ਮਿਲਾਇਆ ਗਿਆ। ਸੋ ਇੰਟਰਨੈਸ਼ਨਲ ਰਿਐਕਸ਼ਨ ਨੂੰ ਕਰਬ ਕਰਨ ਦੇ ਲਈ ਇਹਨਾਂ ਨੇ ਆਪਣਾ ਪੂਰਾ ਜਿਹੜਾ ਹੈ ਉਹ ਜ਼ੋਰ ਲਾਇਆ, ਔਰ ਉਸ ਲੈਵਲ ਦਾ ਰਿਐਕਸ਼ਨ ਹੋਇਆ ਵੀ ਨਹੀਂ। ਹਾਂ, ਪਾਕਿਸਤਾਨ ਕਿਉਂਕਿ ਉਦੋਂ ਜਨਾਬ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸਨ, ਔਰ 5 ਅਗਸਤ ਦੇ ਵਾਕਿਆ ਤੋਂ ਫੌਰਨ ਬਾਅਦ ਸਤੰਬਰ ਦੇ ਵਿੱਚ ਹੀ, ਕਿਉਂਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ, ਉਹ ਆਏ ਇੱਥੇ, ਉਹਨਾਂ ਨੇ ਬੜੀ ਜ਼ੋਰਦਾਰ ਇਸ ਦੇ ਉੱਤੇ ਤਕਰੀਰ ਕੀਤੀ ਕਸ਼ਮੀਰੀਆਂ ਦੇ ਹੱਕ ਦੇ ਵਿੱਚ। ਪਿਛਲੇ 2 ਸਾਲ ਤੋਂ ਵੀ ਜਿਹੜਾ ਹੈ 5 ਅਗਸਤ ਦੇ ਦਿਨ ਨੂੰ ਪਾਕਿਸਤਾਨ ਦੇ ਗਲੀਆਂ ਬਾਜ਼ਾਰਾਂ 'ਚ ਕਸ਼ਮੀਰ ਨਾਲ ਸੋਲੀਡੈਰਿਟੀ ਦੇ ਤੌਰ ਤੇ ਜਿਹੜਾ ਯਾਦ ਕੀਤਾ ਜਾਂਦਾ ਰਿਹਾ। ਪਰ ਇਸ ਵਾਰ ਮੈਂ ਅੱਜ ਬਹੁਤ ਸਾਰੇ ਮੈਂ ਇੰਟੈਂਸ਼ਨਲੀ ਜਿਹੜੇ ਟਾਕ ਸ਼ੋਅ ਨੇ ਪਾਕਿਸਤਾਨ ਦੇ ਉਹਨਾਂ ਵੱਲ ਵੀ ਗਿਆ ਦੇਖਣ ਲਈ ਕਿ ਕਸ਼ਮੀਰ ਦੀ ਕਿੰਨੀ ਕੁ ਗੱਲ ਹੋ ਰਹੀ ਹੈ। ਭੁੱਲਿਆ ਹੋਇਆ ਸਭ ਨੂੰ, ਪੋਲੀਟੀਕਲੀ ਵੀ ਕੋਈ ਕਿਸੇ ਨੇ ਇੱਕ ਅੱਧਾ ਟਵੀਟ ਕਰਤਾ ਹੋਏ ਤਾਂ ਪਤਾ ਨਹੀਂ, ਪਰ ਕੋਈ ਵੀ ਪਾਕਿਸਤਾਨ ਦੇ ਵਿੱਚ ਅੱਜ ਜੇ ਕਿਹਾ ਜਾਏ ਕਿ ਜੇ ਕੋਈ ਕਸ਼ਮੀਰ ਦਾ ਮੁੱਦਾ ਜਾਂ 5 ਅਗਸਤ ਨੂੰ ਲੈ ਕੇ ਹਾਂ, ਜਿਵੇਂ ਅਸੀਂ ਇਹ ਦੱਸਿਆ ਕਿ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਇਸਲਾਮਾਬਾਦ 'ਚ ਇੰਡੀਆ ਦੇ ਚਾਰਜਡ ਅਫੇਅਰਸ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ। ਇੰਨਾ ਕੁ ਪਾਰਟ, ਔਰ ਇਹਨਾਂ 3 ਸਾਲਾਂ ਦੇ ਵਿੱਚ ਪਾਕਿਸਤਾਨ ਵੱਲੋਂ ਕੋਈ ਇੰਟਰਨੈਸ਼ਨਲ ਲੈਵਲ ਦੀ ਲੌਬੀ ਵੀ ਨਹੀਂ ਹੋਈ ਕਿ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਕੋਈ ਕੰਸੈਂਸਸ ਦੇ ਨਾਲ ਕੋਈ ਲੋਕ ਰਾਏ ਜਾਂ ਉਹਨਾਂ ਦਾ ਜਿਹੜੀ ਹੈ ਕੋਈ ਸਪੋਰਟ ਬੇਸ ਬਿਲਡ ਕੀਤਾ ਜਾ ਸਕੇ। ਹੁਣ ਅੱਜ ਵੀ ਅਸੀਂ ਦੇਖਦੇ ਹਾਂ ਵੀ ਇਸ ਮੌਕੇ ਤੇ ਟ੍ਰੈਡੀਸ਼ਨਲੀ ਜਿਵੇਂ ਚਾਈਨਾ ਦਾ ਕਿਉਂਕਿ ਫਰਮ ਸਟੈਂਡ ਰਿਹਾ ਉਦੋਂ ਵੀ ਸੀ, ਔਰ ਅੱਜ ਚਾਈਨਾ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਜਿਹੜੀ ਹੈ ਹੁਆ ਚੁਨਯਿੰਗ, ਉਹਨੇ ਇਹ ਕਿਹਾ ਕਿ ਚਾਈਨਾ ਰਿਪੀਟਸ ਕਾਲ ਫॉर ਇੰਡੀਆ ਪਾਕਿਸਤਾਨ ਟੂ ਪੀਸਫੁਲੀ ਰਿਜ਼ੋਲਵ ਡਿਸਪਿਊਟਸ, ਕਿ ਤੁਸੀਂ ਭਾਰਤ ਔਰ ਪਾਕਿਸਤਾਨ ਜਿਹੜਾ ਉਹ ਸ਼ਾਂਤੀ ਤਰੀਕੇ ਨਾਲ ਅਮਨ ਦੇ ਨਾਲ ਆਪਣੇ ਝਗੜੇ ਨੂੰ ਨਿਬੇੜੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਸਾਡੀ ਉਹੀ ਟੇਕ ਹੈ ਜੋ 3 ਸਾਲ ਪਹਿਲੇ ਸੀ ਕਿ ਐਨੀ ਪਾਰਟੀ ਸ਼ੁੱਡ ਅਵੋਇਡ ਟੇਕਿੰਗ ਯੂਨੀਲੈਟਰਲ ਐਕਸ਼ਨਸ ਟੂ ਚੇਂਜ ਦਾ ਸਟੇਟਸ ਕੋ ਔਰ ਐਸਕੇਲੇਟ ਟੈਂਸ਼ਨਸ, ਇਹ ਨਾ ਕੀਤਾ ਜਾਏ ਬਿਲਕੁਲ। ਔਰ ਇਸ ਦੇ ਉੱਤੇ ਹੀ ਉਹਨਾਂ ਨੇ ਹਾਲਾਂ 2020 ਦੇ ਵਿੱਚ 2019 ਤੋਂ ਬਾਅਦ ਜਿਹੜੇ ਇੱਕ ਚਾਈਨੀਜ਼ ਥਿੰਕ ਟੈਂਕ ਹੈ ਚਾਈਨਾ ਇੰਸਟੀਚਿਊਟ ਆਫ ਕੰਟੈਂਪਰਰੀ ਇੰਟਰਨੈਸ਼ਨਲ ਰਿਲੇਸ਼ਨਸ, ਉਹਨਾਂ ਦੇ ਇੱਕ ਸਕਾਲਰ ਨੇ ਇਹ ਕਿਹਾ ਸੀ ਕਿ ਵੀ ਇਹ ਜੋ ਕੁਝ 5 ਅਗਸਤ 2019 ਨੂੰ ਇੰਡੀਆ ਨੇ ਕੀਤਾ ਉਹਦੇ ਨਤੀਜੇ ਵਜੋਂ ਹੀ ਜਿਹੜਾ ਫੈਬਰੂਰੀ 2020 ਤੋਂ ਜਿਹੜੀਆਂ ਟੈਨਸ਼ਨਸ ਰਾਈਜ਼ ਹੋਈਆਂ ਲਦਾਖ 'ਚ, ਫਿਰ ਜੋ ਗਲਵਾਨ ਵੈਲੀ ਦੇ ਵਿੱਚ ਹੋਇਆ, ਔਰ ਜਿਵੇਂ ਮਹਿਬੂਬਾ ਮੁਫਤੀ ਨੇ ਵੀ ਕਿਹਾ ਵੀ ਇੱਥੇ ਤੁਸੀਂ ਕਸ਼ਮੀਰੀਆਂ ਨੂੰ ਦਬਾਉਣ ਤੇ ਲੱਗੇ ਹੋਏ ਹੋ, 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਚੀਨ ਨੇ ਖੋਈ ਹੈ ਉਹਦੀ ਤੁਸੀਂ ਗੱਲ ਹੀ ਨਹੀਂ ਕਰਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਦਾ ਜਿਹੜਾ ਐਗਰੈਸਿਵ ਬਿਹੇਵੀਅਰ ਸੀ ਉਹ 5 ਅਗਸਤ 2019 ਤੋਂ ਬਾਅਦ ਅਸੀਂ ਫਰਵਰੀ 2020 'ਚ ਦੇਖਦੇ। ਔਰ ਇਹੀ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇੰਡੀਆ ਨੇ ਲਦਾਖ ਨੂੰ ਇਨਕੋਰਪੋਰੇਟ ਕੀਤਾ ਸਿੱਧਾ ਯੂਨੀਅਨ ਟੈਰੀਟਰੀ ਬਣਾ ਕੇ, ਇਹਦੇ ਤੋਂ ਚਾਈਨਾ ਨੇ ਇਹ ਦੇਖਿਆ ਕਿ ਭਾਈ ਇਹਦੇ ਤੇ ਸਾਨੂੰ ਕੋਈ ਕਾਊਂਟਰ ਐਕਸ਼ਨ ਲੈਣਾ ਚਾਹੀਦਾ। ਸੋ ਇਹ ਹੁਣ ਵੀ ਜਿਹੜੀ ਹੁਆ ਚੁਨਿੰਗ ਫੋਰਨ ਅਫੇਅਰਸ ਦੀ ਸਪੋਕਸਪਰਸਨ ਹੈ ਚਾਈਨਾ ਦੀ, ਉਹਨੇ 3 ਸਾਲ ਪਹਿਲਾਂ ਵਾਲੀ ਆਪਣੀ ਪੋਜੀਸ਼ਨ ਨੂੰ ਦੁਹਰਾਇਆ। ਅੱਜ OIC ਜਿਹੜੀ 57 ਇਸਲਾਮਿਕ ਮੁਲਕਾਂ ਦੀ ਨੁਮਾਇੰਦਾ ਜਥੇਬੰਦੀ ਹੈ ਤਾਂ ਪੇਪਰ ਟਾਈਗਰ ਹੀ ਨੇ, ਬਿਆਨ ਵੀ ਨਹੀਂ ਦਿੰਦੇ ਨੇ, ਕਰਦੇ ਕੁਛ ਨਹੀਂ। ਪਰ ਤੁਸੀਂ ਜੇ ਇੰਡੀਆ ਦਾ ਰਿਐਕਸ਼ਨ ਦੇਖੋ ਕਿ ਕਿਵੇਂ ਉਹਨਾਂ ਨੇ ਪਾਗਲਪਨੇ ਵਾਲਾ ਰਿਐਕਸ਼ਨ ਦਿੱਤਾ, ਜਿਵੇਂ ਤਾਕਤ ਦੇ ਵਿੱਚ ਅੰਨੇ ਹੋਏ ਨੇ। ਹੁਣ OIC ਨੇ ਸਾਊਦੀ ਬੇਸਡ ਉਹਨਾਂ ਦਾ ਹੈੱਡਕੁਆਰਟਰ ਹੈ, ਔਰ ਉਹੀ ਸਾਊਦੀ ਅਰੇਬੀਆ ਔਰ UAE ਨੇ ਜਿਨ੍ਹਾਂ ਨੇ ਮੋਦੀ ਨੂੰ ਸੱਦ ਕੇ ਆਪਣੇ ਮੁਲਕਾਂ ਦੇ ਵਿੱਚ ਹਾਈਐਸਟ ਸਿਵਲ ਅਵਾਰਡ ਦਿੱਤੇ ਹੋਏ ਨੇ। ਹੁਣ ਵੀ hundreds of billions of dollars ਦੀ ਉਹਨਾਂ ਦੇ ਨਾਲ ਡੀਲ ਬਣਾਉਂਦੇ ਨੇ, ਕੋਈ ਕਰੂਡ ਆਇਲ ਦੀ ਰਿਫਾਈਨਰੀ ਲਾ ਰਿਹਾ ਸਾਊਦੀ ਅਰੇਬੀਆ, UAE ਜੰਮੂ ਕਸ਼ਮੀਰ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਹੈ, ਉਸ ਦੇ ਲਈ ਉਹਨਾਂ ਦੇ ਡੈਲੀਗੇਸ਼ਨ ਵਗੈਰਾ ਆਏ ਨੇ। ਪਰ ਘੱਟੋ ਘੱਟ ਪੇਪਰ ਟਾਈਗਰ ਦੇ ਤੌਰ ਤੇ OIC ਨੇ ਇਹ ਕਿਹਾ ਕਿ ਵੀ ਇੰਡੀਆ ਕਿ ਜਿਹੜੇ ਅਗਸਤ 2019 ਚ ਇੰਡੀਆ ਦੇ ਮੂਵ ਸੀ ਉਹ ਦੇ ਵਰ ਇਲੀਗਲ ਐਂਡ ਯੂਨੀਲੇਟਰਲ ਐਕਸ਼ਨਸ and were followed by additional unlawful measures including illegal demographic changes, ਉਹ ਜਿਹੜੀਆਂ 35A ਔਰ ਉਹਨਾਂ ਨੇ ਕਿਹਾ ਜੀ ਇਕੱਲਾ ਇਹੀ ਨਹੀਂ
ਕਿ ਉਹਨਾਂ ਨੇ ਜੋ ਕੰਮ ਕੀਤਾ 5 ਅਗਸਤ 2019 ਨੂੰ ਉਹ ਇਲੈਜੀਟੀਮੇਟ ਸੀ, ਇਲੀਗਲ ਸੀ ਜਾਂ ਯੂਨੀਲੈਟਰਲ ਸੀ। ਪਰ ਉਸ ਤੋਂ ਬਾਅਦ ਜਿਹੜਾ ਡੈਮੋਗ੍ਰਾਫਿਕ ਚੇਂਜ ਕਰਨ ਦੀ ਲਾਈਨ ਹੈ, ਜਿਹਨੂੰ ਅਸੀਂ 3Ds ਕਿਹਾ ਹੈ ਕਿ ਵੀ ਡੀਲਿਮਿਟੇਸ਼ਨ, ਡੈਮੋਗ੍ਰਾਫਿਕ ਚੇਂਜ ਔਰ ਰੀਡਿਸਟ੍ਰਿਕਟਿੰਗ, ਉਹਨਾਂ ਨੇ ਕਿਹਾ ਵੀ ਇਹ ਵੀ ਜਿਹੜੇ ਨੇ ਇਲੀਗਲ ਡੈਮੋਗ੍ਰਾਫਿਕ ਚੇਂਜਸ ਨੇ। ਹੁਣ ਇਸ ਦੇ ਉੱਤੇ ਜਿਹੜਾ ਭਾਰਤ ਦਾ ਰਿਐਕਸ਼ਨ ਤੁਸੀਂ ਦੇਖੋ, ਔਰ ਸ਼ਰਮ ਆਉਣੀ ਚਾਹੀਦੀ ਹੈ OIC ਔਰ ਇਹਨਾਂ ਸਾਰੇ ਮੁਲਕਾਂ ਨੂੰ ਕਿ ਸਟਿਲ ਉਹ ਭਾਰਤ ਦੇ ਨਾਲ ਜਿਹੜਾ ਹੈ ਉਹ ਟ੍ਰੇਡ ਔਰ ਉਹਨੂੰ ਫਾਇਦਾ ਪਹੁੰਚਾ ਰਹੇ ਨੇ ਪੈਸੇ ਵਜੋਂ। ਹੁਣ ਜਿਹੜਾ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਰਿਐਕਟ ਕੀਤਾ। ਚਾਈਨਾ ਬਾਰੇ ਤਾਂ ਕੁਝ ਨਹੀਂ ਕਿਹਾ, ਪਾਕਿਸਤਾਨ ਨਾਲ ਵੀ ਸਿੱਧਾ ਨਹੀਂ, ਉਹਨਾਂ ਨੇ ਤਾਂ ਹਾਲਾਂ ਉਹਨਾਂ ਦਾ ਤਲਬ ਕੀਤਾ ਚਾਰਜ ਦੀ ਅਫੇਅਰ, ਪਰ ਜੋ ਕੁਝ OIC ਬਾਰੇ ਕਿਹਾ ਉਹਦੇ ਰਾਹੀਂ ਪਾਕਿਸਤਾਨ ਨੂੰ ਭੰਨਣ ਦੀ ਕੋਸ਼ਿਸ਼ ਕੀਤੀ। ਇੰਡੀਆ ਦਾ ਐਗਜ਼ੈਕਟ ਇਹ ਹੈ ਕਿ ਇੰਡੀਆ ਐਕਿਊਜ਼ਡ OIC ਆਫ ਬਿਗਟਰੀ। ਬਿਗਟ ਹੁੰਦਾ ਤੁਸੀਂ ਮਜ਼ਹਬੀ ਲਾਈਨ ਦੇ ਉੱਤੇ ਗੱਲ ਕਰ ਰਹੇ ਹੋ, ਐਵੇਂ ਫਿਰਕੂ ਪਸੰਦੀ ਤੁਸੀਂ ਜਿਹੜੀ ਹੈ ਫਿਰਕਾ ਦਰਾਨਾ ਪਹੁੰਚ, ਐਂਡ objected to the OIC's regular statements on Jammu and Kashmir that it said had been issued at the behest of a serial violator of human rights and notorious promoter of cross-border regional and international terrorism indicating Pakistan। ਉਹਨਾਂ ਨੇ ਕਿਹਾ ਜੀ OIC ਦਾ ਥੋੜਾ ਇਹ ਤਾਂ ਜਿਹੜਾ ਖੁਦ ਵਾਇਓਲੇਟਰ ਹੈ, ਜਿਹੜਾ ਇੰਟਰਨੈਸ਼ਨਲੀ ਦਹਿਸ਼ਤਗਰਦੀ ਦੇ ਲਈ ਜਾਣਿਆ ਜਾਂਦਾ ਹੈ ਪਾਕਿਸਤਾਨ, ਉਹਦੀ ਬਿਹੈਸਟ ਤੇ ਉਹਦੀ ਤੁਖਨੀ ਦੇ ਥੱਲੇ ਜਾਂ ਉਹਦੀ ਚੁੱਕ ਦੇ ਵਿੱਚ ਆ ਕੇ OIC ਇਹ ਬਿਆਨ ਦੇ ਰਹੀ ਹੈ। ਔਰ ਇਹ ਬਿਗਟਰੀ ਹੈ, ਇਹ ਬਿਗਟਸ ਨੇ, ਮਤਲਬ ਇਹ ਬਿਗਟਰੀ ਕਰਨ ਵਾਲੇ ਬਿਗਟਸ ਹੁੰਦੇ ਨੇ। ਹੁਣ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ 57 ਇਸਲਾਮਿਕ ਮੁਲਕਾਂ ਦੇ ਜਿਹੜੇ ਵੀ ਰਹਿਨੁਮਾ ਨੇ ਕਿ ਤੁਸੀਂ ਬਿਗਟ ਕੋ ਆ ਕੇ ਆਪਣੇ ਆਪ ਨੂੰ ਇੰਨੀ ਇਨਸਲਟ ਕਰਵਾ ਕੇ ਵੀ ਜੇ ਜਾ ਕੇ ਉਹਨਾਂ ਦੇ ਹੀ ਪੈਰ ਚੁੰਮਣੇ ਨੇ ਹਿੰਦੂ ਤਵੀਆਂ ਦੇ, ਤੇ ਫਿਰ ਤਾਂ ਤੁਸੀਂ ਪਤਾ ਨਹੀਂ ਅੱਲਾਹ ਤਾਲਾ ਨੂੰ ਕੀ ਮੂੰਹ ਦਿਖਾਣਾ ਹੈ ਤੁਸੀਂ, ਕਿਉਂਕਿ ਤੁਸੀਂ ਭੁੱਲ ਰਹੇ ਹੋ ਕਿ ਵੀ ਜੇ ਕਸ਼ਮੀਰ ਦੇ ਮੁੱਦੇ ਤੇ ਜੋ 3 ਸਾਲ ਪਹਿਲਾਂ ਉਹਨਾਂ ਨੇ ਆਈਨੀ ਗੁੰਡਾਗਰਦੀ ਕੀਤੀ, ਜਿਹੜਾ ਲਫ਼ਜ਼ ਮੈਂ ਇਸਤੇਮਾਲ ਕੀਤਾ ਹੈ ਆਲਵੇਜ਼, ਉਦੋਂ ਇਹਨਾਂ ਨੇ ਸਟਰੋਂਗਲੀ ਰਿਐਕਟ ਕੀਤਾ ਹੁੰਦਾ। OIC ਇਸਲਾਮਿਕ ਮੁਲਕਾਂ ਨੇ ਇਹਨਾਂ ਦਾ ਤੇਲ ਸਪਲਾਈ ਬੰਦ ਕੀਤੀ ਹੁੰਦੀ, ਇਹਨਾਂ ਨਾਲੋਂ ਕੱਟ ਆਫ ਕੀਤਾ ਹੁੰਦਾ, ਤੇ ਅੱਜ ਜਿਹੜੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੇ ਨਾਲ ਹੋ ਰਿਹਾ ਭਾਰਤ ਦੇ ਵਿੱਚ, ਉਹਨਾਂ ਨੂੰ ਕਦੇ ਲਵ ਜਿਹਾਦ, ਕਦੇ ਦੂਸਰਾ। ਹੁਣ ਤਾਂ ਅਸਾਮ ਦੇ ਵਿੱਚ ਫਲੱਡ ਆਏ ਨੇ ਕਿਉਂਕਿ ਅਸਾਮ 40% ਆਬਾਦੀ ਮੁਸਲਮਾਨਾਂ ਦੀ ਹੈ, ਔਰ ਪੂਰਾ ਸੋਸ਼ਲ ਮੀਡੀਆ, ਉਹਨਾਂ ਦੇ TV ਚੈਨਲ ਉਹਨੂੰ ਜਿਹੜੇ ਨੇ ਉਹ ਹੜ ਜਿਹਾਦ ਕਹਿ ਰਹੇ ਨੇ ਕਿ ਭਾਈ ਇਹ ਫਲੱਡ ਜਿਹਾਦ ਲੈ ਆਂਦਾ ਇਹਨਾਂ ਨੇ, ਕਿ ਜੀ ਮੁਸਲਮਾਨਾਂ ਨੇ ਜਿਹੜੇ ਮੁਸਲਮਾਨਾਂ ਦੀਆਂ ਪਿੰਡ ਨੇ ਉਹਨਾਂ ਨੇ ਜਿਹੜੇ ਬੰਨ੍ਹ ਲਾਏ ਸੀ ਦਰਿਆਵਾਂ ਤੇ ਉਹਨੂੰ ਕੱਟ ਕੇ ਉਹਨਾਂ ਨੂੰ ਹਿੰਦੂ ਆਬਾਦੀਆਂ ਵੱਲ ਮੋੜਿਆ, ਔਰ ਇਹ ਫਲੱਡ ਜਿਹਾਦ ਹੈ। ਸੋ ਅਸੀਂ ਅਗੇਨ ਕਸ਼ਮੀਰੀਆਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਇਹ ਡਾਰਕ ਡੇਜ਼ ਨੇ, ਡਾਰਕ ਟਾਈਮਸ ਨੇ। ਲੇਕਿਨ ਜਿਵੇਂ ਕਦੇ ਮਿਸਟਰ ਪੇਨ ਨੇ ਅਮਰੀਕਾ ਦੇ ਵਿੱਚ, ਜਦੋਂ ਅਮਰੀਕਾ ਦੀ ਆਪਣੀ ਰੈਵੋਲੂਸ਼ਨਰੀ ਵਾਰ ਚੱਲ ਰਹੀ ਸੀ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ, ਤਾਂ ਉਹਨੇ ਇੱਕ ਕਿਤਾਬ 'ਚ ਕਾਮਨ ਸੈਂਸ ਲਿਖਿਆ ਸੀ, ਤੇ ਉਹਦੇ 'ਚ ਉਹਨੇ ਇਹ ਕਿਹਾ ਸੀ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਕਿ ਜਦੋਂ ਔਖੇ ਦਿਨ ਆਉਂਦੇ ਨੇ ਇਹ ਤੁਹਾਡੀ ਰੂਹਾਂ ਦੀ ਪਰਖ ਹੁੰਦੀ ਹੈ, ਔਰ ਜਿਹੜੇ ਸਨਸ਼ਾਈਨ ਪੈਟਰੀਓਟ ਹੁੰਦੇ ਨੇ, ਸੂਰਜ ਦੀ ਲਿਸ਼ਕ ਨਾਲ ਲਿਸ਼ਕ ਰਹੇ ਪੈਟਰੀਓਟ, ਉਹ ਵਿਦਰਵੇ ਹੋ ਜਾਂਦੇ ਨੇ, ਉੱਡ ਜਾਂਦੇ ਨੇ, ਤੇ ਜਿਹੜੇ ਸੱਚਮੁੱਚ ਵਿਦ ਕਨਵਿਕਸ਼ਨ, ਵਿਦ ਲਵ, ਵਿਦ ਫਰਮਨੈਸ ਹੁੰਦੇ ਨੇ, ਉਹੀ ਆਪਣੀ ਜ਼ਮੀਨ ਹੋਲਡ ਕਰਦੇ ਨੇ। ਸੋ ਅਸੀਂ ਉਹਨਾਂ ਸਾਰੇ ਕਸ਼ਮੀਰੀ ਜੁਝਾਰੂਆਂ ਨੂੰ ਜਿਹੜੇ ਹਰ ਤਰੀਕੇ ਨਾਲ, ਕਿਉਂਕਿ ਇਹ ਵੀ UN ਰਾਈਟ ਦਿੰਦਾ ਹੈ ਕਿ ਜਦੋਂ ਤੁਹਾਡਾ ਪੀਸਫੁਲੀ ਤੁਹਾਡੀ ਗੱਲ, ਜਿਹਨੂੰ UN ਚਾਰਟਰ ਦਾ ਪ੍ਰੀਐਂਬਲ ਇਹ ਕਹਿੰਦਾ ਹਿਊਮਨ ਰਾਈਟਸ ਦਾ, ਕਿ ਇਫ ਏ man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਵੀ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ ਤੇ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ, ਇਨਸਾਨੀ ਹਕੂਕਾਂ ਦੀ ਰਖਵਾਲੀ ਹੋਣੀ ਚਾਹੀਦੀ ਹੈ। ਸੋ ਕਸ਼ਮੀਰੀਆਂ ਦੀ ਜਾਂ ਖਾਲਿਸਤਾਨ ਦੇ ਸਾਡੇ ਜੁਝਾਰੂਆਂ ਦੀ ਜਿਹੜੀ ਹਥਿਆਰਬੰਦ ਸਟਰਗਲ ਹੈ ਉਹ ਵੀ ਵੈਲ ਵਿਦਨ ਦਾ ਐਂਬਿਟ ਹੈ UN ਦੇ। ਸੋ ਅਲਟੀਮੇਟਲੀ ਅਸੀਂ ਜਿੱਤਾਂਗੇ ਜ਼ਰੂਰ। ਉਸ ਧਰਤੀ ਦੇ ਉੱਤੇ ਖਾਲਿਸਤਾਨ ਵੀ ਆਜ਼ਾਦ ਹੋਏਗਾ, ਦਰਿਆਏ ਜਮਨਾ ਤੋਂ ਵਾਘਾ ਤੱਕ। ਜੰਮੂ ਕਸ਼ਮੀਰ ਦੇ ਲੋਕ ਵੀ ਆਜ਼ਾਦੀ ਦਾ ਨਿੱਘ ਮਾਣਨਗੇ, ਭਾਰਤ ਦੇ ਜ਼ਾਲਮ ਖੂਨੀ ਪੰਜੇ ਤੋਂ ਛੁਟਕਾਰਾ ਪਾਉਣਗੇ। ਖਾਲਿਸਤਾਨ ਜ਼ਿੰਦਾਬਾਦ,
ਕਸ਼ਮੀਰ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਅੱਗੇ ਬੇਨਤੀ ਕੀਤੀ ਜਾਂਦੀ ਆ, ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਕਿ ਆਉਣ ਵਾਲੀ 13 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਯੂਨਾਈਟਿਡ ਨੇਸ਼ਨ ਨਿਊਯਾਰਕ ਜਿਹੜਾ ਸਥਿਤ UNO ਹੈੱਡਕੁਆਰਟਰ ਦੇ ਅੱਗੇ ਸਮੂਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅਸੀਂ ਰਲ ਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਰਲ ਕੇ ਪ੍ਰੋਟੈਸਟ ਕਰਨਗੀਆਂ, ਕਿਉਂਕਿ ਸਾਡੀ ਕੌਮ ਦੇ ਹੀਰੋ ਰੋਲ ਮਾਡਲ ਮਾਵਾਂ ਦੇ ਪੁੱਤ 25-25, 26-26 ਸਾਲਾਂ ਦੀ ਜੋ ਕੈਦ ਕਾਲ ਕੋਠਰੀਆਂ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਗੁਜ਼ਾਰ ਚੁੱਕੇ ਹਨ। ਭਾਰਤੀ ਕਾਨੂੰਨ ਦੇ ਤਹਿਤ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹਲੇ ਵੀ ਭਾਰਤੀ ਹਕੂਮਤ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਨਾਂ ਮਾਵਾਂ ਦੇ ਪੁੱਤਾਂ ਵਾਸਤੇ ਹਾਂ ਦਾ ਨਾਅਰਾ ਮਾਰ ਲਈ ਸਾਡੀ ਕੌਮ ਦੇ ਜੋ ਰੋਲ ਮਾਡਲ ਹੀਰੋ ਜੋ ਕਾਲ ਕੋਠਰੀਆਂ ਦੇ ਵਿੱਚ ਭਾਰਤ ਵਿੱਚ ਸਥਿਤ ਬੰਦ ਪਏ ਹਨ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਆਓ ਆਪਾਂ ਰਲ ਕੇ UN ਦੇ ਅੱਗੇ 13 ਤਰੀਕ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਰਲ ਮਿਲ ਕੇ ਪਰਿਵਾਰਾਂ ਸਮੇਤ ਅਸੀਂ ਉੱਥੇ ਜੁੜੀਏ ਤਾਂ ਕਿ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ 5 ਅਗਸਤ ਦਾ ਦਿਨ ਅਮਰੀਕਾ ਵਾਸੀ ਸਿੱਖਾਂ ਲਈ ਵੀ ਇੱਕ ਬੜਾ ਦਰਦ ਭਰਿਆ ਦਿਨ ਹੈ। ਅੱਜ ਤੋਂ ਠੀਕ 10 ਸਾਲ ਪਹਿਲਾਂ ਓਕ ਕ੍ਰੀਕ ਵਿਸਕੌਨਸਨ ਸਟੇਟ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਨਸਲਵਾਦੀ ਗੋਰੇ ਨੇ 6 ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਅਸੀਂ ਉਹਨਾਂ ਦੀ ਯਾਦ ਨੂੰ ਸਜਦਾ ਕਰਦੇ ਹਾਂ ਔਰ ਇਹਨਾਂ 10 ਵਰਿਆਂ ਵਿੱਚ ਹੇਟ ਕ੍ਰਾਈਮ ਅੱਗੇ ਨਾਲੋਂ ਜ਼ਿਆਦਾ ਵਧੇ ਨੇ। ਇਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਵੱਡੀ ਤੋਂ ਵੱਡੀ ਟ੍ਰੈਜਡੀ ਵੀ ਹੋਏ, ਵੱਡੇ ਤੋਂ ਵੱਡਾ ਦੁਖਾਂਤ ਵੀ ਹੋਏ, ਫਿਰ ਸਮਾਂ ਆਪਣੇ ਆਪ 'ਚ ਉਹਨੂੰ ਹੀਲ ਕਰ ਦਿੰਦਾ ਹੈ। ਟਾਈਮ ਵੱਡਾ ਹੀਲਰ ਹੁੰਦਾ ਹੈ। ਜੀ ਇੰਡੀਵਿਜੂਅਲ ਲਾਈਫ ਦੇ ਹਾਦਸੇ, ਸਦਮੇ ਵੀ ਵਕਤ ਉਹਨਾਂ ਜ਼ਖਮਾਂ ਨੂੰ ਭਰ ਦਿੰਦਾ ਹੈ ਔਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਹੈ ਇਸ ਕਿਸਮ ਦੇ ਜਿਹੜੇ ਦੁਖਾਂਤ ਵਾਪਰਦੇ ਨੇ ਉਹ ਉਹਨੂੰ ਯਾਦ ਤਾਂ ਰੱਖਦੀ ਹੈ ਕੌਮ, ਉਸ ਤੋਂ ਸਬਕ ਵੀ ਲੈਂਦੀ ਹੈ ਔਰ ਉਸ ਦੇ ਉੱਤੇ ਉਹ ਕਈ ਵਾਰ ਜਿਹੜਾ ਹੈ ਕਿਵੇਂ ਹਾਲਾਤ ਨੂੰ ਉਹ ਬਦਲ ਸਕਦੀ ਹੈ, ਇਸ ਕਿਸਮ ਦੇ ਯਤਨ ਵੀ ਕੀਤੇ ਜਾਂਦੇ ਨੇ। ਜਦੋਂ ਅਸੀਂ 5 ਅਗਸਤ ਦੀ ਗੱਲ ਕਰਦੇ ਹਾਂ ਤੇ ਅੱਜ ਤੋਂ ਠੀਕ 10 ਸਾਲ ਪਹਿਲਾਂ 2012 ਦੇ ਵਿੱਚ ਵਿਸਕੌਨਸਨ ਸਟੇਟ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ 'ਚ ਇੱਕ ਗੋਰਾ ਨਸਲਵਾਦੀ, ਜਿਹੜਾ ਗੋਰਾ ਨਸਲਵਾਦੀ ਗਰੁੱਪਾਂ ਦਾ ਹਿੱਸਾ ਸੀ, ਹਾਲਾਂ ਉਹ ਇੱਕ ਪੜ੍ਹਿਆ ਲਿਖਿਆ ਔਰ ਉਹਨੇ ਸਰਵ ਵੀ ਕੀਤਾ ਹੋਇਆ ਸੀ, ਅਫਗਾਨਿਸਤਾਨ 'ਚ ਵੀ ਕੀਤਾ ਹੋਇਆ ਸੀ, ਉਹ ਆਇਆ ਔਰ ਉਸ ਨੇ ਐਤਵਾਰ ਦਾ ਦੀਵਾਨ ਸੱਜ ਰਿਹਾ ਸੀ, ਅਜੇ ਸੰਗਤ ਆਣੀ ਸ਼ੁਰੂ ਹੋਈ ਸੀ ਗੁਰਦੁਆਰੇ ਦੇ ਅੰਦਰ ਜਾ ਕੇ ਉਹਨੇ 6 ਸਿੱਖ ਡਿਵੋਟੀ ਜਿਨ੍ਹਾਂ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਵੀ ਸ਼ਾਮਲ ਸੀ ਔਰ ਇੱਕ ਬੀਬੀ ਪਰਮਜੀਤ ਕੌਰ, ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਔਰ ਬਾਅਦ ਦੇ ਵਿੱਚ ਉਸ ਨੂੰ ਜਿਹੜੇ ਲੋਕਲ ਪੁਲਿਸ ਨੇ, ਹਾਲਾਂ ਜੇ ਉਹਨੂੰ ਟੈਕਲ ਉਹ ਨਾ ਕਰਦੀ ਪੁਲਿਸ ਤੇ ਉਹਨੇ ਪਤਾ ਨਹੀਂ ਕਿੰਨਾ ਨੁਕਸਾਨ ਕਰਨਾ ਸੀ, ਕਿਉਂਕਿ ਉਹ ਅੰਦਰ ਵੜ ਕੇ ਜਿਹੜਾ ਜੇ ਲੰਗਰ ਵੱਲ ਜਾ ਰਿਹਾ ਸੀ ਔਰ ਸਾਰੇ ਔਰ ਉਹਨੇ ਉਹਨੂੰ ਵੀ ਸ਼ੂਟ ਡਾਊਨ ਕੀਤਾ। ਹਾਲਾਂ ਜਿਹੜਾ ਪੁਲਿਸਮੈਨ ਜਿਹਨੇ ਇਹ ਸਾਰਾ ਅੱਗੋਂ ਜਾਨੀ ਨੁਕਸਾਨ ਰੋਕਿਆ ਉਹ ਬੜਾ ਗੰਭੀਰ ਜ਼ਖਮੀ ਹੋਇਆ ਸੀ। ਬਾਅਦ ਜਦੋਂ ਠੀਕ ਵੀ ਹੋਇਆ ਉਹਨੂੰ ਥਾਂ ਥਾਂ ਸਿੱਖ ਸੰਗਤਾਂ ਨੇ ਸੱਦ ਕੇ
ਆਨਰ ਵੀ ਕੀਤਾ। ਇਹ ਵੀ ਅਮਰੀਕਨ ਇੱਕ ਸਪਿਰਿਟ ਹੈ ਕਿ ਇੱਕ ਪਾਸੇ ਜਦੋਂ ਕੋਈ ਵੀ ਕ੍ਰਿਮੀਨਲ ਆਪਣੇ ਜਿਹੜਾ ਉਹ ਕ੍ਰਾਈਮ ਵੱਲ ਤੁਰਦਾ ਹੈ ਤੇ ਇੱਥੇ ਲੋਕਾਂ ਦੀ ਹਿਫਾਜ਼ਤ ਕਰਨ ਲਈ ਜਿਹੜੀ ਇਹਨਾਂ ਦੀ ਬੇਸਿਕ ਟ੍ਰੇਨਿੰਗ ਹੁੰਦੀ ਹੈ ਪੁਲਿਸ ਦੀ ਔਰ ਉਹਨਾਂ ਦੇ ਬਾਕੀ ਅਦਾਰਿਆਂ ਦੀ, ਉਹ ਵੀ ਆਪਣਾ ਫਰਜ਼ ਅਦਾ ਕਰਦੇ ਨੇ। ਹੁਣ ਇਹਨਾਂ 10 ਵਰਿਆਂ 'ਚ ਹਾਲਾਂ ਕਿਉਂਕਿ ਇਸ ਦਾ ਮੈਂ ਫਸਟ ਹੈਂਡ ਗਵਾਹ ਵੀ ਹੈ ਕਿ ਭਾਈ ਲੋਕਾਂ ਦਾ ਵਰਤਾਰਾ ਉਦੋਂ ਕੀ ਸੀ। ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਸਨ ਔਰ ਕਿਵੇਂ ਅਮਰੀਕਨ ਐਡਮਿਨਿਸਟ੍ਰੇਸ਼ਨ ਪ੍ਰੈਜ਼ੀਡੈਂਟ ਲੈਵਲ ਤੋਂ ਫੌਰਨ ਉਹਨਾਂ ਨੇ ਇਹ ਹੁਕਮ ਕੀਤਾ ਕਿ ਅਮਰੀਕਾ ਦੇ ਝੰਡੇ ਨਿਵੇਂ ਰਹਿਣਗੇ। ਇਕੱਲੇ ਵਿਦਨ ਅਮਰੀਕਾ ਨਹੀਂ, ਜਿੱਥੇ ਵੀ ਦੁਨੀਆ ਭਰ 'ਚ ਇਹਨਾਂ ਦੀਆਂ ਫੌਜਾਂ, ਨੇਵੀ, ਦੂਜੇ ਤੀਜੇ ਉਹ ਝੰਡੇ ਵੀ। ਔਰ ਫਸਟ ਲੇਡੀ ਜਿਹੜੀ ਹੈ ਉਹ ਓਬਾਮਾ ਦੀ ਵਾਈਫ, ਜਿਹੜੀ ਜ਼ਾਹਰ ਹੈ ਪ੍ਰੈਜ਼ੀਡੈਂਟ ਦੀ ਵਾਈਫ, ਫਸਟ ਲੇਡੀ ਹੁੰਦੀ ਹੈ ਮਿਸ਼ੇਲ ਓਬਾਮਾ, ਉਹਨੇ ਉੱਥੇ ਵਿਜ਼ਿਟ ਕੀਤਾ। ਫਿਰ ਉਹਨਾਂ ਨੇ ਯਕੀਨੀ ਬਣਾਇਆ ਕਿ ਜਿਹੜੇ 6 ਤਾਂ ਮਾਰੇ ਗਏ ਸੀ, 4 ਜਿਹੜੇ ਨੇ ਉਹ ਜ਼ਖਮੀ ਵੀ ਸੀ, ਕਿ ਉਹਨਾਂ ਦੇ ਜਿਹੜੇ ਮਾਰੇ ਗਏ ਉਹਨਾਂ ਨੂੰ ਸਟੇਟ ਫਿਊਨਰਲ ਔਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਏ ਉਹਨਾਂ ਨੂੰ ਪਰਮਾਨੈਂਟ ਗ੍ਰੀਨ ਕਾਰਡ ਦੇ ਕੇ ਦੂਜੇ ਉਹਨਾਂ ਨੂੰ ਅਮਰੀਕਾ ਲਿਆਂਦਾ ਗਿਆ। ਔਰ ਜਿਵੇਂ ਆਮ ਅਮਰੀਕਨਾਂ ਦਾ ਵਰਤਾਰਾ ਵੀ ਸੀ ਕਿ ਜਿਵੇਂ ਉਹਨਾਂ ਨੇ ਥਾਂ ਜਿਵੇਂ ਉਹਨਾਂ ਦੀ ਜਿਹੜੇ ਮਾਰੇ ਗਏ ਉਹਨਾਂ ਦੀਆਂ ਫੋਟੋਆਂ, ਮੀਡੀਆ ਦਾ ਵੀ ਬੜਾ ਪੋਜ਼ਿਟਿਵ ਰੋਲ ਸੀ ਇਸ ਦੇ ਉੱਤੇ। ਥਾਂ ਉਹਨਾਂ ਨੇ ਉਹਨਾਂ ਦੀਆਂ ਪਿਕਚਰਸ ਲਾ ਕੇ ਫੁੱਲ ਜਿਹੜੇ ਨੇ ਭੇਟ ਕੀਤੇ। ਔਰ ਮੈਂ ਯੂਨਾਈਟਿਡ ਸਿਕਸ ਦਾ ਕੈਂਪ ਸੀ ਸਟੇਟ ਆਫ ਮਿਸ਼ੀਗਨ ਔਰ ਇਹ ਵਿਦਨ ਡਰਾਈਵਿੰਗ ਰੇਂਜ ਹੈ ਮਿਸ਼ੀਗਨ ਔਰ ਵਿਸਕੌਨਸਨ। ਅਸੀਂ ਉਸੇ ਸ਼ਾਮ ਹੀ ਜਿਹੜਾ ਹੈ ਜਦੋਂ ਇਹ ਕੈਂਪ ਦੇ ਵਿੱਚ ਖਬਰ ਪਹੁੰਚਦੀ ਹੈ, ਭਾਵੇਂ ਲੇਟ ਆਵਰ 'ਚ ਪਹੁੰਚੇ, ਔਰ ਅਸੀਂ ਫਸਟ ਹੈਂਡ ਉਸ ਸਾਰੇ ਖਿੱਤੇ ਦੇ ਲੋਕ, ਖਾਸ ਤੌਰ ਤੇ ਨਾਨ ਸਿੱਖ ਅਮਰੀਕਨ, ਜਿਵੇਂ ਧਾ ਕੇ ਗੁਰਦੁਆਰੇ ਵੱਲ ਆਏ, ਉਹਨਾਂ ਨੇ ਕੋਈ ਫੁੱਲ ਭੇਟ ਕਰ ਰਿਹਾ, ਕੋਈ ਦੂਜਾ ਗੁਰਦੁਆਰੇ ਦੇ ਬਾਹਰ ਇੱਕ ਵੱਡਾ ਹਿੱਸਾ ਜਿਹੜਾ ਸੀ ਉਹ ਉਹਨਾਂ ਨੇ ਇੱਕ ਉਹਨਾਂ ਦੀ ਯਾਦ ਦੇ ਵਿੱਚ ਇੱਕ ਜਿਹੜਾ ਮੈਮੋਰੀਅਲ ਬਣਾ ਦਿੱਤਾ ਫੁੱਲਾਂ ਦੇ ਨਾਲ, ਦੂਸਰਿਆਂ ਦੇ ਨਾਲ। ਔਰ ਜਿਹੜਾ ਇਸ ਦੇ ਨਾਲ ਸਿੱਖਾਂ ਦਾ ਵੀ ਮੈਂ ਸਮਝਦਾ ਵੀ ਗੁਰੂ ਦੀ ਰਹਿਮਤ ਨਾਲ ਬੈਸਟ ਪਾਰਟ ਸਾਹਮਣੇ ਸੀ ਕਿ ਲੋਕਲ ਕਮਿਊਨਿਟੀ ਜਿਨ੍ਹਾਂ ਨੇ ਇੱਕਦਮ ਲੰਗਰ ਵੀ ਜਾਰੀ ਰੱਖਿਆ ਔਰ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਦੇ ਬੱਚੇ ਵੀ ਔਰ ਉਹਨਾਂ ਦੇ ਪਰਿਵਾਰ ਵਾਲੇ ਜਦੋਂ ਮੀਡੀਆ ਦੇ ਸਾਹਮਣੇ ਇੰਟਰਵਿਊ ਦੇ ਰਹੇ ਸੀ, CNN ਨੇ ਵੀ ਉਦੋਂ ਲਗਾਤਾਰ ਕਵਰ ਕੀਤਾ। ਕੋਈ ਬਿਟਰਨੈਸ ਨਹੀਂ ਸੀ, ਉਹ ਸਿੱਖੀ ਦੀ ਸਾਂਝ ਦੀ ਗੱਲ ਕਰ ਰਹੇ ਸੀ, ਉਹ ਹਮਦਰਦੀ ਦੀ ਗੱਲ ਕਰ ਰਹੇ ਸੀ ਕਿ ਭਾਈ ਅਸੀਂ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਾਂ ਔਰ ਕੋਈ ਨਫ਼ਰਤ ਨਹੀਂ। ਔਰ ਇਸ ਗੱਲ ਨੂੰ ਮੈਜੋਰਿਟੀ ਔਰ ਇਹ ਖਬਰ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਗਈ, ਲੇਕਿਨ ਸਿੱਖ ਕੌਮ ਦਾ ਔਰ ਜਿੰਨੀ, ਔਰ ਮੈਂ ਇਹ ਸਮਝਦਾ ਹਾਂ ਵੀ ਹਾਲਾਂਕਿ ਬਹੁਤ ਵਾਰ ਡਿਬੇਟ ਹੁੰਦੀ ਹੈ ਕਿ ਉਹਨੂੰ ਸ਼ਹੀਦ ਕਿਹਾ ਜਾਏ ਕਿ ਉਹਨੂੰ ਨਾ ਕਿਹਾ ਜਾਏ, ਮੈਂ ਸਮਝਦਾ ਹਾਂ ਵੀ ਜਿਹੜੇ 6 ਨੇ ਆਪਣੀ ਜ਼ਿੰਦਗੀ ਗੁਰਦੁਆਰੇ ਦੀ ਹਦੂਦ ਦੇ ਵਿੱਚ ਦਿੱਤੀ, ਉਹਨਾਂ ਨੇ ਜਿਵੇਂ ਆਪਣੀ ਸ਼ਹਾਦਤ ਦੇ ਨਾਲ, ਇੱਕ ਤਾਂ ਗੁਰੂ ਦੇ ਚਰਨਾਂ 'ਚ ਉਹ ਬੈਠੇ ਸੀ, ਦੂਸਰਾ ਜਿੰਨੀ ਸਿੱਖੀ ਦੀ ਗੱਲ ਦੁਨੀਆ ਭਰ 'ਚ ਹੋਈ ਉਹ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ। ਉਹਨਾਂ ਨੇ ਆਪਣਾ ਲਹੂ ਡੋਲ ਕੇ ਸਿੱਖ ਧਰਮ, ਉਸ ਦੀਆਂ ਇਨਸਾਨੀ ਕਦਰਾਂ ਕੀਮਤਾਂ, ਸਰਬੱਤ ਦੇ ਭਲੇ ਦੀ ਗੱਲ ਇਹਨੂੰ ਦੁਨੀਆ 'ਚ ਪਹੁੰਚਾਇਆ। ਔਰ ਹੁਣ ਵੀ ਜਦੋਂ ਅਸੀਂ ਦੇਖ ਰਹੇ ਹਾਂ ਕਿ 10th ਐਨੀਵਰਸਰੀ ਇਸ ਦੁਖਾਂਤ ਦੀ ਗੁਰਦੁਆਰਾ ਸਾਹਿਬ 'ਚ ਵੀ ਵੱਡੇ ਪੈਮਾਨੇ ਤੇ ਉਹ ਸੈਲੀਬ੍ਰੇਟ ਕਰ ਰਹੇ ਨੇ। ਅੱਜ ਜਿੰਨੀਆਂ ਸਿੱਖ ਆਰਗੇਨਾਈਜੇਸ਼ਨਸ ਉਸ ਪੀਰੀਅਡ 'ਚ ਵੀ ਐਕਟਿਵ ਸੀ, ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਉਹਨਾਂ ਵੱਲੋਂ ਵੀ ਸਟੇਟਮੈਂਟਸ ਆਈਆਂ ਨੇ, ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਆਇਆ। ਔਰ ਜਿਵੇਂ ਮੀਡੀਆ ਨੇ ਉਦੋਂ ਕਵਰ ਕੀਤਾ ਸੀ ਫੁੱਲੀ, ਮੈਨੂੰ ਖੁਸ਼ੀ ਹੋਈ ਵੀ ਸਾਡੀ ਆਪਣੀ ਸਿੱਖ ਬੱਚੀ ਬ੍ਰਹਮਜੋਤ ਕੌਰ ਦੀ ਸਟੋਰੀ ਜਿਹੜੀ ਉਹਨੇ NBC ਨਿਊਜ਼ ਨੈਟਵਰਕ ਲਈ ਕੀਤੀ। ਔਰ 10 years after Sikh temple shooting, a victim's son and a former white supremacist speak out against hate. The two say they are combating hate together a decade after August 5th, 2012 mass shooting at the Oak Creek Gurdwara in Wisconsin. ਸੁਰਜੀਤ ਸਿੰਘ ਕਾਲੇਕੇ ਜਿਹੜੇ ਇਸ ਦੇ ਵਿੱਚ ਮਾਰੇ ਗਏ ਸੀ, ਸਤਵੰਤ ਸਿੰਘ ਕਾਲੇਕੇ ਉਹਨਾਂ ਦਾ ਬੇਟਾ, ਔਰ ਜਿਹੜੇ ਗੋਰੇ ਨਸਲਵਾਦੀ ਨੇ ਇਹ ਸ਼ੂਟਿੰਗ ਕੀਤੀ, ਜਿਹੜੇ ਹੇਟ ਗਰੁੱਪ ਨਾਲ ਉਹ ਸੰਬੰਧਿਤ ਸੀ, ਉਸ ਹੇਟ ਗਰੁੱਪ ਨੂੰ ਜਿਸ ਬੰਦੇ ਨੇ ਸ਼ੁਰੂ ਕੀਤਾ ਸੀ, ਆਰਨੋ ਮਾਈਕੈਲਿਸ। ਹੁਣ ਇਹ ਆਰਨੋ ਮਾਈਕੈਲਿਸ ਹੈ ਜਿਹੜਾ ਬਾਅਦ ਦੇ ਵਿੱਚ ਜਦੋਂ ਇਹ ਸ਼ੂਟਿੰਗ ਹੋ ਜਾਂਦੀ ਹੈ ਔਰ ਦੂਜੇ ਜਿਹਨੂੰ ਚੇਂਜ ਆਫ ਹਾਰਟ ਕਹਿੰਦੇ ਆ, ਉਹਦੇ ਦਿਲ 'ਚ ਤਬਦੀਲੀ, ਉਹਨੇ ਕਿਹਾ ਵੀ ਉਹ ਮੈਂ ਕਿਸ ਦੁਨੀਆ 'ਚ ਗਿਆ, ਜੇ ਮੈਂ ਨਫ਼ਰਤੀ ਇਹ ਗਰੁੱਪ ਨਾ ਬਣਾਇਆ ਹੁੰਦਾ ਤੇ ਇਹ ਜਿਹੜਾ ਬੰਦਾ ਹੈ ਜਿਹੜਾ ਮੇਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਜਿਹਨੇ
ਬੇਗੁਨਾਹ ਇਹਨਾਂ 6 ਸਿੱਖਾਂ ਨੂੰ ਗੁਰਦੁਆਰੇ 'ਚ ਆ ਕੇ ਇਹ ਨਾ ਵਾਪਰਦਾ। ਦੇਖੋ। ਸੋ ਉਸ ਰਿਪੈਂਟੈਂਸ 'ਚੋਂ ਉਹ ਹੁਣ ਆਪਣੀ ਪੂਰਾ ਪਬਲਿਕ ਸਪੀਕਰ ਹੈ, ਉਹ ਥਾਂ ਥਾਂ ਜਾ ਕੇ ਜਿਹੜੀ ਇਹ ਨਫ਼ਰਤ ਹੈ ਨਸਲ ਆਧਾਰਿਤ ਧਰਮ ਆਧਾਰਿਤ ਦੂਜੀ ਉਹਦੇ ਖਿਲਾਫ ਬੋਲਦਾ ਹੈ। ਔਰ ਇਹ ਜਿਹੜੀ ਬ੍ਰਹਮਜੋਤ ਕੌਰ ਦੀ ਸਟੋਰੀ ਹੈ ਉਹਦੇ 'ਚ ਉਹਨੇ ਇੱਕ ਪਾਸੇ ਉਹੀ ਜਿਹਦਾ ਚੇਂਜ ਆਫ ਹਾਰਟ ਹੋਇਆ ਵਾਈਟ ਸੁਪਰੈਮੈਸਿਸਟ ਜਿਹਨੇ ਉਹ ਗਰੁੱਪ ਫਾਊਂਡ ਕੀਤਾ ਜਿਸ ਗਰੁੱਪ ਦੇ ਮੈਂਬਰ ਨੇ ਕਿਲਿੰਗਸ ਕੀਤੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਸਤਵੰਤ ਸਿੰਘ ਕਾਲੇਕੇ ਦਾ ਬੇਟਾ ਜਿਹੜਾ ਹੈ ਉਸ ਨੂੰ ਪ੍ਰਦੀਪ ਸਿੰਘ ਕਾਲੇਕੇ ਉਹਨੂੰ ਇੰਟਰਵਿਊ ਕੀਤਾ। ਵੱਡੀ ਸਟੋਰੀ ਹੈ ਪਰ ਵੈਰੀ ਇੰਟਰਸਟਿੰਗ। ਉਹਨਾਂ ਨੇ ਕਾਲੇਕੇ ਜਿਹੜੇ ਨੇ ਸਤਵੰਤ ਸਿੰਘ ਉਹ ਆਪਣੇ ਗ੍ਰੈਂਡ ਚਿਲਡਰਨ ਨਾਲ ਉਹਨਾਂ ਦੀ ਪਿਕਚਰ ਵੀ ਹੈ ਔਰ NBC ਦੇ ਏਸ਼ੀਅਨ ਅਮਰੀਕਨ ਸੈਕਸ਼ਨ ਦੇ ਵਿੱਚ ਇੰਨੀ ਵੱਡੀ ਜਿਹੜੀ ਸਟੋਰੀ ਹੈ ਉਹ ਅੱਜ ਪਬਲਿਸ਼ ਹੋਈ ਹੈ। ਔਰ ਇਹ 10th ਐਨੀਵਰਸਰੀ ਨੂੰ ਹਾਲਾਂਕਿ ਕੋਈ ਓਵਰਨਾਈਟ ਨਹੀਂ ਹੁੰਦਾ, ਇਹ ਪਹਿਲਾਂ ਟਾਸਕ ਦੇ ਦਿੱਤੀ ਜਾਂਦੀ ਹੈ। ਉਹ ਦੇਖਦੇ ਨੇ ਕਿ ਭਾਈ 10th ਐਨੀਵਰਸਰੀ ਆ ਰਹੀ ਹੈ ਔਰ ਇਹਨੇ ਬ੍ਰਹਮਜੋਤ ਕੌਰ ਨੇ ਬਹੁਤ ਮਿਹਨਤ ਨਾਲ ਇਹ ਇੰਟਰਵਿਊ ਕੀਤੇ ਨੇ, ਇਹਨਾਂ ਦੇ ਸਾਰੀ ਇਨਫੋਰਮੇਸ਼ਨ ਗੈਦਰਿੰਗ ਹੁੰਦੀ ਹੈ ਔਰ ਕੋਈ ਵੀ ਸਟੋਰੀ ਪਬਲਿਸ਼ ਹੋਣ ਤੋਂ ਪਹਿਲਾਂ ਕਈ ਲੀਗਲ ਚੋਂ ਨਿਕਲਦੀ ਹੈ, ਐਡੀਟੋਰੀਅਲ ਚੋਂ ਨਿਕਲਦੀ ਹੈ ਕਿ ਕੋਈ ਫੈਕਟ ਗਲਤ ਨਾ ਹੋਏ, ਕੱਲ ਨੂੰ ਕੋਈ ਸੂ ਨਾ ਕਰੇ। ਸੋ ਸਾਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਸਾਡੇ ਬੱਚੇ ਬੱਚੀਆਂ ਜਿੱਥੇ ਇੱਥੋਂ ਦੇ ਸਿਸਟਮ 'ਚ ਕਾਮਯਾਬੀ ਦੇ ਨਾਲ ਉਹ ਇੰਜੀਨੀਅਰ ਡਾਕਟਰ ਦੂਸਰੇ ਕਿੱਤਿਆਂ 'ਚ ਨੇ, ਜਰਨਲਿਜ਼ਮ ਦੇ ਵਿੱਚ ਵੀ ਜਿਹੜੀ ਹੈ NBC ਇੱਕ ਵੱਡਾ ਨਿਊਜ਼ ਨੈਟਵਰਕ ਹੈ, ਉਸ ਦੇ ਵਿੱਚ ਜਿਹੜਾ ਇਸ ਸਟੋਰੀ ਦਾ ਪਬਲਿਸ਼ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਔਰ ਜਿਹੜੀ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਆਪਣੀ ਫੈਕਟ ਸ਼ੀਟ ਵੀ ਇਸ ਦੇ ਉੱਤੇ ਦਿੱਤੀ ਹੈ। ਲੇਕਿਨ ਜਿਹੜੀ ਗੱਲ ਦੁਖਦਾਈ ਹੈ, ਇੱਕ ਤਾਂ ਹੁੰਦਾ ਹੈ ਵੀ ਕਿਉਂਕਿ ਸਾਡੇ ਨਾਲ ਵਾਪਰੀ ਗੁਰਦੁਆਰੇ 'ਚ ਵਾਪਰੀ ਅਸੀਂ ਆਪਣੀ ਗੱਲ ਕਰਦੇ ਹਾਂ, ਬਹੁਤ ਵਾਰ ਅਸੀਂ ਬਾਹਰ ਨਿਕਲ ਕੇ ਨਹੀਂ ਦੇਖਦੇ ਕਿ ਨਫ਼ਰਤ ਦੀ ਅੱਗ ਦੇ ਵਿੱਚ ਕੌਣ-ਕੌਣ ਝੁਲਸਿਆ ਇਹਨਾਂ 10 ਸਾਲਾਂ 'ਚ ਔਰ ਧਾਰਮਿਕ ਮਜ਼ਹਬੀ ਆਧਾਰ ਦੇ ਉੱਤੇ ਕਿੱਥੇ-ਕਿੱਥੇ ਅਟੈਕ ਹੋਏ। ਔਰ ਇਹ ਜਿਹੜੇ ਨੇ ਮੈਂ ਇਹਦਾ ਸਿਰਫ ਪਹਿਲਾ ਪੈਰਾਗ੍ਰਾਫ ਹੀ ਪੜਾਂਗਾ ਤਾਂ ਕਿ ਸਾਡੇ ਵਿਊਅਰਸ ਨੂੰ ਆਈਡੀਆ ਹੋਏ ਕਿ ਹੇਟ ਨਫ਼ਰਤ ਇੱਕ ਪਾਸੇ ਅਸੀਂ ਅਮਰੀਕਨ ਨਫ਼ਰਤ ਦੀ ਗੱਲ ਕਰ ਰਹੇ ਹਾਂ ਜਿਹਦੇ 'ਚ ਸਿਲੈਕਟ ਗਰੁੱਪ ਨੇ, ਤੇ ਹੁਣ ਤੁਸੀਂ ਕੰਪੇਅਰ ਕਰੋ ਇੰਡੀਅਨ ਸਿਸਟਮ ਦੀ ਨਫ਼ਰਤ ਜਿੱਥੇ ਸਟੇਟ ਪੈਟਰਨਾਈਜ਼ ਕਰ ਰਹੀ ਹੈ ਨਫ਼ਰਤ ਨੂੰ, ਹਿੰਦੂਤਵਾਦੀ ਆਈਡੀਓਲੋਜੀ ਨਾਜ਼ੀਆਂ ਵਰਗੀ ਜਿਹੜੀ 1 ਬਿਲੀਅਨ 500 ਮਿਲੀਅਨ ਲੋਕਾਂ ਨੂੰ ਸਵੇਰ ਦੁਪਹਿਰੇ ਸ਼ਾਮ ਨਫ਼ਰਤ ਪਰੋਸ ਰਹੀ ਹੈ, ਉੱਥੇ ਕਿਲਿੰਗਸ ਹੋ ਰਹੀਆਂ, ਲਿੰਚਿੰਗਸ ਹੋ ਰਹੀਆਂ, ਮੌਬ ਵਾਇਲੈਂਸ ਹੋ ਰਹੀਆਂ, ਡੈਮੋਕ੍ਰੇਸੀ ਦੇ ਨਾਂ ਥੱਲੇ ਮੌਬੋਕ੍ਰੇਸੀ ਹੈ। ਹੁਣ ਇੱਥੇ ਘੱਟੋ ਘੱਟ ਇੰਡੀਵਿਜੂਅਲ ਜੇ ਰੇਸਿਜ਼ਮ ਹੈ ਵੀ ਹੈ ਤੇ ਸਿਸਟਮ ਇਸ ਗੱਲ ਨੂੰ ਯਕੀਨੀ ਬਣਾਉਂਦਾ। ਕਿੰਨੀ ਫੰਡਿੰਗ ਜਿਹੜੀ ਹੈ ਫੈਡਰਲ ਗਵਰਨਮੈਂਟ ਨੇ ਦਿੱਤੀ ਹੈ ਇਹ ਸਾਰੇ ਪ੍ਰੋਜੈਕਟ ਦੇ ਉੱਤੇ ਕਿ ਭਾਈ ਕਿਵੇਂ ਰੇਸਿਜ਼ਮ ਨੂੰ ਕਰਬ ਕੀਤਾ ਜਾਏ, ਕਿਵੇਂ ਹੈਲਪ ਕੀਤੀ ਜਾਏ। ਲੇਕਿਨ ਮੈਨੂੰ ਵੀ ਹੈਰਾਨੀ ਹੋਈ ਜਦੋਂ ਮੈਂ ਇਹ ਫੈਕਟ ਸ਼ੀਟ ਦੇਖੀ ਕਿ ਇਹਨਾਂ 10 ਸਾਲਾਂ ਦੇ ਵਿੱਚ ਕਿੱਥੇ-ਕਿੱਥੇ ਹੋਰ ਮਜ਼ਹਬੀ ਥਾਵਾਂ ਤੇ ਫੇਟਲ ਸ਼ੂਟਿੰਗਸ ਹੋਈਆਂ ਨੇ। ਰੀਸੈਂਟ ਫੇਟਲ ਸ਼ੂਟਿੰਗਸ ਐਟ ਹਾਊਸਿਸ ਆਫ ਵਰਸ਼ਿਪ ਇਨ ਦਾ ਯੂਨਾਈਟਿਡ ਸਟੇਟਸ, ਅਮਰੀਕਾ 'ਚ ਮਜ਼ਹਬੀ ਥਾਵਾਂ ਤੇ ਇਨਕਲੂਡ ਅਟੈਕਸ ਐਟ ਮਦਰ ਐਮੈਨੂਅਲ AME ਚਰਚ ਇਨ ਚਾਰਲਸਟਨ ਸਾਊਥ ਕੈਰੋਲਾਈਨਾ, ਇਹ ਵੀ ਬੜੀ ਫੇਟਲ ਕਿਲਿੰਗ ਸੀ, ਕਾਲਿਆਂ ਦਾ ਚਰਚ। ਬਰੂਨੇਟ ਚੈਪਲ ਚਰਚ ਆਫ ਕ੍ਰਾਈਸਟ ਇਨ ਐਂਟੀਓਕ ਟੈਨੈਸੀ, ਫਰਸਟ ਬੈਪਟਿਸਟ ਚਰਚ ਇਨ ਸੁਦਰਲੈਂਡ ਸਪ੍ਰਿੰਗਸ ਟੈਕਸਾਸ, ਟਰੀ ਆਫ ਲਾਈਫ ਕੰਗਰੀਗੇਸ਼ਨ ਇਨ ਪਿਟਸਬਰਗ ਪੈਨਸਿਲਵੇਨੀਆ, ਸਿਨਾਗੋਗਸ ਦੇ ਉੱਤੇ ਵੀ। ਸ਼ਬਾਦ ਆਫ ਪੋਵੇ ਇਨ ਪੋਵੇ ਕੈਲੀਫੋਰਨੀਆ, ਸ਼ਬਾਦ ਵੀ ਜੂਜ਼ ਨਾਲ ਜੁੜਿਆ ਹੁੰਦਾ ਹੈ। ਵੈਸਟ ਫਰੀਵੇ ਚਰਚ ਆਫ ਕ੍ਰਾਈਸਟ ਇਨ ਟੈਰੈਂਟ ਕਾਉਂਟੀ ਟੈਕਸਾਸ, ਇਰਵਿਨ ਟਾਈਵਨਾਈਜ਼ ਪ੍ਰੈਸਬਿਟੇਰੀਅਨ ਚਰਚ ਇਨ ਲੈਗਵਨ ਵੁਡਸ ਕੈਲੀਫੋਰਨੀਆ, ਕਾਰਨਰਸਟੋਨ ਚਰਚ ਇਨ ਏਮਸ ਆਇਓਵਾ, ਸੇਂਟ ਸਟੀਫਨਸ ਐਪੀਸਕੋਪਲ ਚਰਚ ਇਨ ਵੈਸਟਾਵੀਆ ਹਿਲਸ ਐਲਾਬਾਮਾ। ਹੁਣ ਇਹ ਸਾਰੇ ਜਾਂ ਜੂਇਸ਼ ਨੇ ਸਿਨਾਗੋਗ ਜਾਂ ਚਰਚ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਕਾਲਿਆਂ ਦੇ ਚਰਚ ਨੇ। ਹੁਣ ਇਸ ਤੋਂ ਇਲਾਵਾ ਜਿਹੜੀਆਂ ਅਦਰਵਾਈਜ਼ ਮਾਰਕੀਟ ਪਲੇਸ ਸਕੂਲਿੰਗ ਦੇ ਵਿੱਚ ਜਿਵੇਂ ਟੈਕਸਾਸ ਦੇ ਇੱਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਜਾਂ ਉਸ ਤੋਂ ਪਹਿਲਾਂ ਜਿਹੜੀ ਅਸੀਂ ਦੇਖਦੇ ਹਾਂ ਕਿ ਇੱਥੇ ਕਨੈਟੀਕਟ ਦੇ ਵਿੱਚ ਹੋਈ ਸੀ। ਸੋ ਇਹ ਸਭ ਦੱਸਦਾ ਹੈ ਕਿ ਨਫ਼ਰਤ ਕਿਸ ਤੇਜ਼ੀ ਦੇ ਨਾਲ ਫੈਲ ਰਹੀ ਹੈ ਚਾਰ ਚਫੇਰੇ। ਹੁਣ ਕੋਵਿਡ ਤੋਂ ਬਾਅਦ ਤਾਂ ਅੱਧੇ ਵੈਸੇ ਹੀ ਸ਼ਦਾਈ ਹੋਏ ਨੇ ਅੰਦਰ ਇਕੱਲੇ ਘਰਾਂ 'ਚ ਰਹਿ ਕੇ, ਜਿਹਦਾ ਜੀ ਕਰਦਾ ਉਹ ਬਾਹਰ ਨਿਕਲ ਕੇ ਜਿੱਥੇ ਮਰਜ਼ੀ ਗੋਲੀਆਂ ਦਾਗ ਦਿੰਦਾ ਹੈ। ਉਹ ਮਾਰਕੀਟਸ ਹੋਣ ਕਿਹੜੇ ਪਲੇਸਿਸ ਨੇ, ਈਵਨ ਹਸਪੀਟਲਸ ਦੇ ਵਿੱਚ ਵੀ ਇਸ ਕਿਸਮ ਦੀ ਵਾਇਲੈਂਸ ਦੀ ਘਟਨਾ ਹੋਈ ਹੈ। ਸੋ ਅਸੀਂ ਜਿੱਥੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ 6 ਪਵਿੱਤਰ ਰੂਹਾਂ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ
ਸਿੱਖ ਧਰਮ ਬਾਰੇ ਦੁਨੀਆ ਦੇ ਵਿੱਚ ਇੱਕ ਅਵੇਅਰਨੈਸ ਫੈਲਾਈ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਫਰਜ਼ ਵੀ ਬਣਦਾ ਹੈ। ਜਿੱਥੇ ਅਸੀਂ ਅਮਰੀਕਾ ਦੇ ਜਿਹੜੇ ਪੋਜ਼ਿਟਿਵ ਐਸਪੈਕਟਸ ਨੇ ਉਹਨਾਂ ਨੂੰ ਇੰਜੋਏ ਕਰਦੇ ਹਾਂ, ਸਿਰਫ ਡਾਲਰ ਗਿਣਨ ਤੇ ਨਾ ਰਹੀਏ ਜਾਂ ਇੱਕ ਤੋਂ ਬਾਅਦ ਇੱਕ ਵੱਡੇ ਘਰ ਤੇ ਵੱਡੀਆਂ ਗੱਡੀਆਂ ਤੱਕ ਨਾ ਰਹੀਏ, ਜੋ ਸਮਾਜ ਦੇ ਵਿੱਚ ਅਦਰਵਾਈਜ਼ ਚੱਲਦਾ ਹੈ ਉਹਨਾਂ ਗਰੁੱਪਸ ਦਾ ਹਿੱਸਾ ਬਣੀਏ, ਜਿਹੜੇ ਰੇਸਿਜ਼ਮ ਦੇ ਖਿਲਾਫ ਲੜਦੇ ਨੇ, ਜਿਹੜੇ ਜੈਂਡਰ ਇਨਇਕੁਐਲਿਟੀ ਦੇ ਖਿਲਾਫ ਲੜਦੇ ਨੇ, ਜਿਹੜੇ ਮਜ਼ਹਬੀ ਨਫ਼ਰਤ ਦੇ ਖਿਲਾਫ ਲੜਦੇ ਨੇ, ਜਿਹੜੇ ਬਰਾਬਰੀ ਦੇ ਹੱਕਾਂ ਦੀ ਗੱਲ, ਜਿਹੜੇ ਜਿਨ੍ਹਾਂ ਨੂੰ ਇਲੀਗਲ ਇਮੀਗ੍ਰੈਂਟ ਕਹਿ ਕੇ ਜਿਸ ਕਿਸਮ ਦਾ ਵਰਤਾਰਾ ਉਹਨਾਂ ਦੇ ਨਾਲ ਹੁੰਦਾ ਰਿਹਾ ਜਾਂ ਹੋਇਆ ਹੈ, ਜਿਹੜੇ ਉਹਨਾਂ ਦੇ ਹੱਕਾਂ ਵਿੱਚ ਖਲੋਤੇ। ਜੇ ਤੁਸੀਂ ਉਹਨਾਂ ਸਾਰੇ ਗਰੁੱਪਾਂ ਜਾਂ ਦੂਸਰਿਆਂ 'ਚ ਦੇਖੋਗੇ ਤੇ ਉਹੀ ਜਿਨ੍ਹਾਂ ਨੂੰ ਅਸੀਂ ਨਸਲਵਾਦੀ ਗੋਰੇ ਕਹਿ ਕੇ ਕਈ ਵਾਰ ਗੋਰੀ ਨਸਲ ਨੂੰ ਭੰਨਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਹੀ ਹੁੰਦੇ ਨੇ ਲੋਕ ਜਿਹੜੇ ਆ ਕੇ ਜਿਹੜੇ ਵਿਕਟਮ ਨੇ ਉਹਨਾਂ ਦੇ ਹੱਕ 'ਚ ਖਲੋਂਦੇ ਨੇ। ਸਾਡੇ ਲੋਕ ਤਾਂ ਡਾਲਰਾਂ 'ਚ ਜਦੋਂ ਨਿਕਲਦਾ ਹੀ ਨਹੀਂ ਨਾਂ ਲੈਂਦੇ, ਉਹਨਾਂ ਤੋਂ ਓਵਰ ਟਾਈਮ ਮਿਲ ਜਾਏ ਉਹ ਵੀ ਆਣ ਦਿਓ, ਇਹ ਨਹੀਂ ਹੁੰਦਾ। ਤੁਸੀਂ ਪ੍ਰੋਟੈਸਟ ਰੱਖ ਕੇ ਦੇਖ ਲਓ, ਹੁਣ ਜਦੋਂ ਬਲੈਕ ਲਾਈਵਜ਼ ਮੈਟਰ ਔਰ ਦੂਸਰੇ ਵੀ ਚੱਲੇ ਦੇਖ ਲਓ ਕਿੰਨੇ, ਮੈਂ ਇਕੱਲੇ ਆਪਣਿਆਂ ਦੇ ਨਹੀਂ, ਏਸ਼ੀਅਨਸ ਵੀ ਜਿਨ੍ਹਾਂ 'ਚ ਇੰਡੀਅਨ ਪਾਕਿਸਤਾਨੀ ਸਾਰੇ ਹੀ ਸ਼ਾਮਲ ਨੇ। ਉਹ ਅਮਰੀਕਾ ਦੇ ਵਿੱਚ ਹੁਣ 72 ਲੱਖ ਲੋਕ ਜਿਹੜੇ ਨੇ ਇੰਡੀਅਨ ਓਰੀਜਨ ਦੇ, ਜਿਹੜੇ ਜਿਨ੍ਹਾਂ ਨੇ ਆਪਣੀ ਸਿਟੀਜ਼ਨਸ਼ਿਪ ਇੰਡੀਆ ਦੀ ਛੱਡੀ ਹੈ ਪਿਛਲੇ ਸਾਲ, ਕਿੱਥੇ ਕਿੱਥੇ ਗਏ ਨੇ ਕਿ 72,000 ਸ਼ਾਇਦ। ਹੁਣ ਉਹਨਾਂ 'ਚੋਂ ਇੱਥੇ ਜੇ ਤੁਸੀਂ ਆ ਕੇ ਰਹਿੰਦੇ ਹੋ, ਪਰ ਉਹ ਇੱਥੋਂ ਦੇ ਸਿਸਟਮ 'ਚ ਜਿਹੜੀ ਜਸਟਿਸ ਲੈਣ ਦੀ ਗੱਲ ਹੈ ਉਹਦਾ ਹਿੱਸਾ ਨਹੀਂ ਬਣਦੇ। ਸੋ ਮੈਂ ਇਹ ਵੀ ਕਹਾਂਗਾ ਕਿ ਖੁਦ ਵੀ ਅਸੀਂ ਐਕਟਿਵਿਜ਼ਮ ਕਰੀਏ ਔਰ ਆਪਣੇ ਬੱਚਿਆਂ ਨੂੰ ਵੀ ਐਨਕਰੇਜ ਕਰੀਏ ਕਿ ਭਾਈ ਜਿਸ ਸੁਸਾਇਟੀ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਉਹਦੇ 'ਚ ਜੇ ਕੋਈ ਬਿਮਾਰੀਆਂ ਨੇ, ਉਸ ਦੀਆਂ ਕਮਜ਼ੋਰੀਆਂ ਨੇ, ਤਾਂ ਉਹਨਾਂ ਨੂੰ ਵੀ ਰੈਕਟੀਫਾਈ ਕਰਨ ਦੇ ਲਈ ਐਕਟਿਵਿਜ਼ਮ ਹੀ ਉਸ ਦਾ ਜਵਾਬ ਹੁੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਅੱਗੇ ਬੇਨਤੀ ਕੀਤੀ ਜਾਂਦੀ ਆ, ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ, ਕਿ ਆਉਣ ਵਾਲੀ 13 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਯੂਨਾਈਟਿਡ ਨੇਸ਼ਨ ਨਿਊਯਾਰਕ ਜਿਹੜਾ ਸਥਿਤ UNO ਹੈੱਡਕੁਆਰਟਰ ਦੇ ਅੱਗੇ ਸਮੂਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅਸੀਂ ਰਲ ਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਰਲ ਕੇ ਪ੍ਰੋਟੈਸਟ ਕਰਨਗੀਆਂ, ਕਿਉਂਕਿ ਸਾਡੀ ਕੌਮ ਦੇ ਹੀਰੋ ਰੋਲ ਮਾਡਲ ਮਾਵਾਂ ਦੇ ਪੁੱਤ 25-25, 26-26 ਸਾਲਾਂ ਦੀ ਜੋ ਕੈਦ ਕਾਲ ਕੋਠਰੀਆਂ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਗੁਜ਼ਾਰ ਚੁੱਕੇ ਹਨ। ਭਾਰਤੀ ਕਾਨੂੰਨ ਦੇ ਤਹਿਤ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹਲੇ ਵੀ ਭਾਰਤੀ ਹਕੂਮਤ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਨਾਂ ਮਾਵਾਂ ਦੇ ਪੁੱਤਾਂ ਵਾਸਤੇ ਹਾਂ ਦਾ ਨਾਰਾ ਮਾਰ ਲਈ ਸਾਡੀ ਕੌਮ ਦੇ ਜੋ ਰੋਲ ਮਾਡਲ ਹੀਰੋ ਜੋ ਕਾਲ ਕੋਠਰੀਆਂ ਦੇ ਵਿੱਚ ਭਾਰਤ ਵਿੱਚ ਸਥਿਤ ਬੰਦ ਪਏ ਹਨ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਆਓ ਆਪਾਂ ਰਲ ਕੇ UN ਦੇ ਅੱਗੇ 13 ਤਰੀਕ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਰਲ ਮਿਲ ਕੇ ਪਰਿਵਾਰਾਂ ਸਮੇਤ ਅਸੀਂ ਉੱਥੇ ਜੁੜੀਏ ਤਾਂ ਕਿ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹਨਾਂ ਦਿਨਾਂ ਵਿੱਚ ਕਾਮਨਵੈਲਥ ਖੇਡਾਂ ਚੱਲ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਵੇਟ ਲਿਫਟਿੰਗ ਕੰਪੀਟੀਸ਼ਨ ਵਿੱਚ ਪਾਕਿਸਤਾਨ ਦੇ ਮੁਹੰਮਦ ਨੋ ਦਸਤਬੀਰ ਭੱਟ ਨੇ ਸੋਨੇ ਦਾ ਮੈਡਲ ਜਿੱਤਿਆ ਔਰ ਪੰਜਾਬ ਦੇ ਸਰਦਾਰ ਗੁਰਦੀਪ ਸਿੰਘ ਨੇ ਇਸ ਵੇਟ ਲਿਫਟਿੰਗ ਮੁਕਾਬਲੇ ਵਿੱਚ ਕਾਂਸੇ ਦਾ ਮੈਡਲ ਜਿੱਤਿਆ। ਸੋ ਦੋਵਾਂ ਪੰਜਾਬਾਂ ਦੇ ਇਹਨਾਂ ਖਿਡਾਰੀਆਂ ਨੇ ਵਿਹਲੇ ਹੋ ਕੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਤੇ ਡਾਂਸ ਕੀਤਾ। ਇਹ ਹੈ ਪੰਜਾਬੀ ਤਹਿਜੀਬ ਅਤੇ ਪੰਜਾਬੀ ਲੋਕਾਂ ਦੀ ਸਾਂਝ ਦਾ ਕਿੱਸਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤੀ ਹਾਕਮ ਔਰ ਉਹਨਾਂ ਦੀ ਅੱਗੋਂ ਆਊਟਫਿਟ ਪੰਜਾਬ ਦੀ ਹਕੂਮਤ ਭਗਵੰਤ ਮਾਨ ਦੀ, ਜਿਨ੍ਹਾਂ ਨੇ ਇੱਕ ਸਾਜ਼ਿਸ਼ ਤਹਿਤ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਏਜੰਸੀਆਂ ਰਾਹੀਂ, ਉਹਨਾਂ ਨੇ ਤਾਂ ਜਿਹੜੇ ਨੇ ਕੁਝ ਫੜ ਕੇ ਕਿ ਜੀ ਇਹ ਅਸੀਂ ਫੜ ਲਏ ਨੇ ਔਰ ਇੱਕ ਸ਼ਾਰਪ ਸ਼ੂਟਰ ਕਹਿ ਕੇ ਉਹਦਾ ਮੁਕਾਬਲਾ ਬਣਾ ਕੇ ਉਹਨਾਂ ਨੇ ਤਾਂ ਕਹਾਣੀ ਮੁਕਾ ਦਿੱਤੀ। ਉਹਨਾਂ ਨੇ ਸਮਝਿਆ ਸੀ ਕਿ ਭਾਈ ਅਸੀਂ
ਜਿਹੜਾ ਉਹ ਕਰ ਦਿੱਤਾ ਹੈ ਜਸਟਿਸ, ਤੇ ਨਾਲ ਦੀ ਨਾਲ ਸਿੱਧੂ ਮੂਸੇਵਾਲੇ ਦਾ ਕਿੱਸਾ ਵੀ ਮੁਕਾ ਦਿੱਤਾ ਹੈ। ਪਰ ਮੈਂ ਦੇਖਦਾ ਔਰ ਮੈਂ ਕਈ ਵਾਰ ਮੇਰੇ ਮਨ 'ਚ ਵੀ ਆਉਂਦਾ ਹੈ ਕਿ ਭਾਈ ਜਦੋਂ ਅਸੀਂ ਗੁਰਬਾਣੀ ਦਾ ਇਹ ਮਹਾਵਾਕ ਪੜ੍ਹਦੇ ਹਾਂ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਕਿ ਰੱਬ ਦੇ ਕੋਲ ਕਿਹਨੂੰ ਇਹ ਹੈ ਕਿ ਕਿਹਨੂੰ ਵਡਿਆਈ ਮਿਲਣੀ ਹੈ, ਕਿਹਨੂੰ ਮਾਣ ਮਿਲਣਾ ਹੈ, ਕਿਹਨੂੰ ਫਖਰ ਮਿਲਣਾ ਹੈ, ਆਨਰ ਮਿਲਣਾ ਹੈ। ਔਰ ਇਸ ਸਾਰੇ ਪੀਰੀਅਡ 'ਚ ਜੇ ਅਸੀਂ ਇਹ ਦੀਪ ਸਿੱਧੂ ਤੋਂ ਗੱਲ ਸ਼ੁਰੂ ਕਰੀਏ ਕਿ ਭਾਈ ਉਹਨੂੰ ਡਿਮੋਨਾਈਜ਼ ਕਰਨ ਲਈ ਕਿਵੇਂ ਸਾਰਾ ਭਾਰਤ ਦਾ ਮੀਡੀਆ, ਸੋਸ਼ਲ ਮੀਡੀਆ ਔਰ ਕਾਮਰੇਡੀ ਲਾਣਾ ਔਰ ਸਾਰੇ ਹੀ ਜਿਹੜੇ ਨੇ ਈਵਨ ਜਿਹੜੇ ਡੀਅਰ ਵਨਸ ਵੀ ਸੀ ਉਹਨਾਂ 'ਚੋਂ ਕੋਈ ਚੁੱਪ ਰਹਿ ਗਏ, ਪਰ ਦੀਪ ਸਿੱਧੂ ਕਿਵੇਂ ਆਪਣੀ ਜਿਹੜਾ ਉਹਨੇ ਜ਼ਿੰਦਗੀ ਦੇ ਅਖੀਰਲੇ 1.5-2 ਸਾਲ 'ਚ ਕਿਵੇਂ ਉਹਨੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹਿਆ। ਔਰ ਦੀਪ ਸਿੱਧੂ ਦੇ ਇਸ ਰੋਲ ਨੂੰ ਲੈ ਕੇ ਅੱਜ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਦੀਪ ਸਿੱਧੂ ਦੀ ਤਸਵੀਰ ਜਿਹੜੀ ਹੈ ਉਹ ਫਖਰ ਦੇ ਨਾਲ ਮਿਊਜ਼ੀਅਮਸ ਦੇ ਵਿੱਚ, ਲੰਗਰ ਹਾਲਾਂ ਦੇ ਵਿੱਚ ਲੱਗੀ ਹੈ। ਇਹ ਹੈ ਕਿ ਕਰਤੇ ਨੇ ਜਿਹਨੂੰ ਵਡਿਆਈ ਦੇਣੀ। ਸਿੱਧੂ ਮੂਸੇਵਾਲਾ ਤਾਂ ਇੱਕ ਹੋਰ ਵੱਡਾ ਫਿਨੋਮੀਨਾ ਬਣ ਕੇ, ਔਰ ਈਵਨ ਮੈਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਲਹਿੰਦੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਪਪੂਲੈਰਿਟੀ ਜਿਹੜੀ ਆ ਉਹ ਕਿਸ ਹੱਦ ਤੱਕ ਹੈ। ਔਰ ਹੁਣ ਇਹ ਜੇ ਅਸੀਂ 29 ਮਈ ਨੂੰ ਸ਼ਾਇਦ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਔਰ ਆਲਮੋਸਟ ਅਸੀਂ ਜਿਹੜਾ ਜੂਨ, ਜੁਲਾਈ, ਅਗਸਤ ਦੇ ਵਿੱਚ ਪਹੁੰਚ ਗਏ ਕਿ ਇਸ ਸਾਰੇ ਦੇ ਚੱਲਦੇ ਆ ਕੋਈ ਦਿਨ ਐਸਾ ਨਹੀਂ ਜਿੱਦਨ ਇੰਡੀਅਨ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਕਹਾਣੀ ਸਿੱਧੂ ਮੂਸੇਵਾਲਾ ਨਾਲ ਰਿਲੇਟਡ, ਈਵਨ ਪਾਕਿਸਤਾਨ ਦੀਆਂ ਬਾਈ ਇਲੈਕਸ਼ਨਸ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ ਕਿ ਭਾਈ ਕਿਵੇਂ ਜਿਹੜਾ ਮੁਲਤਾਨ ਦੇ ਇੱਕ ਕੈਂਡੀਡੇਟ ਨੇ ਔਰ ਉਹ ਸ਼ਾਹ ਮਹਿਮੂਦ ਕੁਰੈਸ਼ੀ ਦੇ ਮੁੰਡੇ ਨੇ ਆਪਣੇ ਇਲੈਕਸ਼ਨ ਪੋਸਟਰਸ ਦੇ ਉੱਤੇ ਮੂਸੇਵਾਲਾ ਦੀ ਪਿਕਚਰ ਲਾ ਕੇ ਜਿਹੜਾ ਉਹ ਆਪਣਾ ਚੋਣ ਪ੍ਰਚਾਰ ਕੀਤਾ। ਔਰ ਹੋਰ ਵੀ ਬਹੁਤ ਸਾਰਾ ਕੁਝ ਜਿਹੜਾ ਇਸ ਪੀਰੀਅਡ 'ਚ ਆਇਆ। ਹੁਣ ਕਾਮਨਵੈਲਥ ਗੇਮਸ ਚੱਲ ਰਹੀਆਂ ਨੇ। ਹੁਣ ਕਾਮਨਵੈਲਥ ਦਾ ਮਤਲਬ ਤਾਂ ਇਹੀ ਹੈ ਕਿ ਜਿਹੜੇ ਬ੍ਰਿਟਿਸ਼ ਰਾਜ ਦੇ ਵੇਲੇ ਜਿਨ੍ਹਾਂ ਮੁਲਕਾਂ ਦੇ ਉੱਤੇ ਬ੍ਰਿਟਨ ਨੇ ਆਪਣਾ ਹੱਕ ਜਮਾਇਆ ਸੀ, ਰਾਜ ਕੀਤਾ, ਕਿਤੇ 100 ਸਾਲ, ਕਿਤੇ 200 ਸਾਲ, ਕਿਤੇ ਵੱਧ, ਕਿਤੇ ਘੱਟ, ਉਹਨਾਂ ਨੂੰ ਜਦੋਂ ਉਹਨੇ ਆਜ਼ਾਦ ਕੀਤਾ ਤਾਂ ਉਹਨਾਂ ਨੂੰ ਕਿਹਾ ਜੀ ਘੱਟੋ ਘੱਟ ਅਸੀਂ ਇੱਕ ਆਪਣੀ ਸਾਂਝੀ ਵੈਲਥ ਰੱਖ ਲਈਏ, ਆਪਣੀ ਸਾਂਝ ਰੱਖੀਏ ਕਿ ਕਦੇ ਭਾਵੇਂ ਅਸੀਂ ਰਾਜੇ ਸੀ, ਤੁਸੀਂ ਗੁਲਾਮ ਸੀ, ਪਰ ਹੁਣ ਅਸੀਂ ਤੁਹਾਨੂੰ ਬਰਾਬਰ ਦਾ ਹੱਕ ਦੇ ਕੇ ਇਹਨਾਂ 'ਚ, ਔਰ ਉਹਨਾਂ 'ਚੋਂ ਹੀ ਜਿਹੜੀਆਂ ਸਾਂਝੀਆਂ ਕੜੀਆਂ ਰੱਖੀਆਂ ਗਈਆਂ ਗੁਲਾਮ ਕਾਲੋਨੀਜ਼ ਔਰ ਰੂਰਲ ਕਲਾਸ ਵਿਚਾਲੇ, ਯੂਕੇ ਵਿਚਾਲੇ, ਕਾਮਨਵੈਲਥ ਗੇਮਸ ਉਹਦਾ ਹਿੱਸਾ ਨੇ। ਉਹਦੇ 'ਚ ਜੇ ਮੈਂ ਗਲਤ ਨਾ ਹੋਵਾਂ ਤੇ 60 ਦੇ ਲਗਭਗ ਮੁਲਕਾਂ ਦੇ ਜਿਹੜੇ ਖਿਡਾਰੀ ਨੇ ਉਹ ਅੱਡ-ਅੱਡ ਜਿਹੜੀਆਂ ਵੀ ਉਹਨਾਂ ਨੇ ਰੈਕਗਨਾਈਜ਼ ਗੇਮ ਕੀਤੀਆਂ ਹੋਈਆਂ ਉਹਨਾਂ ਦੇ ਵਿੱਚ ਉਹ ਕੰਪੀਟ ਕਰਦੇ ਨੇ ਔਰ ਮੈਡਲ ਗਿਣੇ ਜਾਂਦੇ ਨੇ ਕਿ ਭਾਈ ਕਿਹਦੇ ਕਿੰਨੇ 골ਡ, ਕਿੰਨੇ ਸਿਲਵਰ, ਕਿੰਨੇ ਕੀ ਨੇ। ਸਾਡਾ ਬਾਕੀਆਂ ਨਾਲ ਕੋਈ ਤਾਲੁਕ ਨਹੀਂ ਹੈ ਵੀ ਕਿੰਨੇ ਮੈਡਲ ਕਿਹਨੇ ਜਿੱਤੇ। ਹਾਲਾਂ ਇਸ ਗੱਲ ਨੂੰ ਜੇ ਦੇਖੀਏ ਜਿਨ੍ਹਾਂ ਨੂੰ ਅਸੀਂ ਯੂਰਪ ਔਰ ਦੂਸਰੇ ਦੇ ਮੁਲਕ ਕਹਿੰਦੇ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕ ਜਿਹੜੇ ਕਾਮਨਵੈਲਥ ਦਾ ਹਿੱਸਾ ਨੇ, ਬ੍ਰਿਟਿਸ਼ ਅੱਜ ਵੀ ਉਹਨਾਂ ਦੀ ਸੁਜ਼ਰਨਿਟੀ ਦੇ ਥੱਲੇ ਨੇ, ਕਿਵੇਂ ਉਹ ਮੈਡਲਾਂ ਦੇ 골ਡ, ਸਿਲਵਰ, ਬ੍ਰੌਂਜ਼ ਦੇ ਢੇਰਾਂ ਦੇ ਢੇਰ ਲਾਉਂਦੇ ਨੇ। ਤੇ ਆਪਣੇ ਵੱਲ ਦੇਖੀਏ ਵੀ 75 ਸਾਲਾਂ ਬਾਅਦ ਇੰਨਾ ਕੁਝ ਕਰਕੇ, ਇੰਨੀਆਂ ਆਬਾਦੀਆਂ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਉਹਨਾਂ ਦਾ ਕੀ ਠੀਕ ਹੈ, ਭਾਰਤ ਰਿਲੇਟਿਵਲੀ ਬੈਟਰ ਪਰਫਾਰਮ ਕਰ ਰਿਹਾ ਹਰ ਕਾਮਨਵੈਲਥ ਗੇਮਸ, ਬਹੁਤ ਸਾਰੇ ਉਹਨਾਂ ਨੇ ਫੰਡਸ ਵੀ ਐਲੋਕੇਟ ਕੀਤੇ ਨੇ। ਔਰ ਇਸ ਮਾਮਲੇ 'ਚ ਹਾਕੀ, ਮੈਨ, ਵਿਮਨ, ਇਹ ਹਮੇਸ਼ਾ ਪ੍ਰਾਈਡ ਰਹਿੰਦਾ ਸੀ ਭਾਰਤ ਜਾਂ ਪਾਕਿਸਤਾਨ ਵਿਚਾਲੇ, ਪਰ ਜਦੋਂ ਤੋਂ ਹਾਕੀ ਦੇ ਰੂਲ ਬਦਲ ਕੇ ਐਸਟ੍ਰੋਟਰਫ ਆਈ ਔਰ ਦੂਸਰੇ ਉਹਦੇ 'ਚ ਵੀ ਪਿਛੜਨ ਲੱਗ ਗਏ। ਹੁਣ ਓਲੰਪਿਕ ਤੱਕ ਕਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਲੈ ਜਾਂਦੀਆਂ, ਕਾਮਨਵੈਲਥ 'ਚ ਵੀ ਇਹੀ ਹੁੰਦਾ ਕਿ ਭਾਈ ਕਿਹਨੂੰ ਕੀ ਹੋਏਗਾ, ਭਾਰਤ ਜਾਂ ਪਾਕਿਸਤਾਨ। ਪਾਕਿਸਤਾਨ ਤਾਂ ਹੋਰ ਵੀ ਪਿੱਛੇ ਰਹਿ ਗਿਆ ਕੁਝ ਮਾਮਲੇ। ਲੇਕਿਨ ਜਿਹੜੀ ਖਬਰ ਕਰਕੇ ਮੈਂ ਇਹਨੂੰ ਡਿਸਕਸ ਕਰ ਰਿਹਾ ਔਰ ਇਹ ਅਸੀਂ ਜਿਹੜੀ ਸਟੋਰੀ ਵੀ ਕਰ ਰਹੇ ਹਾਂ BBC ਪੰਜਾਬੀ ਸਰਵਿਸ ਦੀ ਨੂੰ ਵਿਦ ਡਿਊ ਕਰਟਸੀ ਅਸੀਂ ਰੈਕਗਨਾਈਜ਼ ਕਰਦੇ ਹਾਂ। ਔਰ ਉਹਦਾ ਹੈਡਲਾਈਨ ਇਹ ਹੈ ਕਿ ਕਾਮਨਵੈਲਥ ਖੇਡਾਂ ਦੌਰਾਨ ਮੂਸੇਵਾਲਾ ਦੇ ਗੀਤਾਂ ਨੇ ਇੰਜ ਜੋੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਖਿਡਾਰੀ। ਹੁਣ ਟਾਈਟਲ ਹੀ ਇੰਨਾ ਸੀ ਵੀ ਤੁਸੀਂ ਮਿਸ ਕਰ ਹੀ ਨਹੀਂ ਸਕਦੇ ਕਿ ਭਾਈ ਐਸਾ ਕਿਹੜਾ ਹੈ ਕਿ ਕਿਵੇਂ ਜੁੜਦੇ ਨੇ। ਔਰ ਇਹਦੇ 'ਚ ਫਿਰ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਔਰ ਇਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਮਿਲ ਰਹੀਆਂ ਵਧਾਈਆਂ ਤੇ ਸ਼ੁਭ ਇਛਾਵਾਂ ਤੋਂ ਬਹੁਤ ਧੰਨਵਾਦੀ ਮਹਿਸੂਸ ਕਰ ਰਿਹਾ ਹਾਂ। ਇਸ ਤਸਵੀਰ ਰਾਹੀਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਪੇਸ਼ ਕਰ ਰਿਹਾ ਹਾਂ।
ਉਹਨਾਂ ਦੇ ਗਾਣਿਆਂ ਨੇ ਮੇਰੀ ਰੋਜ਼ਾਨਾ ਦੀ ਟ੍ਰੇਨਿੰਗ ਦੌਰਾਨ ਇੱਕ ਵੱਡੀ ਭੂਮਿਕਾ ਨਿਭਾਈ ਹੈ। ਹੁਣ ਇਹ ਜਿਹੜਾ ਲੁਧਿਆਣੇ ਤੋਂ ਵਿਕਾਸ ਠਾਕਰ ਨਾਂ ਦਾ ਇਹ ਹਿੰਦੂ ਹੈਜ਼ਾਰ ਹੈ, ਉਹਨੇ ਸਿਲਵਰ ਮੈਡਲ ਜਿੱਤਿਆ ਤੇ ਉਹਨੇ ਜਿਹੜੇ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਇਹ ਟ੍ਰਿਬਿਊਟ ਸਿੱਧੂ ਮੂਸੇਵਾਲਾ ਨੂੰ ਦਿੱਤੀ ਕਿ ਜੀ ਮੈਂ ਤਾਂ ਇਹ ਕਰਦਿਆਂ ਹੀ ਜਿਹੜਾ ਪ੍ਰੈਕਟਿਸ ਉਹਦੇ ਗੀਤ ਸੁਣਦਾ ਸੀ। ਹੁਣ ਜਦੋਂ ਨਾਲ ਹੀ ਉਹਨਾਂ ਨੇ ਆਪਣੇ ਹੈਸ਼ਟੈਗ ਵੀ ਜੋੜੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਨਾਲ, ਹੁਣ ਜਿਹੜਾ ਜਦੋਂ ਇਹਨੇ ਵਿਕਾਸ ਨੇ ਜਿਹੜਾ ਭਾਰ ਚੁੱਕਣ ਤੋਂ ਬਾਅਦ ਉਹਨੇ ਆਪਣਾ ਮੈਡਲ ਜਿੱਤਿਆ ਤਾਂ ਜਿਵੇਂ ਥਾਪੀ ਮਾਰੀ ਜਿਹੜਾ ਉਹਦਾ ਸਿਗਨੇਚਰ ਸੀ ਮੂਸੇਵਾਲਾ ਦਾ। ਫਿਰ ਦੂਸਰੀ ਸਟੋਰੀ ਜਿਹੜੀ ਹੈ ਉਹਨਾਂ ਨੇ ਜਿਹੜੀ ਹੈ ਉਹ ਅੰਮ੍ਰਿਤਸਰ ਵਾਸੀ ਲਵਪ੍ਰੀਤ ਸਿੰਘ ਹੈ, ਉਹਨੇ ਵੀ ਜਿਹੜਾ ਇੱਕ ਮੈਡਲ ਜਿੱਤਿਆ। ਉਹਨੇ ਵੀ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕਰਨ ਤੋਂ ਬਾਅਦ ਸਿੱਧੂ ਵਾਂਗ ਹੀ ਪੱਟ ਉੱਪਰ ਥਾਪੀ ਮਾਰੀ। ਸੋ ਦੋ ਤਾਂ ਇਹ ਮੈਡਲ ਵਿਨਰ ਲੁਧਿਆਣੇ ਦਾ ਔਰ ਅੰਮ੍ਰਿਤਸਰ ਦਾ। ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਹਿੰਦੁਸਤਾਨ ਟਾਈਮਜ਼ ਨੇ ਕਿ ਵੀ ਇਹ ਤੁਸੀਂ ਕਿਉਂ, ਉਹਨੇ ਕਿਹਾ ਜੀ ਸਿੱਧੂ ਮੂਸੇਵਾਲਾ ਮੇਰੇ ਪਸੰਦੀਦਾ ਹਨ, ਮੈਂ ਹਮੇਸ਼ਾ ਉਹਨਾਂ ਦਾ ਸੰਗੀਤ ਸੁਣਦਾ ਰਹਿੰਦਾ, ਉਹ ਮੇਰੇ ਲਈ ਬਹੁਤ ਵੱਡੀ ਪ੍ਰੇਰਨਾ ਰਹੇ ਹਨ, ਮੈਂ ਉਹਨਾਂ ਦਾ ਵੱਡਾ ਫੈਨ। ਹੁਣ ਇਸ ਦੀ ਜਿਹੜੀ ਮੈਂ ਸਮਝਦਾ ਵੀ ਕੀ ਸਟੋਰੀ ਹੈ, ਜਦੋਂ ਕਿਉਂਕਿ ਪਾਕਿਸਤਾਨ ਦੀ ਪਰਫਾਰਮੈਂਸ ਦੇ ਵਿੱਚ ਜੇ ਪਾਕਿਸਤਾਨ ਕਿਸੇ ਤੇ ਪ੍ਰਾਈਡ ਕਰ ਸਕਦਾ ਹੈ ਤੇ ਫਿਰ ਉਹਨਾਂ ਨੇ weight lifting ਦੇ ਇਸ ਕੰਪੀਟੀਸ਼ਨ 'ਚ 골ਡ ਮੈਡਲ ਜਿੱਤਿਆ ਔਰ 골ਡ ਮੈਡਲ ਜਿੱਤਣ ਵਾਲਾ ਜਿਹੜਾ ਉਹ ਗੁਜਰਾਂਵਾਲੇ ਦਾ ਵਸਨੀਕ ਪਾਕਿਸਤਾਨੀ ਜਿਹਦਾ ਪੂਰਾ ਨਾਂ ਕਾਫੀ ਲੰਬਾ ਹੈ, ਤੁਸੀਂ ਨਾਂ ਲਿਆ ਉਹਨਾਂ ਦਾ ਜੀ, ਮੁਹੰਮਦ ਨੂੰ ਦਸਤਗੀਰ ਭੱਟ। ਹਾਂਜੀ, 골ਡ ਮੈਡਲਿਸਟ। ਉਹਨਾਂ ਦਾ ਦਸਤਗੀਰ ਭੱਟ ਛੋਟਾ ਨਾਂ ਲਿਖਿਆ ਹੋਇਆ ਪਰ ਮੁਹੰਮਦ ਨੂੰ ਦਸਤਗੀਰ ਭੱਟ ਗੁਜਰਾਂਵਾਲੇ ਦਾ। ਇਹਨੇ weight lifting ਦੇ ਵਿੱਚ 골ਡ ਮੈਡਲ ਲਿਆ ਜਿਹੜਾ ਪਾਕਿਸਤਾਨ ਦੇ ਲਈ ਫਖਰ ਦੀ ਗੱਲ ਹੈ। ਹੁਣ ਇਸੇ ਹੀ weight lifting ਕੰਪੀਟੀਸ਼ਨ ਦੇ ਵਿੱਚ ਪੰਜਾਬ ਦੇ ਖੰਨਾ ਸ਼ਹਿਰ ਨਾਲ ਸੰਬੰਧਿਤ ਗੁਰਦੀਪ ਸਿੰਘ ਜਿਹੜਾ ਸਿੱਖੀ ਸਰੂਪ 'ਚ ਹੈ ਔਰ ਅਸੀਂ ਤੋਂ ਗੱਲ ਕਰ ਰਹੇ ਹਾਂ, ਦਰਸ਼ਕ ਪਿਕਚਰਸ ਵੀ ਦੇਖ ਰਹੇ ਨੇ, ਉਹਨੇ ਬ੍ਰੌਂਜ਼ ਮੈਡਲ ਜਿੱਤਿਆ। ਹੁਣ 골ਡ ਇਧਰਲੇ ਲਹਿੰਦੇ ਪੰਜਾਬ ਦੇ ਪਾਕਿਸਤਾਨ ਦੇ ਮਿਸਟਰ ਭੱਟ ਨੂੰ ਮਿਲਦਾ ਤੇ ਇਧਰ ਜਿਹੜਾ ਗੁਰਦੀਪ ਸਿੰਘ ਉਹ ਬ੍ਰੌਂਜ਼ ਮੈਡਲ ਜਿੱਤਦਾ ਉਸੇ 'ਚ। ਹੁਣ ਉਹ ਦੋਨੋਂ ਹੀ ਜਦੋਂ ਸ਼ਾਮ ਹੁੰਦੀ ਹੈ ਉਹ ਇੱਕ ਦੂਜੇ ਨੂੰ ਲੱਭ ਰਹੇ ਨੇ ਔਰ ਉਹਨਾਂ ਨੇ ਜਦੋਂ ਆਪਸ 'ਚ ਮਿਲੇ ਤੇ ਮਿਲ ਕੇ ਜੱਫੀਆਂ ਪਾ ਕੇ ਉਹਨਾਂ ਨੇ ਵਧਾਈਆਂ ਤਾਂ ਦੇਣੀਆਂ ਹੀ ਸੀ ਇੱਕ ਦੂਜੇ ਨੂੰ ਔਰ ਉਹਨਾਂ ਨੇ ਫਿਰ ਸਿੱਧੂ ਮੂਸੇਵਾਲਾ ਦਾ ਗੀਤ ਲਾ ਕੇ ਉਹਨਾਂ ਨੇ ਸਾਂਝੇ ਡਾਂਸ ਕੀਤਾ। ਔਰ ਇਹ ਜਿਹੜਾ ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲੇ ਨਾਲ ਸੰਬੰਧਿਤ ਨੂੰਹ ਨੇ BBC ਨੂੰ ਦੱਸਿਆ ਕਿ ਗੁਰਦੀਪ ਸਿੰਘ ਤੇ ਮੈਂ ਵਧੀਆ ਦੋਸਤ ਰਹੇ। 골ਡ ਮੈਡਲ ਆਉਣ ਤੋਂ ਬਾਅਦ ਮੈਂ ਪਹਿਲਾਂ ਗੁਰਦੀਪ ਨੂੰ ਵਧਾਈ ਦਿੱਤੀ, ਬਾਅਦ ਅਸੀਂ ਇੱਕ ਛੋਟਾ ਜਿਹਾ ਜਸ਼ਨ ਮਨਾਇਆ ਜਿੱਥੇ ਅਸੀਂ ਸਿੱਧੂ ਮੂਸੇਵਾਲਾ ਦੇ ਗਾਣਿਆਂ ਤੇ ਨੱਚੇ ਔਰ ਫਿਰ ਉਹਨੇ ਕਿਹਾ ਕਿ ਵੀ ਅਸੀਂ, ਨੂਰ ਨੇ ਕਿਹਾ ਵੀ ਮੈਂ ਤੇ ਗੁਰਦੀਪ ਅਸੀਂ ਲਗਾਤਾਰ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਾਂ। ਉਹਨੇ ਕਿਹਾ ਵੀ ਜਦੋਂ ਮੈਨੂੰ ਖਬਰ ਮਿਲੀ ਸੀ ਸਿੱਧੂ ਮੂਸੇਵਾਲਾ ਦੀ ਮੌਤ ਦੀ ਤੇ ਮੈਂ ਗੁਰਦੀਪ ਸਿੰਘ ਤੋਂ ਹੀ ਕਾਲ ਕਰਕੇ ਕਨਫਰਮ ਕੀਤਾ ਸੀ ਕਿ ਵੀ ਇਹ ਖਬਰ ਠੀਕ ਹੈ ਕਿ ਨਹੀਂ। ਫਿਰ ਉਹਨਾਂ ਨੇ ਇਹ ਕਿਹਾ, ਨੂਰ ਨੇ ਦੱਸਿਆ ਕਿ ਘਰੇ ਜਿੱਥੇ ਮੈਂ ਟ੍ਰੇਨਿੰਗ ਕਰਦਾ ਹਾਂ ਉੱਥੇ ਮੈਂ ਜੱਟ ਦਾ ਮੁਕਾਬਲਾ ਤੇ ਹਾਲ 'ਚ ਜਾਰੀ ਗੀਤ 295 ਵਰਗੇ ਗੀਤ ਮਾਹੌਲ ਬਣਾਉਣ ਲਈ ਵਜਾਉਂਦਾ ਸੀ ਕਿ ਪ੍ਰੈਕਟਿਸ ਕਰਦੇ ਹਾਂ ਮੈਂ ਇਹੀ ਜਿਹੜਾ ਔਰ ਇਹੀ ਗੱਲ ਜਿਹੜੀ ਹੈ ਉਹ ਬ੍ਰੌਂਜ਼ ਮੈਡਲ ਜਿੱਤਣ ਤੋਂ ਬਾਅਦ ਜਿਹੜਾ ਇਹ ਗੁਰਦੀਪ ਸਿੰਘ ਨੇ ਵੀ ਕਹੀ ਔਰ ਅਸੀਂ ਇਹ ਸਮਝਦੇ ਹਾਂ ਵੀ ਇਸ ਨੂੰ ਜਿਵੇਂ BBC ਨੇ ਵੀ ਜਿਹੜਾ ਉਹਨਾਂ ਨੇ ਹੈਡਲਾਈਨ ਹੀ ਆਪਣੇ ਆਪ 'ਚ ਇੱਕ ਮੁਕੰਮਲ ਸਟੋਰੀ ਕਹਿੰਦੀ ਹੈ ਕਿ ਕਾਮਨਵੈਲਥ ਖੇਡਾਂ ਦੌਰਾਨ ਮੂਸੇਵਾਲਾ ਦੇ ਗੀਤਾਂ ਨੇ ਇੰਜ ਜੋੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਖਿਡਾਰੀ ਸ਼ਾਲਾ। ਇਹ ਸਾਂਝਾਂ ਇਵੇਂ ਹੀ ਬਣੀਆਂ ਰਹਿਣ ਔਰ ਰੱਬ ਨੇ ਜੇ ਚਾਹਿਆ ਆਜ਼ਾਦ ਮੁਲਕ ਖਾਲਿਸਤਾਨ ਜਦੋਂ ਹੋਂਦ ਚਾਹੁੰਦਾ ਹੈ ਤੇ ਫਿਰ ਖਾਲਿਸਤਾਨ ਤੇ ਪਾਕਿਸਤਾਨ ਦੇ ਖਿਡਾਰੀ ਦੁਨੀਆ 'ਚ ਉਹ ਮੱਲਾਂ ਮਾਰਨਗੇ। ਹੁਣ ਤਾਂ ਇੱਕ ਵੱਖਰੇ ਸਿਸਟਮ ਦੇ ਵਿੱਚ ਇੰਡੀਅਨ ਸਿਸਟਮ ਦਾ ਜ਼ੋਰ ਲੱਗਾ ਹੁੰਦਾ ਹੈ ਵੀ ਉਹਨਾਂ ਨੇ ਸਿੱਖਾਂ ਦੀ ਜਿਹੜੀ ਹਰਮਨ ਪਿਆਰੀ ਖੇਡ ਸੀ ਹਾਕੀ ਉਸ ਨੂੰ ਪਿੱਛੇ ਸੁੱਟ ਕੇ ਜਿਵੇਂ ਕ੍ਰਿਕਟ ਨੂੰ ਅੱਗੇ ਲਿਆਂਦਾ, ਬਾਕੀ ਮਾਮਲਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਕੋਈ ਐਨਕਰੇਜਮੈਂਟ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਜੇ ਅਸੀਂ ਉੱਥੋਂ ਦੇ ਸੂਬਿਆਂ 'ਚ ਮੈਡਲ ਦੇਖਦੇ ਹਾਂ ਜਾਂ ਹਰਿਆਣੇ ਦੇ ਹੋਣਗੇ ਜਾਂ ਸਾਊਥ ਦੀਆਂ ਸਟੇਟਾਂ ਦੇ ਹੋਣਗੇ, ਪਰ ਉਹ ਵਕਤ ਵੀ ਆਏਗਾ ਜਦੋਂ ਕਿ ਖਾਲਿਸਤਾਨ ਦੇ ਖਿਡਾਰੀ ਵੀ ਜਿਹੜਾ ਹੈ ਉਹ ਯੂਰਪੀਅਨ ਟੀਮਾਂ ਵਾਂਗ ਆਪਣੀ ਥਾਂ ਦੁਨੀਆ 'ਚ ਬਣਾਉਣਗੇ। ਸੋ ਅਸੀਂ ਜਿਹੜਾ ਇਸ ਸਟੋਰੀ ਨੂੰ ਐਪਰੀਸ਼ੀਏਟ ਕਰਦੇ ਹਾਂ ਔਰ ਸਿੱਧੂ ਮੂਸੇਵਾਲਾ ਅਗੇਨ ਇੱਕ ਕੜੀ ਹੈ ਦੋਵਾਂ ਪੰਜਾਬਾਂ ਦੀ ਸਾਂਝ ਦੀ ਵੀ
ਔਰ ਪੰਜਾਬ ਦੇ ਪ੍ਰਾਈਡ ਦੇ ਵੀ। ਜੀ ਡਾਕਟਰ ਸਾਹਿਬ ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਸਨ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗਲੋਂ ਲਾਉਣੀ ਪੈਣੀ ਆ। ਗੱਤਕਾ ਅਖਾੜਾ ਸ਼ਹੀਦ ਬਾਬਾ ਅਜੀਤ ਸਿੰਘ ਜੀ ਨਿਊ ਜਰਸੀ ਪੇਸ਼ ਕਰਦੇ ਹਨ ਮੈਦਾਨੇ ਜੰਗ 2022 8ਵਾਂ ਸਾਲਾਨਾ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ, ਜਿਹੜਾ ਸਮਰਪਿਤ ਹੈ ਉਸ ਇਨਕਲਾਬੀ ਸੋਚ ਨੂੰ ਜਿਸ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਜਿਹਨ ਵਿੱਚੋਂ ਜਨਮ ਲਿਆ ਔਰ ਕਿਸਾਨ ਮੋਰਚੇ ਵਿੱਚ ਖੁਦ ਮੁਖਤਿਆਰਗੀ ਵਾਲੀ ਸ੍ਰੇਸ਼ਟ ਬੁੱਧੀ ਲਿਆਈ। ਦੀਪ ਸਿੱਧੂ ਵਰਗੇ ਨੌਜਵਾਨ ਜੋ ਇਸ ਸੋਚ ਤੇ ਪੈਰਾ ਦੇ ਗਏ, ਗੁਰੂ ਪੰਥ ਵੱਲੋਂ ਸਿਹਰਾ ਪ੍ਰਾਪਤ ਕਰ ਗਏ। ਟੂਰਨਾਮੈਂਟ ਵੱਲੋਂ $12,000 ਕੈਸ਼ ਪ੍ਰਾਈਜ਼ ਅਤੇ ਸ੍ਰੀ ਸਾਹਿਬ ਭੇਟ ਹੋਵੇਗੀ। ਅਗਸਤ ਦੀ 6 ਔਰ 7 ਤਰੀਕ ਸ਼ਨੀਚਰਵਾਰ ਐਤਵਾਰ ਮੁਕਾਬਲਾ ਜਾਰੀ ਹੋਵੇਗਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ। ਖਿਡਾਰੀਆਂ ਵਾਸਤੇ theyoung.org ਜਾਂ ਮੋਬਾਈਲ ਐਪ ਵਿਖੇ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। ਡੈਡਲਾਈਨ 31 ਜੁਲਾਈ। ਸਾਧ ਸੰਗਤ ਜੀਓ, ਤੁਹਾਡੇ ਭਰਵੇਂ ਹੰਗਾਰੇ ਨਾਲ ਇਹ ਮੁਕਾਬਲਾ 8 ਸਾਲ ਪਹਿਲਾਂ 30 ਖਿਡਾਰੀਆਂ ਨਾਲ ਸ਼ੁਰੂ ਹੋਇਆ ਸੀ, ਜੋ ਕਿ ਹੁਣ 150 ਦੀ ਵੱਧ ਸ਼ਮੂਲੀਅਤ ਹਾਸਲ ਕਰ ਚੁੱਕਾ ਹੈ। ਤੁਹਾਡੀ ਬਦੌਲਤ ਕਰ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਉਂ-ਜਿਉਂ 15 ਅਗਸਤ ਨੇੜੇ ਆ ਰਿਹਾ ਹੈ, ਹਿੰਦੂ ਤਵੀਆਂ ਵੱਲੋਂ ਘਰ ਘਰ ਤਿਰੰਗਾ ਲਹਿਰਾਉਣ ਦੀ ਜਿਹੜੀ ਮੁਹਿੰਮ ਹੈ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਸੋ ਕੁਝ ਵਿਕੇ ਹੋਏ ਪਗੜੀਧਾਰੀ ਵੀ ਇਸ ਮੁਹਿੰਮ ਵਿੱਚ ਬੀਜੇਪੀ ਦੇ ਮੋਹਰੇ ਬਣੇ ਹੋਏ ਹਨ। ਸੋ ਖਾਲਿਸਤਾਨੀ ਵਿਚਾਰਕ ਤੇ ਆਗੂ ਭਾਈ ਗਜਿੰਦਰ ਸਿੰਘ ਹੋਰਾਂ ਨੇ ਆਪਣੀ ਇੱਕ ਨਜ਼ਮ ਰਾਹੀਂ ਸਿੱਖ ਕੌਮ ਨੂੰ ਤਿਰੰਗਾ ਨੂੰ ਨਕਾਰਨ ਅਤੇ ਖਾਲਸਾਈ ਝੰਡਾ ਚਲਾਉਣ ਦੀ ਜਿਹੜੀ ਹੈ ਅਪੀਲ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਸਰਕਾਰ ਜਿਹੜੀ ਹਰ ਫਰੰਟ ਤੇ ਫੇਲ ਹੋਈ ਹੈ, ਜੇ ਕਿਸੇ 'ਚ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਤਾਂ ਨਫ਼ਰਤ ਫੈਲਾਉਣ, ਪਰੋਸਣ 'ਚ ਔਰ ਸੁਸਾਇਟੀ ਨੂੰ ਪੋਲਰਾਈਜ਼ ਕਰਨ 'ਚ। ਔਰ ਵਕਤਨ ਬਾ ਵਕਤਨ ਇਹਨਾਂ 8 ਸਾਲਾਂ ਦੇ ਵਿੱਚ ਉਹਨਾਂ ਨੇ ਕਈ ਐਲਾਨ ਕਰਕੇ ਜੀ ਸਫਾਈ ਮੁਹਿੰਮ, ਸਫਾਈ ਕੈਂਪੇਨ, ਉਹੀ ਅਮਿਤਾਭ ਬੱਚਨ ਹਿੰਦੂ ਤਵੀ ਉਹਨੂੰ ਬ੍ਰਾਂਡ ਐਂਬੈਸਡਰ ਬਣਾਇਆ ਸੀ। ਕਦੇ ਲੈਟਰਿਨਸ ਬਣਾ ਦੇਾਂਗੇ, ਕਦੇ ਉਹ ਇਦਾਂ ਦੇ 50 ਕੈਂਪੇਨ NDTV ਨੇ ਗਿਣਾਏ। ਹੁਣ ਜਿਹੜਾ ਲੇਟੈਸਟ ਇਸ ਕਿਸਮ ਦਾ ਫਰਾਡ ਸ਼ੁਰੂ ਕੀਤਾ ਹੋਇਆ ਲੋਕਾਂ ਨੂੰ ਜਾਣ ਲਈ, ਘਰ ਘਰ ਤਿਰੰਗਾ, ਔਰ ਐਲਾਨ ਕੀਤਾ ਗਿਆ ਜੀ 20 ਕਰੋੜ ਤਿਰੰਗੇ 20 ਕਰੋੜ ਘਰਾਂ ਦੇ ਉੱਤੇ ਇਹ ਲਹਿਰਾਏ ਜਾਣਗੇ। ਅੱਜ ਹੀ ਮਹੁਆ ਮੋਤਰੇ ਜਿਹੜੀ ਬੜੀ ਵੋਕਲ MP ਹੈ ਤ੍ਰਿਣਮੂਲ ਕਾਂਗਰਸ ਦੀ ਬੰਗਾਲ ਤੋਂ, ਬੜੀ ਜ਼ਬਰਦਸਤ ਸਪੀਕਰ ਵੀ ਹੈ ਔਰ ਪਾਰਲੀਮੈਂਟ 'ਚ ਵੀ ਉਹ ਇਹਨਾਂ ਨੂੰ ਚੰਗਾ ਠਿੱਠ ਕਰਦੀ ਹੈ। ਉਹਦਾ ਇੱਕ ਇੰਟਰਵਿਊ ਸੀ, ਉਹਨੇ ਕਿਹਾ ਸਿਰਫ 20 ਕਰੋੜ ਹੀ ਕਿਉਂ, ਤਿਰੰਗੇ ਭਾਰਤ ਦੀ ਆਬਾਦੀ 100 ਕਰੋੜ ਤੋਂ ਜ਼ਿਆਦਾ ਹੈ, ਹਰ ਘਰ 'ਚ ਹੋਏ। ਉਹਨੂੰ ਕਿਹਾ ਜੀ ਤੁਸੀਂ ਆਪਣਾ ਜਿਹੜਾ ਉਹ ਪੋਸਟ ਦੇ ਉੱਤੇ ਉਹ ਨਹੀਂ ਬਦਲਿਆ ਜਿਵੇਂ ਮੋਦੀ ਔਰ ਦੂਜੇ ਨੇ। ਉਹਨੇ ਕਿਹਾ ਸਾਡੇ ਅੰਦਰ ਤਿਰੰਗਾ, ਸਾਨੂੰ ਇਹਦੀ ਲੋੜ ਨਹੀਂ ਹੈਗੀ। ਇਹ ਸਭ ਫਰਾਡ ਔਰ ਦੂਜੇ ਨੇ, ਇਹਨਾਂ ਨੇ ਦਿੱਤਾ ਕੀ ਹੈ ਲੋਕਾਂ ਨੂੰ ਵੰਡਣ ਤੋਂ ਬਿਨਾਂ, ਕਿ ਭਾਈ ਇਹਨਾਂ ਨੇ ਇਹੀ ਨਫ਼ਰਤ ਹੀ ਦਿੱਤੀ ਹੈ ਔਰ ਇਹ ਉਹਦੇ 'ਚ ਲਪੇਟ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਪਵਿੱਤਰ ਹੋਣਾ ਚਾਹੁੰਦੇ ਨੇ। ਸੋ ਇੱਕ ਪਾਸੇ ਜਿਹੜੇ ਬੇਸ਼ੱਕ ਇੰਡੀਅਨ ਸਿਸਟਮ ਯਕੀਨ ਰੱਖਣ ਵਾਲੇ ਲੋਕ ਨੇ ਉਹ ਵੀ ਸਮਝ ਰਹੇ ਨੇ ਵੀ ਇਹ ਕੀ ਫਰਾਡ ਹੈ, ਪਰ ਸਾਡੇ ਲਈ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ, ਜਿਵੇਂ ਅਸੀਂ ਇਸ ਤੋਂ ਉੱਤੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਔਰ ਕਸ਼ਮੀਰ ਦੇ ਵਿੱਚ ਵੀ, ਮੈਂ ਅੱਜ ਕਸ਼ਮੀਰ ਦੇ ਹਵਾਲੇ ਨਾਲ ਵੀ ਮਹਿਬੂਬਾ ਮੁਫਤੀ ਦੀ ਸਟੇਟਮੈਂਟ ਦੇਖ ਰਿਹਾ ਸੀ। ਅੱਜ ਅਸੀਂ 5 ਅਗਸਤ ਨੂੰ ਗੱਲ ਕਰ ਰਹੇ ਹਾਂ, ਜਦੋਂ 3 ਸਾਲ ਪਹਿਲਾਂ ਉਹਨਾਂ ਦਾ ਕਨਸਟੀਟਿਊਸ਼ਨਲ ਸਟੇਟਸ ਖਤਮ ਕੀਤਾ ਗਿਆ, ਆਰਟੀਕਲ 370 ਸਪੈਸ਼ਲ ਸਟੇਟਸ। ਉਹਨੇ ਕਿਹਾ ਜੀ ਇੱਥੇ ਫੋਰਸ ਕੀਤਾ ਜਾ ਰਿਹਾ, ਲਿਆ ਕੇ ਤਿਰੰਗੇ ਘਰਾਂ ਦੇ ਬਾਹਰ। ਔਰ ਦੂਜੇ ਪੰਜਾਬ 'ਚ, ਕਿਉਂਕਿ ਹੁਣ ਤਾਂ ਪਾਵਰ ਹੀ ਉਹਨਾਂ ਕੋਲ ਆਈ ਹੈ ਜਿਨ੍ਹਾਂ ਨੇ ਪੰਜਾਬ 'ਚ ਤਿਰੰਗਾ ਯਾਤਰਾਵਾਂ ਕੱਢੀਆਂ ਨੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਤਿਰੰਗੇ ਜਿਹੜੇ ਨੇ ਹੁਣ ਤਾਂ ਉਹਨਾਂ ਨੇ, ਇਸੇ ਲਈ ਉਹਨਾਂ ਨੂੰ ਪਤਾ ਸੀ ਵੀ ਖਾਦੀ ਦੇ ਕੱਪੜੇ ਤੇ ਨਹੀਂ ਬਣਨੇ। ਉਹਨਾਂ ਕਿਹਾ ਜੀ ਪੋਲੀਐਸਟਰ ਦੇ ਬਣਾ ਲਓ, ਫਲੈਗ ਕੋਡ ਵੀ ਅਸੀਂ ਖਤਮ ਕਰਤਾ। ਹੁਣ ਉਹ ਪ੍ਰਭਾਵ ਇਹ ਦੇਣਾ ਚਾਹੁੰਦੇ, ਉਹਨਾਂ ਦਾ ਜ਼ੋਰ ਸਭ ਤੋਂ ਜ਼ਿਆਦਾ ਪੰਜਾਬ ਔਰ ਕਸ਼ਮੀਰ 'ਚ ਹੋਏਗਾ, ਇਹ ਦੱਸਣ ਦੇ ਲਈ ਕਿ ਜੀ ਇਹ ਤਾਂ ਅਸੀਂ ਹੜੱਪ ਰਹੇ ਨੇ, ਇੱਥੇ ਹੁਣ ਕੋਈ ਆਜ਼ਾਦੀ ਦੀਆਂ ਤਹਿਰੀਕਾਂ ਨਹੀਂ। ਔਰ ਜਿਵੇਂ ਸਿੱਖ ਜਥੇਬੰਦੀਆਂ ਨੇ ਇਹ ਕਾਲ ਅੱਡ ਵਕਤਾਂ ਦੇ ਭਾਵੇਂ ਦਿੱਤੀ, ਪਰ ਉਹਨਾਂ ਨੇ ਕਿਹਾ ਕਿ ਇਹਦਾ ਇੱਕੋ ਹੀ ਜਵਾਬ ਹੈ ਕਿ ਹਰ ਸਿੱਖ
ਆਪਣੇ ਘਰ ਆਪਣੇ ਕਾਰੋਬਾਰੀ ਅਦਾਰੇ ਦੇ ਉੱਤੇ ਕੇਸਰੀ ਜਿਹੜਾ ਖਾਲਸੇ ਦਾ ਝੰਡਾ ਝੁਲਾਏ, ਜਿਹੜਾ ਮੈਸੇਜ ਹੋਏ ਕਿ ਭਾਈ ਅਸੀਂ ਤਿਰੰਗੇ ਵਾਲੇ ਨਹੀਂ ਹੈ, ਅਸੀਂ ਖੰਡੇ ਵਾਲੇ ਹੈ, ਅਸੀਂ ਕੇਸਰੀ ਝੰਡੇ ਵਾਲੇ ਹੈ। ਔਰ ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਦੇ ਬਾਨੀਆਂ ਚੋਂ ਨੇ, ਜਲਾਵਤਨੀ ਦੀ ਜ਼ਿੰਦਗੀ ਪਿਛਲੇ ਲਗਭਗ ਹੁਣ ਤਾਂ 4 ਦਹਾਈਆਂ ਹੋ ਜਾਣੀਆਂ ਨੇ ਵਿਚਾਰਕ ਨੇ, ਉਹ ਅਕਸਰ ਕੁਛ ਨਾ ਕੁਛ ਲਿਖਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ। ਔਰ ਇੱਕ ਕਿਉਂਕਿ ਪਿਕਚਰ ਵੀ ਆਈ ਕੱਲ ਕਿ ਉਹਨਾਂ ਨੇ ਹੁਣ ਇਹ ਵੀ ਦੱਸਣਾ ਹੈ ਕਿ ਜਿਹੜੇ ਰੈਂਟਾ ਸਿੱਖ ਉਹਨਾਂ ਦੇ ਨੇ ਮਨਜਿੰਦਰ ਸਿਰਸੇ ਵਰਗੇ ਔਰ ਦੂਸਰੇ, ਉਹ ਕਿਵੇਂ ਤਿਰੰਗੇ ਨੂੰ ਪ੍ਰਮੋਟ ਕਰ ਰਹੇ ਨੇ ਔਰ ਮੋਟਰਸਾਈਕਲਾਂ ਦੇ ਉੱਤੇ ਬੈਠ ਕੇ, ਔਰ ਦੂਜੇ ਜੀ ਅਸੀਂ ਇੱਥੋਂ ਮਾਰਚ ਉੱਥੇ ਹੋਏਗਾ। ਇਸ ਤੋਂ ਪਹਿਲਾਂ ਬਲਜੀਤ ਦਾਦੂਵਾਲ ਜਿਹੜਾ RSS ਮੋਲ ਨਵਾਂ ਇਹਨਾਂ ਦੀ ਫੁਲਵਾੜੀ 'ਚ ਇਹਨਾਂ ਨੇ ਹਿੰਦੂ ਤਵੀਆਂ ਦੀ ਖੜਾਇਆ ਜਿਹਨੂੰ, ਉਹਨੇ ਵੀ ਕਿਹਾ ਸੀ ਜੀ ਮਤ ਇਹ ਝੰਡੇ ਖਾਲਿਸਤਾਨ ਦੇ ਔਰ ਇਹ ਨਾ ਕਰੋ, ਇਹ ਤਿਰੰਗਾ ਸਾਡਾ, ਅਸੀਂ ਤਿਰੰਗੇ ਦੇ ਦੇਸ਼ 'ਚ ਰਹਿੰਦੇ ਹਾਂ, ਇਸ ਲਈ ਅਸੀਂ ਤਿਰੰਗੇ ਦਾ ਸਨਮਾਨ। ਸੋ ਇੱਕ ਪਾਸੇ ਇਹ ਕਲਾਸ ਹੈ ਔਰ ਇਸ ਕਿਸਮ ਦੇ ਦੂਸਰੇ ਪਾਸੇ ਇਹ ਜਿਹੜੇ ਸ਼ੋਅ ਬॉय ਮੋਟਰਸਾਈਕਲਾਂ ਤੇ ਤਿਰੰਗੇ ਲਾ ਕੇ ਮਨਜਿੰਦਰ ਸਿਰਸਾ ਔਰ ਉਸ ਕਿਸਮ ਦੀ ਟੀਮ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਕਿਸਮ ਦੇ ਕਈ ਛਲੇਡੇ ਨਿਕਲਣਗੇ। ਸੋ ਉਸ ਨੂੰ ਦੇਖਦੇ ਆ ਕਿ ਭਾਈ ਜਿਹੜੀ ਕਾਲ ਹੈ ਭਾਈ ਗਜਿੰਦਰ ਸਿੰਘ ਹੋਰਾਂ ਦੀ ਬਰੀਫ ਇੱਕ ਨਜ਼ਮ ਦੀ ਫਾਰਮ 'ਚ ਅੱਜ ਹੀ ਮੈਂ ਦੇਖੀ ਹੈ, ਜਦੋਂ ਉਹਨਾਂ ਨੇ ਕਿਹਾ ਕਿ ਤਿਰੰਗੇ ਨੂੰ ਨਾ ਕਰੋ। ਬਹੁਤ ਅਫਸੋਸ ਹੁੰਦਾ ਹੈ ਜਦੋਂ ਕੋਈ ਗਰਜ਼ਾ ਮਾਰਿਆ ਆਪਣਾ ਆਪ ਵੇਚ ਦਿੰਦਾ ਹੈ। ਇਹ ਰੈਂਟਾ ਸਿੱਖਾਂ ਦੀ ਗੱਲ ਹੈ। ਬਹੁਤ ਅਫਸੋਸ ਹੁੰਦਾ ਹੈ ਜਦੋਂ ਕੋਈ ਗਰਜ਼ਾ ਮਾਰਿਆ ਆਪਣਾ ਆਪ ਵੇਚ ਦਿੰਦਾ ਹੈ, ਕੌਮ ਦੀ ਗੱਲ ਛੱਡ ਕੇ ਦਿੱਲੀ ਮੂਹਰੇ ਲੇਟ ਜਾਂਦਾ ਹੈ, ਸ਼ਹੀਦਾਂ ਦੇ ਲਹੂ ਦੀ ਖਿੱਚੀ ਲਕੀਰ ਮੇਟ ਜਾਂਦਾ ਹੈ। ਬਹੁਤ ਅਫਸੋਸ ਹੁੰਦਾ ਹੈ। ਬਿਲਕੁਲ। ਸਰੋਵਰ ਅੰਮ੍ਰਿਤ ਦਾ ਛੱਡ ਕੇ ਗੰਗਾ ਵਿੱਚ ਗੋਤੇ ਲਾਉਂਦਾ ਹੈ, ਆਨੰਦਪੁਰ ਦਾ ਬਸੇਰਾ ਛੱਡ ਨਾਗਪੁਰ ਘਰ ਬਣਾਉਂਦਾ ਹੈ। ਕਿ RSS ਦੀ ਆਈਡੀਓਲੋਜੀ, ਇੱਕ ਪਾਸੇ ਆਨੰਦਪੁਰ ਦੀ ਆਈਡੀਓਲੋਜੀ ਹੈ ਪੰਜ ਕਕਾਰੀ ਖਾਲਸਾ ਰਾਜ ਕਰੇਗਾ ਖਾਲਸਾ ਔਰ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਇਹ ਆਨੰਦਪੁਰ ਦੀ ਵਿਚਾਰਧਾਰਾ ਹੈ, ਤੇ ਦੂਜੇ ਪਾਸੇ ਇਹ ਨਾਗਪੁਰੀ ਨੇ। ਬਹੁਤ ਅਫਸੋਸ ਹੁੰਦਾ ਹੈ ਸਰੋਵਰ ਅੰਮ੍ਰਿਤ ਦਾ ਛੱਡ ਕੇ ਗੰਗਾ ਵਿੱਚ ਗੋਤੇ ਲਾਉਂਦਾ ਹੈ, ਆਨੰਦਪੁਰ ਦਾ ਬਸੇਰਾ ਛੱਡ ਨਾਗਪੁਰ ਘਰ ਬਣਾਉਂਦਾ ਹੈ, ਝੰਡਾ ਪੰਥ ਦਾ ਛੱਡ ਕੇ ਕਾਤਲ ਤਿਰੰਗਾ ਲਹਿਰਾਉਂਦਾ ਹੈ। ਬਹੁਤ ਅਫਸੋਸ ਹੁੰਦਾ ਹੈ। ਬਿਲਕੁਲ। ਤੁਸੀਂ ਚੋਲਾ ਪਾਓ, ਬਾਣਾ ਪਾਓ, ਚਾਹੇ ਜੋ ਮਰਜ਼ੀ ਰੂਪ ਬਣਾਓ, ਪੱਲੇ ਕੀ ਰਹਿ ਜਾਂਦਾ ਹੈ ਜਦ ਕੋਈ ਦਿੱਲੀ ਦਰਬਾਰ ਸਾਹਮਣੇ ਜਾ ਕੇ ਸਿਰ ਝੁਕਾਉਂਦਾ ਹੈ। ਬਹੁਤ ਅਫਸੋਸ ਹੁੰਦਾ ਹੈ, ਬਹੁਤ ਅਫਸੋਸ ਹੁੰਦਾ ਹੈ। ਕਿਉਂਕਿ ਪਿਛਲੇ ਪੀਰੀਅਡ ਤੋਂ ਅਸੀਂ ਦੇਖ ਰਹੇ ਹਾਂ ਕਿ ਰੰਗ ਬਰੰਗੇ ਬਾਣਿਆਂ 'ਚ ਅੱਡ-ਅੱਡ ਦਸਤਾਰਾਂ, ਕੋਈ ਨਿਹੰਗ ਬਾਣਾ, ਕੋਈ ਖਾਲਸਾਈ ਬਾਣਾ, ਕੋਈ ਇਧਰਲਾ ਬਾਣਾ, ਕੋਈ ਉਧਰਲਾ ਬਾਣਾ, ਉਦਾਂ ਦੇ ਜਿਹੜੇ ਡੈਲੀਗੇਸ਼ਨ ਇਕੱਠੇ ਕਰਕੇ ਮੋਦੀ ਨਾਲ ਮਿਲ ਰਹੇ ਹੁੰਦੇ ਨੇ, ਮਿਲਾਏ ਜਾ ਰਹੇ ਹੁੰਦੇ ਨੇ ਅਮਿਤ ਸ਼ਾਹ। ਇਹ ਦੱਸਣ ਦੇ ਲਈ ਦੇਖੋ ਜੀ ਸਿੱਖ ਤਾਂ ਸਾਡੇ ਨਾਲ ਖੜੇ ਨੇ, ਪਰ ਜਿਹੜਾ ਕੇਸਰੀ ਨਿਸ਼ਾਨ ਦੇ ਨਾਲ ਜੁੜਿਆ ਸਿੱਖ ਹੈ ਉਸ ਨੂੰ ਇਸ ਕਾਤਲ ਤਿਰੰਗੇ ਦੀ ਔਰ ਇਸ ਤਿਰੰਗੇ ਦੇ ਪੈਰੋਕਾਰਾਂ ਦੀ ਬਹੁਤ ਚੰਗੀ ਤਰ੍ਹਾਂ ਸਮਝ ਹੈ। ਔਰ ਜਿਵੇਂ ਅਸੀਂ ਕਲੋਜ਼ਿੰਗ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ, ਜਿਹੜਾ ਬਹੁਤ ਵਾਰ ਰਾਗੀ ਸਿੰਘ ਵੀ ਗਾਇਨ ਕਰਦੇ ਨੇ, ਜਿਹੜੇ ਸ਼ਬਦ ਦੇ ਵਿੱਚ ਉਸ ਦਾ ਇੱਕ ਉਮੜ ਰਿਹਾ ਭਾਵ ਹੋਏ ਜਾਂ ਉਸ ਦੇ ਲਫ਼ਜ਼ ਸੁਖੈਣ ਹੋਣ, ਉਹ ਅਕਸਰ ਰਾਗੀ ਜਦੋਂ ਗਾਉਂਦੇ ਨੇ ਤੇ ਆਮ ਲੋਕ ਵੀ ਉਹਦੇ ਨਾਲ ਗਾਉਂਦੇ ਨੇ ਔਰ ਉਹ ਜ਼ਿਆਦਾ ਪਪੂਲਰ ਵੀ ਹੁੰਦੇ ਨੇ। ਪਰ ਇਹ ਸ਼ਬਦ ਹੈ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ, ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਹਾਓ। ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ ਕਿ ਇਹ ਕਹਿਣਾ ਵਾਹਿਗੁਰੂ ਵਾਹਿਗੁਰੂ ਕਹਿਣਾ ਜਾਂ ਅੱਲਾ ਅੱਲਾ ਕਹਿਣਾ ਜਾਂ ਰੱਬ ਦੇ ਅਸੀਂ ਬੰਦੇ ਆ, ਇਹ ਆਪਣੇ ਆਪ ਨੂੰ ਕਹਾਉਣਾ ਦੁਨੀਆ ਕੇ ਭਗਤ ਹੈ। ਸੁਹੇਲਾ ਕਹਿਣ ਕਹਾਵਨ, ਕਿਸੇ ਨੂੰ ਵਡਿਆਣ ਲਈ ਕਹਿਣਾ ਜੀ ਬੜਾ ਭਗਤ ਹੈ, ਕੋਈ ਤੁਹਾਨੂੰ ਕਹੇ ਕਿ ਵੀ ਇਹ ਬੜਾ ਹੈ, ਇਹ ਸੁਹੇਲਾ ਕਹਿਣਾ ਕਹਾਣਾ ਤੇਰਾ ਬਿਖਮ ਭਾਵਨ। ਪਰ ਹੇ ਵਾਹਿਗੁਰੂ, ਤੁਹਾਡੇ ਭਾਣੇ ਨੂੰ ਮੰਨ ਕੇ ਜ਼ਿੰਦਗੀ ਜਿਉਣਾ ਬਹੁਤ ਬਿਖਮ ਹੈ, ਬਹੁਤ ਔਖਾ ਹੈ। ਤੇਰਾ ਬੰਦਾ ਕਹਾਣਾ ਸੌਖਾ ਹੈ,
ਪਰ ਸੱਚਮੁੱਚ ਤੇਰੇ ਭਾਣੇ ਦੇ ਵਿੱਚ ਜ਼ਿੰਦਗੀ ਬਸਰ ਕਰਨਾ ਬਹੁਤ ਔਖਾ ਹੈ ਜੀ ਤੇ ਮੇਰੇ ਤੇ ਕੋਲ ਕੁਝ ਨਹੀਂ ਹੈ। ਮੈਂ ਤਾਂ ਆਪਣਾ ਆਪਾ ਤੇਰੇ ਹਵਾਲੇ ਕਰ ਦਿੱਤਾ ਹੈ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਤੇ ਜੇ ਮੈਂ ਕੋਈ ਗੱਲ ਵੀ ਕਰਦਾ ਤੇ ਮੈਂ ਇਸ ਤੇ ਹੀ, ਕਿਉਂਕਿ ਤੇਰਾ ਭਰੋਸਾ ਹੈ, ਮੈਂ ਆਪਣਾ ਆਪਾ ਤੈਨੂੰ ਦਿੱਤਾ ਹੈ। ਤੇ ਇਸ ਲਈ ਜੇ ਮੈਂ ਕੋਈ ਭੁੱਲ ਚੁੱਕ ਵੀ ਕਰਾਂ ਤੇ ਮੈਂ ਤਾਂ ਤੇਰਾ ਬੱਚਾ ਹੈ, ਭੁੱਲੇ ਚੁੱਕ ਕੇ ਬਾਰਕ। ਤੂੰ ਹਰ ਪਿਤਾ ਮਾਇਆ, ਮਾਇਆ ਮਾਂ ਨੂੰ ਵੀ ਕਹਿੰਦੇ ਨੇ ਕਿ ਤੂੰ ਹੀ ਮਾਂ ਹੈ, ਤੂੰ ਹੀ ਪਿਓ ਹੈ। ਮੈਂ ਤਾਂ ਇੱਕ ਭੁੱਲ ਚੁੱਕ ਕਰਨ ਵਾਲਾ, ਗਲਤੀਆਂ ਕਰਨ ਵਾਲਾ, ਗੁਨਾਹ ਕਰਨ ਵਾਲਾ ਬੱਚਾ ਹੈ, ਪਰ ਮੈਂ ਮਾਣ 'ਚ ਫਿਰਦਾ ਤੇਰਾ ਬੰਦਾ ਹੋ ਕੇ, ਕਿਉਂਕਿ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਤੂੰ ਹੀ ਮੈਨੂੰ ਲਾਡ ਲਡਾਇਆ ਆਪਣਾ ਸਮਝ ਕੇ। ਹਉ ਮਾਣ ਤਾਨ ਕਰੋ ਤੇਰਾ, ਹਉ ਜਾਨੋ ਆਪਾ, ਸਭ ਹੀ ਮੱਧ ਸਭੈ ਤੇ ਬਾਹਰ, ਬੇਮੁਹਤਾਜ ਬਾਪਾ। ਕਿ ਭਾਈ ਮੈਨੂੰ ਜੇ ਕੋਈ ਮਾਣ ਤਾਣ ਹੈ ਤੇ ਇਸ ਲਈ ਹੈ ਵੀ ਮੈਂ ਤੇਰਾ ਬੱਚਾ। ਜਿਵੇਂ ਬੱਚੇ ਨੂੰ ਪਿਓ ਦਾ ਮਾਣ ਹੁੰਦਾ ਹੈ, ਮਾਂ ਦਾ ਹੁੰਦਾ ਹੈ, ਮੈਂ ਤੇਰਾ ਤੇ ਮੈਨੂੰ ਫਿਰ ਕੀ ਪਰਵਾਹ ਹੈ। ਹਉ ਮਾਣ ਤਾਨ ਕਰੋ ਤੇਰਾ, ਹਉ ਜਾਨੋ ਆਪਾ, ਕਿਉਂਕਿ ਤੂੰ ਹੀ ਮੇਰੀ ਮਜ਼ਬੂਤੀ ਹੈ, ਤੂੰ ਹੀ ਮੇਰੇ ਵਿੱਚ ਜੇ ਕੁਝ ਚੰਗਾ ਵੀ ਹੈ ਤਾਂ ਤੇਰੀ ਬਦੌਲਤ ਹੈ, ਕਿਉਂਕਿ ਤੂੰ ਹਰ ਇੱਕ ਦੇ ਵਿੱਚ ਹੈ। ਸਭ ਹੀ ਮੱਧ ਸਭੈ ਤੇ ਬਾਹਰ, ਜੋ ਅੰਦਰ ਹੈ ਉਹ ਵੀ ਤੂੰ ਹੈ, ਬਾਹਰ ਹੈ ਤੂੰ ਵੀ, ਉਹ ਵੀ ਤੂੰ ਹੈ, ਤੇਰੇ ਬਿਨਾਂ ਤਾਂ ਕੁਝ ਹੈ ਨਹੀਂ। ਬੇਮੁਹਤਾਜ ਬਾਪਾ, ਕਿਉਂਕਿ ਹੇ ਮੇਰੇ ਬਾਪ, ਹੇ ਮੇਰੇ ਬਾਪੂ, ਤੂੰ ਕਿਸੇ ਦਾ ਮੁਹਤਾਜ ਨਹੀਂ। ਹੇ ਰੱਬ, ਤੂੰ ਬੇਮੁਹਤਾਜ ਹੈ। ਪਿਤਾ ਹੋ ਜਾਨੋ ਨਾਹੀ, ਤੇਰੀ ਕਵਨ ਜੁਗਤਾ। ਇਹ ਹੈ ਪਿਆਰ, ਇਹ ਲਾਡ। ਗੁਰੂ ਸਾਹਿਬ ਲਾਡ ਦੇ ਲਫ਼ਜ਼ ਉਸ ਪਿਆਰੇ ਪਿਤਾ ਦੇ ਲਈ ਵਰਤ ਰਹੇ ਨੇ। ਪਿਤਾ ਹੋ ਜਾ, ਹੇ ਮੇਰੇ ਪਿਓ, ਮੇਰੇ ਪਿਤਾ ਜੀ, ਮੈਨੂੰ ਤਾਂ ਪਤਾ ਹੀ ਨਹੀਂ, ਹੋ ਜਾਨੋ ਨਾਹੀ, ਤੇਰੀ ਕਵਨ ਜੁਗਤਾ, ਕਿ ਵੀ ਤੇਰਾ ਕਿਹੜਾ ਵੇ ਹੈ, ਕਿਹੜਾ ਤਰੀਕਾ ਜਿਹਦੇ ਨਾਲ ਤੈਨੂੰ ਰਿਝਾਇਆ ਜਾ ਸਕਦਾ ਹੈ, ਤੈਨੂੰ ਖੁਸ਼ ਕੀਤਾ ਜਾ ਸਕਦਾ। ਮੈਨੂੰ ਤਾਂ ਪਤਾ ਹੀ ਨਹੀਂ ਹੈ, ਮੈਂ ਤਾਂ ਬਿਲਕੁਲ ਬੇਇਲਮ ਹੈ। ਪਿਤਾ ਹੋ ਜਾਨੋ ਨਾਹੀ, ਤੇਰੀ ਕਵਨ ਜੁਗਤਾ, ਬੰਧਨ ਮੁਕਤ ਸੰਤੋ, ਮੇਰੀ ਰਾਖੈ ਮਮਤਾ। ਹੁਣ ਉਹ ਕਹਿੰਦੇ ਨੇ ਕਿ ਭਾਈ ਹੇ ਵਾਹਿਗੁਰੂ, ਮੈਂ ਤੇਰਾ ਤੇ ਤੂੰ ਮੇਰੀ ਮਮਤਾ ਦੇ ਮਾਣ ਦੇ ਵਿੱਚ ਮੈਨੂੰ ਬੰਧਨ ਮੁਕਤ ਕਰ ਰਿਹਾ। ਮੇਰੇ ਅੰਦਰੋਂ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੌਂਡੇजेस ਨੇ, ਰੱਸੀਆਂ ਬੰਨੀਆਂ ਹੋਈਆਂ ਨੇ, ਜਿਹੜੀ ਕੈਦ 'ਚ ਮੈਂ ਫਸਿਆ ਸੀ, ਤੂੰ ਜਦੋਂ ਮੈਨੂੰ ਲਾਡ ਲਡਾਇਆ ਤੇ ਮੇਰੇ ਅੰਦਰੋਂ ਇਹ ਮਮਤਾ ਵੀ ਜਿਹੜੀ ਹੈ, ਮੇਰੇ ਨਾਲ ਤੇਰੀ ਮਮਤਾ ਹੈ ਕਿਉਂਕਿ ਮੈਂ ਤੇਰਾ ਬੱਚਾ ਹੈ, ਤੇ ਤੂੰ ਮੈਨੂੰ ਜਿਹੜਾ ਹੈ ਬੰਧਨ ਮੁਕਤ ਕਰ ਦਿੱਤਾ ਹੈ। ਭੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਕਿ ਵਾਹਿਗੁਰੂ ਕਿਰਪਾਲ ਹੋਏ, ਕਿਰਪਾ ਦੇ ਘਰ ਵਿੱਚ ਆਏ ਤੇ ਆਵਣ ਜਾਣਾ ਜਿਹੜਾ ਜੀਵਨ ਮਰਨ ਦਾ ਚੱਕਰ ਹੈ, ਇਸ ਤੋਂ ਮੁਕਤ ਕਰ ਦਿੱਤਾ, ਰਹਿਓ ਖਤਮ ਕਰ ਦਿੱਤਾ ਹੈ। ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਪੰਜਵੇਂ ਨਾਨਕ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਭਾਈ ਗੁਰੂ ਦੇ ਨਾਲ ਮਿਲ ਕੇ ਪਾਰ ਬ੍ਰਹਮ ਪਛਾਣ, ਕਿ ਉਸ ਵਾਹਿਗੁਰੂ ਦੀ ਪਛਾਣ ਹੋਈ ਤੇ ਪਛਾਣ ਚੋਂ ਕੀ ਨਿਕਲਿਆ ਕਿ ਤੇਰੇ ਭਰੋਸੇ ਪਿਆਰੇ, ਆਪਣਾ ਆਪ ਵਾਹਿਗੁਰੂ ਦੇ ਹਵਾਲੇ ਕਰ ਦੇਣਾ। ਇੱਕ ਬੱਚੇ ਵਾਂਗ, ਜਿਵੇਂ ਬੱਚਾ ਮਾਪਿਓ ਦੀ ਗੋਦ 'ਚ ਮਹਿਫੂਜ਼ ਹੁੰਦਾ ਤੇ ਉਹਦੇ ਫੈਸਲੇ ਮਾਪਿਓ ਕਰਦੇ ਨੇ, ਇਸੇ ਤਰ੍ਹਾਂ ਤੇਰੇ ਹੁਕਮ ਦੇ ਵਿੱਚ ਮੈਨੂੰ ਜਿਉਣਾ ਆ ਜਾਏ। ਔਰ ਇਹੀ ਸੀ ਕਿ ਸੁਹੇਲਾ ਕਹਿਣ ਕਹਾਵਨ, ਸਿਰਫ ਕਹਿਣ ਕਹਾਣ ਤੱਕ ਮੈਂ ਤੇਰਾ ਬੰਦਾ ਨਾ ਰਹਾਂ, ਤੇਰਾ ਬਿਖਮ ਭਾਵਨ, ਤੇਰਾ ਔਖਾ ਜਿਹੜਾ ਭਾਣਾ ਮੰਨਣਾ ਉਹ ਵੀ ਮੈਨੂੰ ਮੰਨਣ ਦੀ ਜਾਚ ਆ ਜਾਏ, ਕਿਉਂਕਿ ਤੂੰ ਹੀ ਰਹਿਮਤ ਕਰੇਗਾ, ਮਮਤਾ ਕਰੇਗਾ, ਪਿਆਰ ਕਰੇਗਾ, ਪਿਤਾ ਵਾਂਗ ਜਿਹੜਾ ਮੈਨੂੰ ਉਂਗੜ ਫੜ ਕੇ ਤੋਰੇਗਾ ਤੇ ਮੈਂ ਇਸ ਰਸਤੇ ਤੇ ਤੁਰ ਪਾਵਾਂਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਨਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।